ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 28 जुलाई 2023 13 सावन नंग शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੀਏ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਬਾਰੇ ਨਾਲ ਸੋ ਆਪਾਂ ਕਰਨ ਚਾਹ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਹਰਪ੍ਰੀਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਭਾਰਤ ਦੀ ਰਾਜਨੀਤਿਕ ਸਥਿਤੀ ਬਾਰੇ ਜਿਹੜਾ ਉਹ ਸਵਾਲ ਕੀਤਾ ਕਿ ਮੋਦੀ ਹਕੂਮਤ ਬਲਡੋਜ਼ਰ ਵਾਂਗ ਸਭ ਤਬਾਹ ਕਰ ਰਹੀ ਹੈ। ਹੁਣ ਜਿਹੜਾ ਇਹ ਫਰੰਟ ਬਣਿਆ ਹੈ ਵਿਰੋਧੀ ਧਿਰਾਂ ਦਾ ਕਿ ਇਹਨਾਂ ਕੋਲੋਂ ਉਮੀਦ ਰੱਖੀ ਜਾ ਸਕਦੀ ਹੈ ਕਿ ਹਿੰਦੂਤਵ ਦੇ ਜਿਹੜੇ ਰੱਥ ਨੂੰ ਰੋਕ ਸਕਣ। ਸੋ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਭਾਰਤ ਦੀ ਅੰਦਰੂਨੀ ਸਿਆਸਤ ਨੂੰ, ਇਸ ਬਾਰੇ ਉਹਨਾਂ ਨੇ ਸਵਾਲ ਪੁੱਛਿਆ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜੋੜਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਯੂਕੇ ਸਰਕਾਰ ਨੇ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਅਤੇ ਛੋਟੀ ਭੈਣ ਨੂੰ ਯੂਕੇ ਦਾ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਹੈ। ਔਰ ਯਾਦ ਰਹੇ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਭਾਈ ਅਵਤਾਰ ਸਿੰਘ ਖੰਡਾ ਦੇ ਜਿਹੜੇ ਮ੍ਰਿਤਕ ਸਰੀਰ ਨੂੰ ਭਾਰਤ ਲਿਆਉਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਸੀ ਕਿ ਉਹ ਭਾਰਤੀ ਜਿਹੜਾ ਸਿਟੀਜ਼ਨ ਨਹੀਂ ਹੈ। ਸੋ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਭਾਈ ਅਵਤਾਰ ਸਿੰਘ ਖੰਡਾ ਦੇ ਮੈਡੀਕਲ ਕਤਲ ਵਿੱਚ ਯੂਕੇ ਅਤੇ ਜਿਹੜੀ ਭਾਰਤ ਦੀਆਂ ਖੁਫੀਆ ਏਜੰਸੀਆਂ ਦਾ ਹੀ ਹੱਥ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਨਿਊ ਜਰਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡੇ ਇਹਨਾਂ ਸਪਾਂਸਰਸ ਦੀ ਵਜ੍ਹਾ ਕਰਕੇ ਹੀ ਅਸੀਂ ਟੀਵੀ 84 ਨੂੰ ਲਗਾਤਾਰਤਾ ਨਾਲ ਅੱਗੇ ਤੋਰ ਰਹੇ ਹਾਂ। ਪਹਿਲਾਂ ਸਾਡੀ ਇਹ ਤਵੱਕੋ ਹੈ ਕਿ ਜੇ ਸਾਨੂੰ ਵੱਧ ਤੋਂ ਵੱਧ ਸਪੋਰਟ ਮਿਲੇ ਤੇ ਇਸ ਨੂੰ ਅਸੀਂ ਇੱਕ ਸਟੈਪ ਫਰਦਰ ਵੀ ਜਿਹੜਾ ਹੈ ਉਹ ਲਿਜਾ ਸਕੀਏ। ਕਿਉਂਕਿ ਹੁਣ ਤਾਂ ਇੱਕ ਸਰਕਲ ਦੇ ਵਿੱਚ ਘੁੰਮਣ ਵਾਲੀ ਗੱਲ ਹੈ ਜਿਸ ਤੋਂ ਕਈ ਵਾਰੀ ਮੇਰੀ ਤਸੱਲੀ ਨਹੀਂ ਹੁੰਦੀ ਕਿਉਂਕਿ ਅਸੀਂ ਇਸ ਦੇ ਬਾਵਜੂਦ ਕਿ ਰੁਕਾਵਟਾਂ ਨੇ, ਪਾਬੰਦੀਆਂ ਨੇ, ਜਿਵੇਂ ਪਰਸੋਂ ਫੇਸਬੁੱਕ ਦੇ ਉੱਤੇ ਨਹੀਂ ਸੀ ਪਰ ਕੱਲ ਸਾਡੀ ਟੀਮ ਨੇ ਮਿਹਨਤ ਕਰਕੇ ਕਿਸੇ ਆਈਡੀ ਤੋਂ ਚਲਾ ਦਿੱਤਾ ਹੈ, ਅੱਜ ਵੀ ਫੇਸਬੁੱਕ ਤੇ ਹੈ। ਲੇਕਿਨ ਇਹ ਜਿਹੜੀ ਹਾਈਡ ਐਂਡ ਸੀਕ ਦੀ ਗੇਮ ਹੈ ਔਰ YouTube ਦੇ ਉੱਤੇ ਵੀ ਇੰਨੀਆਂ ਰੈਸਟ੍ਰਿਕਸ਼ਨਸ ਨੇ ਸਾਡੇ ਤੇ ਕਿ ਅਸੀਂ ਤਾਂ ਵੈਸੇ ਵੀ ਕੋਈ ਇਵਨ ਵੀਡੀਓ ਕਲਿੱਪ ਜਾਂ ਪਿਕਚਰ ਵੀ ਦਿਖਾਉਣ ਤੋਂ ਗੁਰੇਜ਼ ਕਰਦੇ ਹਾਂ ਕਿ ਬਹਾਨਾ ਬਣਾ ਕੇ ਲਾਈਵ ਸਟ੍ਰੀਮ ਨੂੰ ਬਲੌਕ ਨਾ ਕਰ ਦੇਣ। ਪਰ ਇਹਦੇ ਬਾਵਜੂਦ ਜਿਵੇਂ ਜਿਸ ਤੇਜ਼ੀ ਨਾਲ ਅਸੀਂ ਅੱਗੇ ਵਧ ਰਹੇ ਸੀ ਉਹਨਾਂ ਨੇ ਇੰਡੀਆ ਨੇ ਤਾਂ ਬਲੌਕ ਕੀਤਾ ਹੀ ਕੀਤਾ 2020 ਤੋਂ, ਲੇਕਿਨ ਬਾਹਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਗਰੁੱਪਸ ਦੇ ਵਿੱਚ ਕਿਸੇ ਨੂੰ ਇਨਫੋਰਮ ਵੀ ਨਹੀਂ ਕੀਤਾ ਜਾਂਦਾ ਹੈ। ਸੋ ਇਸ ਸਭ ਦੇ ਬਾਵਜੂਦ ਅਸੀਂ ਜਿੰਨੀ ਦੇਰ ਤੱਕ ਇਸ ਨੂੰ ਕੰਟੀਨਿਊ ਕਰ ਸਕਦੇ ਹਾਂ ਉਹ ਤਾਂ ਹੀ ਸੰਭਵ ਹੋਏਗਾ ਜੇ ਸਾਨੂੰ ਵੱਧ ਤੋਂ ਵੱਧ ਸਾਡੇ ਐਡਮਾਇਰਰਸ ਦੀ ਜਾਂ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਉਹਨਾਂ ਦੀ ਹਮਾਇਤ ਹਾਸਲ ਰਹੇਗੀ। ਸੋ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਸਵਾਲ ਕੀਤਾ ਅਸਲ 'ਚ ਜੇ ਉਹ ਪ੍ਰੋਗਰਾਮ ਸਾਰੇ ਰੈਗੂਲਰਲੀ ਦੇਖਦੇ ਹੋਣ ਤੇ ਕੁਝ ਦਿਨ ਪਹਿਲਾਂ ਹੀ ਇਸ ਪਿਛਲੇ ਹਫਤੇ ਦੇ ਵਿੱਚ ਹੀ ਅਸੀਂ ਇੱਕ ਫੁੱਲ ਸੈਗਮੈਂਟ
ਇਸ ਦੇ ਉੱਤੇ ਕੀਤਾ ਸੀ ਕਿ ਵੀ ਇੱਕ ਪਾਸੇ ਐਨਡੀਏ ਜਿਹਦੀ ਹਕੂਮਤ ਹੈ ਮੋਦੀ ਔਰ ਉਹਨਾਂ ਧਿਰਾਂ ਦਾ ਅਲਾਇੰਸ ਜਿਹੜੇ ਮੋਦੀ ਦੇ ਨਾਲ ਨੇ, ਬਿਲਕੁਲ, ਔਰ ਦੂਸਰੇ ਪਾਸੇ ਜਿਹੜਾ ਨਵਾਂ ਫਰੰਟ 26-27 ਵਿਰੋਧੀ ਧਿਰਾਂ ਦਾ ਇੰਡੀਆ ਦੇ ਨਾਂ ਥੱਲੇ ਆਇਆ, ਵੀ ਇਸ ਦਾ ਕੀ ਫਰਕ ਹੈ ਜਾਂ ਇਹਨਾਂ ਚੋਂ ਜੇ ਐਨਡੀਏ ਦੀ ਹਕੂਮਤ ਨਹੀਂ ਰਹਿੰਦੀ ਤੇ ਕੀ ਇਹਦੇ ਨਾਲ ਕੋਈ ਸਿੱਖਾਂ ਦੇ ਉੱਤੇ ਪੋਜ਼ਿਟਿਵ ਇਫੈਕਟ ਹੋਏਗਾ ਜੇ ਇਸ ਨੂੰ ਇਹ ਕਹੀਏ ਵੀ ਉੱਥੋਂ ਕੁਝ ਨਿਕਲ ਸਕੇਗਾ। ਸੋ ਇਹ ਚੰਗੀ ਗੱਲ ਹੋਏਗੀ ਕਿ ਵੀਰ ਹਰਪ੍ਰੀਤ ਸਿੰਘ ਜੇ ਬੈਕਲੌਗ ਤੇ ਜਾਣਗੇ ਤੇ ਇਸ ਨੂੰ ਪੂਰੀ ਉਸ ਦੇ ਕੰਟੈਂਟ ਨੂੰ ਸੁਣ ਸਕਦੇ ਨੇ। ਬਟ ਇਨ ਬਰੀਫ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀ ਇਸ ਵੇਲੇ ਕੋਈ ਵੀ ਧਿਰ ਉੱਥੇ ਹੈ, ਉਹ ਭਾਵੇਂ ਐਨਡੀਏ ਹੈ ਜਾਂ ਇੰਡੀਆ ਦੇ ਰੂਪ 'ਚ ਵਿਰੋਧੀ ਧਿਰਾਂ ਨੇ ਜਾਂ ਤੀਸਰੀ ਧਿਰ ਜਿਹੜੀ ਆਰਐਸਐਸ ਨੇ ਆਲਟਰਨੇਟ ਖੜੀ ਕੀਤੀ ਹੋਈ ਹੈ ਕੇਜਰੀਵਾਲ ਦੀ, ਜਾਂ ਇਸ ਤੋਂ ਇਲਾਵਾ ਤੁਸੀਂ ਖੇਤਰੀ ਪਾਰਟੀਆਂ ਵੀ ਜਿਹੜੀਆਂ ਦੋਨੋਂ ਅਲਾਇੰਸਿਸ 'ਚੋਂ ਕਿਸੇ ਦਾ ਹਿੱਸਾ ਨਹੀਂ ਵੀ ਨੇ, ਇਹਨਾਂ ਸਾਰਿਆਂ ਵੱਲ ਹੀ ਦੇਖੋਗੇ ਤਾਂ ਇਹ ਸਾਰੇ ਹੀ ਹਿੰਦੂਤਵਾ ਦਾ ਕਾਰਡ ਪਲੇ ਕਰ ਰਹੇ ਨੇ। ਔਰ ਇਸ ਹਾਲਾਤ ਦੇ ਵਿੱਚ ਜਿਵੇਂ ਮੈਂ ਆਪਣੇ ਉਸ ਪ੍ਰੋਗਰਾਮ 'ਚ ਵੀ ਇਹ ਕੋਟ ਕੀਤਾ ਸੀ ਕਿ ਜਦੋਂ ਕੋਈ, ਔਰ ਮਸਤਾਰਾ ਸਿੰਘ ਦਾ ਕੋਟ ਹੀ ਸੀ ਕਿ ਵੀ ਜੇ ਤੁਸੀਂ ਹਿਟਲਰ ਵਰਗੇ ਕਿਸੇ ਡਿਕਟੇਟਰ ਦੀ ਜਿਹੜੀ ਹੈ ਉਹ ਰਾਜਸ਼ਾਹੀ ਦਾ ਹਿੱਸਾ ਹੋ ਤੇ ਕੋਈ ਉਮੀਦ ਹੋ ਸਕਦੀ ਹੈ ਕਿ ਜਦੋਂ ਡਿਕਟੇਟਰ ਮਰ ਜਾਏ ਜਾਂ ਰਿਮੂਵ ਹੋ ਜਾਏ ਜਾਂ ਉਹਦੇ ਖਿਲਾਫ ਕੂਹ ਹੋ ਜਾਏ ਤਾਂ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ। ਲੇਕਿਨ ਜਦੋਂ ਤੁਸੀਂ ਮੈਜੋਰਿਟੀ ਰੂਲ ਦੇ ਵਿੱਚ ਰਹਿੰਦੇ ਹੋ ਤਾਂ ਮੈਜੋਰਿਟੀ ਰੂਲ ਦੇ ਵਿੱਚ ਤਾਂ ਤੁਹਾਡਾ ਕੋਈ ਵੀ ਛੁਟਕਾਰਾ ਹੋਣ ਦਾ ਚਾਂਸ ਨਹੀਂ ਹੁੰਦਾ, ਜਿਹਨੂੰ ਅਸੀਂ ਮੈਜੋਰਿਟੇਰੀਅਨਿਜ਼ਮ ਕਹਿੰਦੇ। ਔਰ ਇਸ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਅਸੀਂ ਤਾਂ 2 ਕਰੋੜ ਤੋਂ ਵੀ ਘੱਟ ਹੈ ਉਹਨਾਂ ਦੇ ਨਕਸ਼ੇ ਦੇ ਵਿੱਚ, ਤੇ ਮੁਸਲਮਾਨ ਜਿਹੜੇ ਲਗਭਗ 20 ਕਰੋੜ ਨੇ, 17-18% ਵੋਟ ਬੈਂਕ ਹੈ। ਤੁਸੀਂ ਕਾਂਗਰਸ ਜਾਂ ਕੇਜਰੀਵਾਲ ਜਾਂ ਦੂਸਰੀਆਂ ਖੇਤਰੀ ਪਾਰਟੀਆਂ ਵੀ ਦੇਖੋ, ਉਹਨਾਂ ਨੂੰ ਵੀ ਬਿਲਕੁਲ ਅਬੰਡਨ ਕਰ ਦਿੱਤਾ। ਹੁਣ ਕਿਸੇ ਧਿਰ ਨੇ ਨਹੀਂ ਕਿਹਾ ਕਿ ਜੀ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਕਸ਼ਮੀਰ ਦੇ ਵਿੱਚ ਆਰਟੀਕਲ 370 ਜਾਂ 35A ਲੈ ਕੇ ਆਵਾਂਗੇ, ਜਾਂ ਕਿਸੇ ਨੇ ਨਹੀਂ ਕਿਹਾ ਕਿ ਜੀ ਅਸੀਂ ਜਿਹੜਾ ਉਹ ਇਹ ਮਥੁਰਾ ਦੀ ਮਸਜਿਦ ਹੋਏ ਜਾਂ ਬਨਾਰਸ ਦੀ ਹੋਏ ਜਾਂ ਦੂਜਾ ਹੋਏ, ਅਸੀਂ ਸਖਤ ਕਾਨੂੰਨ ਬਣਾਵਾਂਗੇ ਕਿ ਵੀ ਇਹ ਪਾਸਟ ਨੂੰ ਜਾਣ ਵੱਲ ਜਿਹੜਾ ਉਹ ਰੋਕਿਆ ਜਾਏ, ਕਿਉਂਕਿ ਸਾਰੇ ਕਾਰਡ ਤਾਂ ਸਾਰੇ ਹੀ ਹਿੰਦੂਤਵਾ ਦਾ ਪਲੇ ਕਰ ਰਹੇ ਨੇ। ਰਾਦਰ ਜਿਹੜੀਆਂ ਦੂਜੀਆਂ ਧਿਰਾਂ ਨੇ, ਜੇ ਉਹਨਾਂ ਨੇ ਮੋਦੀ ਜਾਂ ਆਰਐਸਐਸ ਤਾਂ ਖੁੱਲ੍ਹ ਕੇ ਆਪਣਾ ਉਹਨਾਂ ਦਾ ਹਿੰਦੂਤਵਾ ਦਾ ਜੋ ਏਜੰਡਾ ਹੈ ਹੀ ਹੈ। ਤੁਸੀਂ ਰਾਹੁਲ ਗਾਂਧੀ ਦਾ ਦੇਖੋ ਕਿਵੇਂ ਉਹਨੇ ਡਿਕਲੇਅਰ ਕੀਤਾ ਵੀ ਮੈਂ ਜਿਹੜਾ ਉਹ ਕਸ਼ਮੀਰੀ ਪੰਡਤ ਹੈ, ਮੈਂ ਜਨੇਊ ਪਾਇਆ ਹੋਇਆ, ਮੈਂ ਸ਼ਿਵਜੀ ਦਾ ਭਗਤ ਹੈ, ਮੰਦਰਾਂ ਦੇ ਵਿੱਚ ਵੀ ਵਿਜ਼ਿਟ ਕਰਨਾ ਔਰ ਬਾਕੀਆਂ ਨੂੰ ਇਗਨੋਰ ਕਰਨਾ। ਹਾਂ, ਜ਼ੁਬਾਨੀ ਕਲਾਮੀ ਜਿਹਾ ਕੋਈ ਸਟੇਟਮੈਂਟ ਇਧਰੋਂ ਉਧਰੋਂ ਹੋ ਜਾਏਗਾ ਜੀ ਭਾਰਤ ਡਾਈਵਰਸਿਟੀ ਐਂਡ ਯੂਨਿਟੀ ਇਨ ਡਾਈਵਰਸਿਟੀ, ਕਿਸੇ ਨੇ ਇਹ ਨਹੀਂ ਕਿਹਾ ਕਿ ਡਾਈਵਰਸਿਟੀ ਇਨ ਯੂਨਿਟੀ। ਹੁਣ ਜ਼ਾਹਰ ਹੈ ਕਿ ਵੀ ਇਹ ਬਾਕੀਆਂ ਨੂੰ ਹੈ ਵੀ ਫਾਲ ਇਨ ਲਾਈਨ ਕਰੋ। ਸੋ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਵੀ ਮਾਈਨੋਰਿਟੀਜ਼ ਦੇ ਲਈ, ਖਾਸ ਤੌਰ ਤੇ ਸਿੱਖਾਂ ਦੇ ਲਈ ਜਾਂ ਮੁਸਲਮਾਨਾਂ ਦੇ ਲਈ ਵੀ, ਮੁਸਲਮਾਨਾਂ ਨੂੰ ਤਾਂ ਉਹਨਾਂ ਦਾ ਆਰਐਸਐਸ ਦਾ ਥਲੜਾ ਕੱਢ ਕਹਿੰਦੇ ਜਦੋਂ ਤੱਕ ਇੱਕ ਵੀ ਮੁਸਲਮਾਨ ਇੰਡੀਆ 'ਚ ਪਾਰਟੀਸ਼ਨ ਕੰਪਲੀਟ ਨਹੀਂ ਹੋਈ। ਮਤਲਬ ਇਹ ਹੈ ਕਿ 47 'ਚ ਜੇ ਮੁਸਲਮਾਨਾਂ ਨੇ ਆਪਟ ਕੀਤਾ ਸੀ ਪਾਕਿਸਤਾਨ ਲਈ ਤੇ ਜਾਂ ਸਾਰੇ ਹਿੰਦੂ ਬਣਨ ਵਾਪਸ, ਜਿਹਦੇ ਲਈ ਘਰ ਵਾਪਸੀ ਦਾ ਸ਼ੁਰੂਆਤ ਕੀਤਾ ਹੋਇਆ, ਤੇ ਜਾਂ ਇਹਨਾਂ ਨੂੰ ਪਾਕਿਸਤਾਨ ਭੇਜੋ। ਹਾਲਾਤ ਤਾਂ ਉਹਨਾਂ ਨੇ ਉਹੀ ਪੈਦਾ ਕੀਤੇ ਹੋਏ ਨੇ। ਤੇ ਸਿੱਖਾਂ ਨੂੰ ਤੇ ਉਹ ਵੈਸੇ ਹੀ ਹਿੰਦੂਆਂ ਦੀ ਡੈਥ ਕਿਸ ਨੇ ਮਾਰਿਆ ਹੋਇਆ, ਕਾਨੂੰਨੀ ਤੌਰ ਦੇ ਉੱਤੇ ਵੀ ਆਰਟੀਕਲ 25B ਸਾਨੂੰ ਉੱਥੇ ਲੈ ਕੇ ਜਾਂਦਾ। ਸੋ ਵੀਰ ਹਰਪ੍ਰੀਤ ਸਿੰਘ ਜੀ ਔਰ ਦੂਸਰੇ ਜਿਹੜੇ ਸਾਡੇ ਵੀਰ ਸੋਚਦੇ ਨੇ ਕਿ ਕੋਈ ਤਬਦੀਲੀ ਹੋ ਜਾਏ, ਆਪੋਜੀਸ਼ਨ ਦੀ ਹਕੂਮਤ ਬਣ ਜਾਏ, ਕੋਈ ਰਾਹਤ ਮਿਲੇ, ਨਹੀਂ। ਜੇ ਅਸੀਂ ਤਾਂ 39 ਸਾਲ ਹੀ ਦੇਖ ਲਓ, ਇਹ ਕਿਹੜਾ ਕਿ ਵੀ ਮੋਦੀ ਜਿਹੜਾ ਉਹ 39 ਸਾਲਾਂ ਤੋਂ ਬੈਠਾ ਹੈ। ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ, ਕਿੰਨੇ ਲੋਕ, ਨਰਸਿਮਹਾ ਰਾਓ, ਫਿਰ VP ਸਿੰਘ ਵਰਗਾ ਬੰਦਾ ਜਿਹਨੂੰ ਸਿੱਖ ਆਪਣਾ ਦੋਸਤ ਸਮਝਦੇ ਸੀ, ਚੰਦਰ ਸ਼ੇਖਰ ਜਿਹਨੇ ਜੂਨ 84 ਦੇ ਹਮਲੇ ਦੀ ਭਾਵੇਂ ਨਖੇਦੀ ਵੀ ਕੀਤੀ ਸੀ, ਲੇਕਿਨ ਜਦੋਂ ਉਹ ਪਾਵਰ 'ਚ ਆਇਆ ਤਾਂ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਬਣਿਆ ਉਹ ਵੀ ਚੌਧਰੀ ਚਰਨ ਸਿੰਘ। ਕਿਸ ਕਿਸਮ ਦੀਆਂ ਨੀਤੀਆਂ ਰਹੀਆਂ। ਮਨਮੋਹਨ ਸਿੰਘ 10 ਸਾਲ, ਇਸ ਤੋਂ ਵੱਧ ਕੇ ਤਾਂ ਕੋਈ ਨਹੀਂ ਹੋ ਸਕਦਾ ਵੀ ਕਾਂਗਰਸ ਦੀ ਹਕੂਮਤ ਦੇ ਵਿੱਚ ਇੱਕ ਪੱਗ ਵਾਲੇ ਨੂੰ ਪ੍ਰਾਈਮ ਮਿਨਿਸਟਰ ਉਹਨਾਂ ਨੇ ਬਣਾਇਆ ਹੋਇਆ। ਕੋਈ ਸਮੱਸਿਆ ਉਸ ਪੀਰੀਅਡ 'ਚ, ਕੋਈ ਨਵੰਬਰ 84 ਦੇ ਕਿਸੇ ਨੂੰ ਸਜ਼ਾ ਯਾਫਤਾ ਕੀਤਾ ਹੋਏ, ਕੋਈ ਸਿੱਖ ਪਰਸਨਲ ਲਾਅ ਬਣਾਇਆ ਹੋਏ। ਹਾਲਾਂਕਿ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਇੱਕ ਇਨਸਾਈਡ ਸੋਰਸ ਨੇ ਕਿਹਾ ਸੀ ਉਦੋਂ ਲਾਅ ਮਿਨਿਸਟਰ ਮਿਸਟਰ ਮੋਇਲੀ ਸੀ ਮਨਮੋਹਨ ਸਿੰਘ ਦੀ ਕੈਬਨਿਟ 'ਚ, ਉਹ ਸਾਊਥ ਦਾ ਸੀ, ਸਿੱਖਾਂ ਨਾਲ ਹਮਦਰਦੀ ਵੀ ਰੱਖਦਾ ਸੀ।
ਉਹਨੇ ਕਲੋਜ਼ ਜਿਹੜੇ ਮਨਮੋਹਨ ਸਿੰਘ ਦੇ ਸਿੱਖ ਲੀਡਰ ਸੀ ਕਾਂਗਰਸ 'ਚ ਵੀ ਬੈਠੇ ਹੋਏ, ਉਹਨਾਂ ਨੂੰ ਕਿਹਾ ਕਿ ਵੀ ਇੱਕ ਵਾਰ ਮੈਨੂੰ ਪ੍ਰਾਈਮ ਮਿਨਿਸਟਰ ਤੋਂ ਕਹਾ ਦਿਓ ਕਿ ਸਿੱਖ ਪਰਸਨਲ ਲਾਅ ਹੋਣਾ ਚਾਹੀਦਾ ਤੇ ਮੈਂ ਡਰਾਫਟ ਉਹਦਾ ਬਣਾਇਆ ਹੋਇਆ, ਮੈਂ ਕਿਸੇ ਵੇਲੇ ਵੀ ਉਹਨੂੰ ਗੋ ਹੈਡ ਕਰ ਸਕਦਾ। ਪਰ ਮਨਮੋਹਨ ਸਿੰਘ ਜੀ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹ ਇਹ ਕਹਿੰਦਾ ਕਿ ਭਾਈ ਸਿੱਖ ਪਰਸਨਲ ਲਾਅ ਬਣਾ ਦਿਓ। ਸੋ ਕੁੱਲ ਮਿਲਾ ਕੇ ਕੋਈ ਤਬਦੀਲੀ ਹੋਣ ਵਾਲੀ ਨਹੀਂ ਹੈ। ਔਰ ਜਿਸ ਕਿਸਮ ਦੀ ਹੌਸਟਿਲਿਟੀ ਇੰਡੀਅਨ ਸਟੇਟ, ਇਸ ਗੱਲ ਦਾ ਧਿਆਨ ਰਹੇ, ਬਹੁਤ ਵਾਰ ਜਿਵੇਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਵੀ ਜੇ ਗੱਲ ਕਰੀਏ ਤੇ ਸਾਨੂੰ ਬਹੁਤ ਵਾਰ ਲੱਗਦਾ ਹੁੰਦਾ ਹੈ ਕਿ ਜੀ ਇਹ ਟਰੰਪ ਦੀਆਂ ਨੀਤੀਆਂ ਸੀ ਜਾਂ ਓਬਾਮਾ ਦੀਆਂ ਸੀ ਜਾਂ ਹੁਣ ਬਾਈਡਨ ਦੀਆਂ ਨੇ। ਕੁਝ ਮਾਮਲਿਆਂ 'ਚ ਠੀਕ ਹੈ, ਜਿਹੜੀਆਂ ਆਮ ਓਵਰਟ ਪਾਲਿਸੀਜ਼ ਹੁੰਦੀਆਂ ਨੇ, ਪਾਰਟੀਆਂ ਦਾ ਏਜੰਡਾ ਹੁੰਦਾ ਹੈ, ਉਹ ਕੈਰੀ ਕਰਦੀਆਂ ਨੇ। ਪਰ ਜਿਹੜੀਆਂ ਇਨਸਾਈਡ ਪਾਲਿਸੀਜ਼ ਨੇ ਉਹਨਾਂ ਨੂੰ ਇਹ ਕੰਟਰੋਲ ਨਹੀਂ ਕਰਦੇ ਹੈ, ਉਹਨਾਂ ਨੂੰ ਪੈਂਟਾਗਨ ਕੰਟਰੋਲ ਕਰਦਾ, ਜਾਂ ਜਿਹਦੇ ਲਈ ਲਫ਼ਜ਼ ਡੀਪ ਸਟੇਟ ਇਸਤੇਮਾਲ ਕੀਤਾ ਜਾਂਦਾ ਹੈ, ਜਾਂ CIA ਜਾਂ ਦੂਸਰੇ, ਇਹ ਸਾਰੇ ਡੀਪ ਸਟੇਟ ਦਾ ਹਿੱਸਾ ਹੁੰਦੇ ਨੇ। ਉਹਦੇ ਵਿੱਚ ਕਿਸੇ ਕੋਲ ਕੋਈ ਚੋਇਸ ਨਹੀਂ ਹੁੰਦੀ, ਇੱਥੇ ਜੋ ਮਰਜ਼ੀ ਪਾਰਟੀ ਹੋਏ। ਸੋ ਇੰਡੀਆ ਦੇ ਕੰਟੈਕਸਟ ਦੇ ਵਿੱਚ ਤਾਂ ਅਸੀਂ ਬੜੀ ਕਲੀਅਰਲੀ ਦੇਖਦੇ ਹਾਂ ਕਿ ਵੀ ਦੇਖਣ ਨੂੰ ਕਿਹਾ ਜਾਂਦਾ, ਹਾਲਾਂ ਪਾਕਿਸਤਾਨ ਦੇ ਮਾਮਲੇ 'ਚ ਹੁੰਦਾ ਜੀ 75 ਸਾਲਾਂ 'ਚ 35 ਸਾਲ ਤੋਂ ਜ਼ਿਆਦਾ ਜਿਹੜਾ ਉੱਥੇ ਫੌਜ ਰਹੀ, ਉੱਥੇ ਉਹੀ ਹੋਏਗਾ ਜੋ ਫੌਜ ਚਾਹੇਗੀ। ਜੇ ਤੁਸੀਂ ਭਾਰਤੀ ਕੰਟੈਕਸਟ 'ਚ ਵੀ ਦੇਖੋ ਕਿ ਵੀ ਜਦੋਂ ਬੇਨਜ਼ੀਰ ਭੁੱਟੋ ਦੇ ਨਾਲ ਰਾਜੀਵ ਗਾਂਧੀ ਸਮਝੌਤਾ ਕਰਦਾ ਹੈ ਕਿ ਵੀ ਸਿੱਖ ਮੂਵਮੈਂਟ ਨੂੰ ਦਬਾਉਣ 'ਚ ਤੁਸੀਂ ਸਾਡੀ ਮਦਦ ਕਰੋ, ਸਾਡੇ ਹਵਾਲੇ ਕਰੋ ਲਿਸਟਾਂ ਔਰ ਦੂਜੀਆਂ, ਔਰ ਅਸੀਂ ਕਾਰਗਿਲ ਤੋਂ ਜਿਹੜਾ ਹੈ ਉਹਦੇ ਤੋਂ ਸਿਆਚਿਨ ਤੋਂ ਫੌਜ ਵਿਦਡਰਾ ਕਰ ਲਾਂਗੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਬੇਨਜ਼ੀਰ ਭੁੱਟੋ ਨੇ ਆਪਣੀ ਮੌਤ ਤੋਂ ਆਲਮੋਸਟ 10 ਕੁ ਦਿਨ ਪਹਿਲਾਂ ਫਰੰਟ ਲਾਈਨ ਮੈਗਜ਼ੀਨ ਨੂੰ ਇੰਟਰਵਿਊ ਦੇ ਵਿੱਚ ਇਹ ਕਿਹਾ ਸੀ ਕਿ ਜੀ ਅਸੀਂ ਤਾਂ ਆਪਣਾ ਹਿੱਸਾ ਪੂਰਾ ਕਰ ਦਿੱਤਾ, ਪਰ ਰਾਜੀਵ ਗਾਂਧੀ ਨੇ ਨਹੀਂ ਕੀਤਾ। ਔਰ ਇਸ ਬਾਰੇ ਕੁਲਦੀਪ ਨਈਅਰ ਨੇ, ਜਿਹੜਾ ਹੁਣ ਮਰ ਚੁੱਕਾ, ਉਹਨੇ ਕਿਹਾ ਸੀ ਕਿ ਜੀ ਰਾਜੀਵ ਗਾਂਧੀ ਚਾਹੁੰਦਾ ਸੀ ਕਿ ਵੀ ਜੋ ਉਹਨੇ ਮੰਨਿਆ ਉਹ ਕਰੇ, ਲੇਕਿਨ ਫੌਜ ਨਹੀਂ ਮੰਨੀ। ਹੁਣ ਤੁਸੀਂ ਉਸ ਤੋਂ ਅੰਦਾਜ਼ਾ ਲਾਓ ਵੀ ਇੱਥੇ ਸਾਨੂੰ ਜਦੋਂ ਕਿ ਲੱਗਦਾ ਕਿ ਜੀ ਫੌਜ ਇੰਡੀਆ 'ਚ ਤਾਂ ਬੈਰਕਾਂ 'ਚ ਹੈ, ਸਿਸਟਮ 'ਚ ਉਹਨਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੈ, ਲੇਕਿਨ ਅਲਟੀਮੇਟਲੀ ਹੁਣ ਤਾਂ ਉੱਥੇ ਅਜੀਤ ਡੋਭਾਲ ਕੋਈ ਆ ਜਾਏ, ਉੱਥੇ ਨਵੀਂ ਹਕੂਮਤ ਸਿਕਿਉਰਿਟੀ 'ਚ ਵੀ ਬੈਠਾ ਹੈ, ਉਹ ਅਮਿਤ ਸ਼ਾਹ ਨਾਲ ਵੀ ਬੈਠਾ ਹੈ, ਮੋਦੀ ਨਾਲ ਵੀ ਬੈਠਾ ਹੈ, ਰਾਜ ਵੀ ਬੈਠਾ, IB 'ਚ ਵੀ ਬੈਠਾ ਹੈ, ਹਰ ਪਾਸੇ ਉਹਨਾਂ ਦਾ ਹੀ ਬੋਲਬਾਲ ਹੈ। ਸੋ ਇਹਨਾਂ ਹਾਲਾਤਾਂ 'ਚ ਤੁਸੀਂ ਕੋਈ ਤਵੱਕੋ ਕਰੋ, ਔਰ ਜਦੋਂ ਇੰਡੀਅਨ ਸਟੇਟ ਦਾ ਜ਼ੋਰ ਲੱਗਾ ਹੋਇਆ ਕਿ ਉਹਨਾਂ ਦੀਆਂ ਏਜੰਸੀਆਂ ਨੇ ਤਾਂ ਹੁਣ ਈਵਨ ਇੰਡੀਅਨ ਸ਼ੋਰਸ ਤੋਂ ਬਾਹਰ ਜਾ ਕੇ ਜਿਵੇਂ ਟਾਰਗੇਟਿੰਗ ਕੀਤੀ ਹੈ ਪਿਛਲੇ 2-2.5 ਮਹੀਨੇ ਦੇ ਪੀਰੀਅਡ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਮੈਡੀਕਲ ਕਤਲ UK ਦੇ ਵਿੱਚ ਕੈਮੀਕਲ ਦਾ ਇਸਤੇਮਾਲ ਕਰਕੇ, ਅਵਤਾਰ ਸਿੰਘ ਖੰਡਾ ਔਰ ਫਿਰ ਹਰਦੀਪ ਸਿੰਘ ਨਿੱਜਰ, ਇਹ ਸਾਰਾ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖਦੇ ਹੋ ਕਿ ਵੀ ਉਹਨਾਂ ਨੇ ਤਾਂ ਟੋਟਲ ਹੌਸਟਿਲਿਟੀ ਲਾਈਨ ਲਈ ਹੋਈ ਹੈ। ਔਰ ਜਦੋਂ ਸਿੱਖਾਂ ਦੇ ਉੱਤੇ ਕੋਈ ਇਸ਼ੂ ਆਉਂਦਾ ਹੈ, ਭਾਈ ਅੰਮ੍ਰਿਤਪਾਲ ਸਿੰਘ ਦੇ ਇਸ਼ੂ ਤੇ ਦੇਖ ਲਓ ਕਿ ਵੀ ਈਵਨ ਕੋਈ ਧਿਰ ਕਿਸੇ ਨੇ ਕਿਹਾ ਹੋਇਆ ਕਿ ਵੀ ਇਹ ਤੁਸੀਂ ਉਹਦੇ ਖਿਲਾਫ ਕਿਹੜੇ ਕੇਸ ਨੇ, ਜਾਂ ਤੁਸੀਂ 10 ਬੰਦਿਆਂ ਨੂੰ ਚੁੱਕ ਕੇ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਨਵਾਂ ਕਾਲਾ ਪਾਣੀ ਲੱਭ ਲਿਆ, ਭੇਜ ਦਿਓ, 4 ਮਹੀਨੇ ਹੋ ਗਏ ਨੇ, ਕੋਈ ਨਹੀਂ ਹੈ। ਔਰ ਕੱਲ੍ਹ ਹੀ ਸਾਡੇ ਇੱਕ ਸੱਜਣ ਦੱਸ ਰਹੇ ਸੀ ਕਿ ਜਿਵੇਂ ਉਹਨਾਂ ਦੇ ਵਿੱਚ ਜਿਹੜੇ ਸੱਜਣ ਜਿਨ੍ਹਾਂ ਦੇ ਪਰਿਵਾਰ ਵਾਲੇ ਤਾਂ ਉਹਨਾਂ ਨੂੰ ਮਿਲ ਸਕਦੇ ਨੇ ਜਦੋਂ ਵੀ ਉਹ ਚਾਹਣ, ਹਫ਼ਤੇ 'ਚ ਇੱਕ ਮੁਲਾਕਾਤ, ਵੀ ਉਹਨਾਂ ਦੇ ਜਿਹੜੇ ਸਿੰਘ ਨੇ ਉਹਨਾਂ ਦੀਆਂ ਸਿੰਘਣੀਆਂ ਮਾਤਾਵਾਂ ਜਾ ਕੇ ਵਿਚਾਰੇ ਖੱਜਲ ਖੁਆਰ ਹੋ ਕੇ 4-4 ਦਿਨ ਉੱਥੇ ਬੈਠ ਕੇ ਆ ਜਾਂਦੇ ਨੇ, ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ, ਕੋਈ ਮੁਲਾਕਾਤ ਨਹੀਂ ਹੁੰਦੀ। ਹੁਣ ਬ੍ਰਿਟਿਸ਼ ਸਿਟੀਜ਼ਨ ਹੈ ਬੀਬੀ ਕਿਰਨਦੀਪ ਕੌਰ, ਭਾਈ ਅੰਮ੍ਰਿਤਪਾਲ ਸਿੰਘ ਦੀ ਸਿੰਘਣੀ, 3 ਵਾਰ ਉਹਨਾਂ ਨੂੰ 에ਅਰਪੋਰਟ ਤੋਂ ਜ਼ਲੀਲ ਕਰਕੇ ਜਿਹੜਾ ਵਾਪਸ ਮੋੜਿਆ ਗਿਆ। ਕੀ ਕਿਸੇ ਨੇ ਵੀ ਪੰਜਾਬ ਦੀ ਕਿਸੇ ਧਿਰ ਨੇ ਇਹ ਕਿਹਾ ਕਿ ਵੀ ਇਹ ਤੁਸੀਂ ਕੀ ਕਰ ਰਹੇ ਹੋ? ਸੋ ਬਾਕੀ ਤਾਂ ਛੱਡੋ ਕਿ ਵੀ ਸਿੱਖਾਂ ਦਾ ਇਸ਼ੂ ਤੁਹਾਡੇ ਨਾਲ ਧੱਕੇ ਕੀ ਹੋਏ ਨੇ, ਜਾਂ ਸਾਡੀਆਂ ਪੋਲੀਟੀਕਲ ਡਿਮਾਂਡਸ ਕੀ ਨੇ, ਜਾਂ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕੀ ਹੈ, ਇਸ ਸਾਰੇ ਦੇ ਉੱਤੇ ਤਾਂ ਕਿਹਨੇ ਗੱਲ ਕਰਨੀ ਹੈ। ਸੋ ਮੈਂ ਸਮਝਦਾ ਵੀ ਇਹ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ। ਔਰ ਅਸੀਂ ਅੱਜ ਮੇਰਾ ਮਨ ਹੋਰ ਵੀ ਭਰਿਆ ਹੋਇਆ, ਕੱਲ੍ਹ ਵੀ ਜਦੋਂ ਮੈਂ ਭਾਈ ਅਵਤਾਰ ਸਿੰਘ ਖੰਡਾ ਦੇ ਉਸ ਸਾਰੇ ਨੂੰ ਕਿ ਕਿਵੇਂ ਇੰਡੀਅਨ ਗਵਰਨਮੈਂਟ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ, ਜਿੱਥੇ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੇ ਪੈਟੀਸ਼ਨ ਪਾਈ ਸੀ ਕਿ ਭਾਈ ਉਹਨਾਂ ਸਾਡੇ
ਅਵਤਾਰ ਸਿੰਘ ਖੰਡਾ ਦੀ ਡਿਜ਼ਾਇਰ ਸੀ ਕਿ ਉਸ ਦਾ ਸੰਸਕਾਰ ਉਸ ਦੀ ਮਿੱਟੀ 'ਚ ਹੋਏ ਔਰ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਜਿਹੜਾ ਉਹ ਵਾਪਸ ਲਿਆਇਆ ਜਾਏ, ਲਿਆਉਣ ਦੀ ਇਜਾਜ਼ਤ ਦਿੱਤੀ ਜਾਏ। ਉਹ ਤਾਂ ਕਿਹੜਾ ਉਹਨਾਂ ਤੋਂ ਖਰਚਾ ਮੰਗਿਆ ਸੀ, ਪਰ ਬੜੀ ਬੇਸ਼ਰਮੀ ਨਾਲ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਕੋਈ ਐਸੇ ਸਬੂਤ ਹੀ ਨਹੀਂ ਨੇ ਕਿ ਉਹ ਇੰਡੀਅਨ ਸਿਟੀਜ਼ਨ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਕੱਲਾ ਇਹੀ ਨਹੀਂ, ਜਦੋਂ 2015 ਦੇ ਵਿੱਚ ਮੋਦੀ ਯੂਕੇ ਜਾਂਦਾ ਹੈ ਤੇ ਜਿਹੜਾ ਡੋਜ਼ੀਅਰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੂੰ ਦਿੱਤਾ ਜਾਂਦਾ, ਉਹਦੇ 'ਚ ਮੰਗ ਕੀਤੀ ਜਾਂਦੀ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਸਾਡੇ ਹਵਾਲੇ ਕੀਤਾ ਜਾਏ। ਕਿ ਉਦੋਂ ਉਹ ਇੰਡੀਅਨ ਸਿਟੀਜ਼ਨ ਨਹੀਂ ਸੀ? ਬਿਲਕੁਲ। ਸੋ ਮਤਲਬ ਜਿਹੜਾ ਬੰਦਾ 2010 ਚ ਅਵਤਾਰ ਸਿੰਘ ਖੰਡਾ ਯੂਕੇ ਚ ਆਉਂਦੇ ਨੇ, ਉੱਥੋਂ ਦਾ ਜੰਪਲ ਉਸ ਮਿੱਟੀ ਦਾ, ਔਰ ਉਹਦੀ ਤੁਸੀਂ ਵਾਪਸੀ ਐਕਸਟ੍ਰੈਡੀਸ਼ਨ ਮੰਗ ਰਹੇ ਹੋ ਉਹਨਾਂ ਤੋਂ, ਪ੍ਰਾਈਮ ਮਿਨਿਸਟਰ ਤੋਂ। ਪਰ ਅੱਜ ਜਦੋਂ ਕਿ ਤੁਸੀਂ ਕੋਈ ਜਨੀਵਾ ਪ੍ਰੋਟੋਕੋਲ ਦੇਖੋ, ਕੋਈ ਇੰਟਰਨੈਸ਼ਨਲ ਜਿਹੜੀਆਂ ਨੇ ਕਨਵੈਨਸ਼ਨਸ ਦੇਖੋ, ਕਦੇ ਵੀ ਈਵਨ ਇੱਕ ਜ਼ਮਾਨਾ ਹੁੰਦਾ ਸੀ ਕਿ ਜਦੋਂ ਦੁਸ਼ਮਣ ਦੀਆਂ ਫੌਜਾਂ ਨੇ ਜਿੱਤ ਲਿਆ, ਉਹ ਫੌਜੀਆਂ ਦੀਆਂ ਡੈੱਡ ਬਾਡੀਜ਼ ਨੂੰ ਡਿਸਪਲੇ, ਈਵਨ ਤੁਸੀਂ ਕਿਸੇ ਵੀ ਡੈੱਡ ਬਾਡੀ ਨੂੰ ਇਵੇਂ ਡਿਸਪਲੇ ਨਹੀਂ ਕਰ ਸਕਦੇ ਐਜ਼ ਅ ਟਰਾਫੀ। ਔਰ ਡਿਗਨਿਟੀ ਇਨ ਡੈਥ, ਜਦੋਂ ਤੁਸੀਂ ਅਸੀਂ ਤਾਂ 4 ਸਦੀਆਂ ਪੁਰਾਣੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਦੀ ਗੱਲ ਕਰਦੇ ਹਾਂ, ਈਵਨ ਉਹਨਾਂ ਜੰਗਾਂ ਦੇ ਵਿੱਚ ਵੀ ਜਿਹੜੇ ਮੁਸਲਮਾਨ ਫੌਜੀ ਮਾਰੇ ਜਾਂਦੇ ਸੀ ਲਾਹੌਰ ਦਰਬਾਰ ਵੱਲੋਂ, ਜਿਹੜੀ ਫੌਜ ਜਾਂ ਦੂਸਰੇ, ਤੇ ਗੁਰੂ ਹਰਗੋਬਿੰਦ ਸਾਹਿਬ ਦੀ ਹਦਾਇਤ ਸੀ ਕਿ ਭਾਈ ਜਦੋਂ ਤੁਸੀਂ ਜੰਗ ਖਤਮ ਹੋਈ, ਜਿਹੜੇ ਮੁਸਲਮਾਨ ਫੌਜੀ ਨੇ ਉਹਨਾਂ ਦੇ ਸਰੀਰਾਂ ਨੂੰ ਸਨਮਾਨ ਦੇ ਨਾਲ ਦਫਨ ਕੀਤਾ ਜਾਏ, ਪ੍ਰੋਪਰ ਫਾਤਿਹਾ ਪੜ੍ਹ ਕੇ, ਜਿਹੜਾ ਉਹ ਮੁੱਲਾਂ ਨੂੰ ਸੱਦ ਕੇ। ਇਹ ਹੈ ਡਿਗਨਿਟੀ ਇਨ ਡੈਥ। 4 ਸਦੀਆਂ ਪਹਿਲਾਂ ਜਦੋਂ ਕੋਈ ਇਸ ਕਿਸਮ ਦਾ ਐਗਜ਼ਿਸਟ ਵੀ ਨਹੀਂ ਸੀ ਕਰਦੇ ਲਾਅ, ਔਰ ਬਿਲਕੁਲ ਧੱਕੇ ਦਾ ਰਾਜ ਸੀ। ਪਰ ਅੱਜ ਹਾਲਾਤ ਇਹ ਨੇ, ਕੱਲ ਤਾਂ ਇਸੇ ਗੱਲ ਦੇ ਉੱਤੇ ਜਿਹਦੇ 'ਚ ਮੈਂ ਬਹਾਦਰ ਸ਼ਾਹ ਜ਼ਫਰ ਦਾ ਜ਼ਿਕਰ ਕੀਤਾ ਹੈ ਕਿ ਜੀ ਉਹਨੇ ਕਿਹਾ ਕਿ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੈਂ, ਮਹਾਰਾਜ ਸਿੰਘ ਦਾ ਜ਼ਿਕਰ ਕੀਤਾ ਹੈ, ਬਾਬਾ ਰਾਮ ਸਿੰਘ ਨਾਮਧਾਰੀ, ਔਰ ਅਖੀਰ ਦਲੀਪ ਸਿੰਘ ਔਰ ਮਹਾਰਾਣੀ ਜਿੰਦਾ। ਪਰ ਉਦੋਂ ਕੱਲ ਤੱਕ ਸਾਨੂੰ ਇਹ ਸੀ ਕਿ ਭਾਈ ਹੁਣ ਇਹ ਕੱਲ ਦੀਆਂ ਖਬਰਾਂ 'ਚ ਇਹੀ ਸੀ ਕਿ ਉਹਨਾਂ ਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੇ ਯੂਕੇ ਦਾ ਵੀਜ਼ਾ ਅਪਲਾਈ ਕੀਤਾ, ਔਰ ਹੁਣ ਕਿਉਂਕਿ ਉਹਨਾਂ ਨੇ ਇੰਡੀਆ ਦਾ ਮੁੱਕਰ ਗਿਆ, ਸੋ ਯੂਕੇ ਦੇ ਵਿੱਚ ਹੀ ਉਹਨਾਂ ਦਾ ਸੰਸਕਾਰ ਹੋਏਗਾ ਜਦੋਂ ਕਿ ਉਹਨਾਂ ਦੀ ਮਾਤਾ ਔਰ ਭੈਣ ਆ ਜਾਏਗੀ। ਲੇਕਿਨ ਅੱਜ ਜਿਹਨੂੰ ਤੁਸੀਂ ਕਹੋ ਕਿ ਵੀ ਲਾਈਕ ਬੋਲਟ, ਜਿਵੇਂ ਕੋਈ ਚੀਜ਼ ਤੁਹਾਨੂੰ ਵੱਜਦੀ ਹੈ ਵਜਰ ਵਾਂਗ ਆ ਕੇ, ਅੱਜ ਜਦੋਂ ਮੈਂ ਸਵੇਰੇ ਖਬਰਾਂ ਵੀ ਦੇਖੀਆਂ ਔਰ ਬਾਅਦ ਦੇ ਵਿੱਚ ਸਾਡੇ ਵੀਰ ਅੰਮ੍ਰਿਤ ਸਿੰਘ ਯੂਕੇ ਤੋਂ, ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੋਰ ਪੋਸਟ ਵੀ ਮੈਨੂੰ ਮਿਲੀਆਂ, ਔਰ ਇਹ ਸਾਹਮਣੇ ਆਇਆ ਕਿ ਯੂਕੇ ਦੇ ਹੋਮ ਡਿਪਾਰਟਮੈਂਟ ਨੇ ਉਹਨਾਂ ਦੋਨਾਂ ਨੂੰ ਹੀ, ਮਾਵਾਂ ਧੀਆਂ ਨੂੰ, ਵੀਜ਼ਾ ਦੇਣ ਤੋਂ ਨਾ ਕਰ ਦਿੱਤੀ। ਔਰ ਉਹਦੇ 'ਚ ਆਧਾਰ ਇਹ ਬਣਾਇਆ ਗਿਆ ਕਿ ਜੀ ਕਿਉਂਕਿ, ਔਰ ਉਹਦੇ 'ਚ ਕੋਈ ਸਬੂਤ ਨਹੀਂ ਹੈ ਕਿ ਭਾਈ ਤੁਸੀਂ ਕਿਉਂ ਇਨਕਾਰ ਕਰ ਰਹੇ ਹੋ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, ਉਦੋਂ ਵੀ ਉਹਨਾਂ ਦੀ ਮਾਤਾ ਨੂੰ ਔਰ ਭੈਣ ਨੂੰ ਚੁੱਕਿਆ ਗਿਆ ਸੀ, ਉਹਨੂੰ ਉਹ ਖਬਰਾਂ ਦਾ ਆਧਾਰ ਬਣਾ ਰਹੇ ਨੇ, ਇਹ ਦੱਸਣ ਦੇ ਰਹੇ ਕਿ ਜਿਵੇਂ ਉਹ ਮਾਵਾਂ ਧੀਆਂ ਵੀ ਅੱਤਵਾਦੀ ਨੇ, ਦਹਿਸ਼ਤਗਰਦ ਨੇ, ਔਰ ਉਹਨਾਂ ਨੂੰ ਅਲਾਉ ਨਹੀਂ ਕੀਤਾ ਜਾ ਸਕਦਾ। ਹੁਣ ਇਹ ਇੱਕ ਛੋਟੀ ਗੱਲ ਨਹੀਂ ਹੈ, ਔਰ ਉਹ ਯੂਕੇ ਵਰਗਾ ਮੁਲਕ ਜਿਹੜਾ ਆਪਣੇ ਆਪ ਨੂੰ ਮੈਗਨਾ ਕਾਰਟਾ ਦੇਣ ਦਾ ਦਾਅਵਾ ਕਰਦੇ ਨੇ, ਸਿਵਲਾਈਜ਼ ਸੋਸਾਇਟੀ, ਔਰ ਦੂਜੇ, ਜਦੋਂ ਅਸੀਂ ਬਾਰ-ਬਾਰ ਰਿਸ਼ੀ ਸੁਨਕ ਔਰ ਇਹ RSS ਔਰ ਪ੍ਰੀਤੀ ਪਟੇਲ ਔਰ ਮੋਦੀ ਦਾ ਜ਼ਿਕਰ, ਇਹ ਇਨ ਕਾਹੂਟਸ ਜਦੋਂ ਅੰਗਰੇਜ਼ੀ ਦਾ ਲਫ਼ਜ਼ ਕਿਹਾ ਜਾਂਦਾ ਹੈ, ਤੇ ਇਸ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਭਾਈ ਇਹ ਤਾਂ ਸਾਰੇ ਰਲੇ ਹੋਏ ਨੇ। ਔਰ ਇਹ ਤਾਂ ਹੁਣ ਬਣਿਆ, ਇਸ ਤੋਂ ਪਹਿਲਾਂ ਹੀ ਜੇ ਉੱਥੇ ਵੀ, ਕਿਉਂਕਿ ਡਿਸੀਜਨ ਮੇਕਰ ਤਾਂ ਉਹਨਾਂ ਦੀਆਂ ਏਜੰਸੀਆਂ ਹੀ ਨੇ। ਜੇ ਅਸੀਂ MI6 ਦੇ ਹਵਾਲੇ ਨਾਲ ਗੱਲ ਕਰੀਏ, ਤੇ ਜਦੋਂ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਕੋਰਟ 'ਚ ਮੂਵ ਕੀਤਾ, ਅਜੇ ਤੱਕ ਇਹ ਗੱਲ ਜਿਹੜੀ ਹੈ ਉਹ ਨਕਾਰੀ ਨਹੀਂ ਗਈ ਹੈ ਸਰਕਾਰੀ ਸਾਧਨਾਂ ਵੱਲੋਂ ਕਿ ਜੱਗੀ ਜੌਲ ਜਿਹੜਾ ਯੂਕੇ ਦਾ ਸਿਟੀਜ਼ਨ ਆਪਣਾ ਵਿਆਹ ਕਰਾਉਣ ਦੇ ਲਈ ਗਿਆ, ਉਸ ਦੀ ਗ੍ਰਿਫਤਾਰੀ ਦੀ ਟਿਪ ਆਫ ਹੀ ਜਿਹੜੀ ਹੈ ਇੰਡੀਅਨ ਏਜੰਸੀਆਂ ਨੂੰ MI6 ਨੇ ਦਿੱਤੀ, ਔਰ ਇਹ ਉਹਦਾ ਕੋਰਟ ਰੈਕਰਡ 'ਚ ਡਿਸਕਸ਼ਨ ਚੱਲ ਰਹੀ ਹੈ। ਸੋ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਜਿਹੜਾ ਅਸੀਂ ਤਾਂ ਬ੍ਰਿਟਿਸ਼ਰਸ ਦਾ ਜੋ ਰੋਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਸੰਧੀਆਂ ਕਰਨੀਆਂ, ਫਿਰ ਕਿਵੇਂ ਜਿਹੜਾ ਉਹ ਹਮਲਾ ਕਰਨਾ, ਕਿਵੇਂ ਜਿਹੜਾ ਉਹ ਡੋਗਰਿਆਂ ਔਰ ਦੂਸਰਿਆਂ ਦੇ ਨਾਲ ਜਿਹੜਾ ਉਹਨਾਂ ਨੇ ਜਿਹੜੀ ਹੈ ਸਾਂਢ-ਗਾਂਢ ਕਰਨੀ, ਉਹਨਾਂ ਨੂੰ ਖਰੀਦਣਾ, ਔਰ ਬਾਅਦ 'ਚ ਕਿਵੇਂ ਉਹਨਾਂ ਨੇ ਰੋਲਿਆ ਦਲੀਪ ਸਿੰਘ ਨੂੰ, ਕਿਵੇਂ ਉਹਨੂੰ ਈਸਾਈ ਬਣਾਇਆ, ਮਾਂ ਤੋਂ ਵੱਖ ਕੀਤਾ, ਔਰ ਇਹਦੇ ਬਾਵਜੂਦ ਕਿ ਕਿਵੇਂ ਮਾਂ
13-14 ਸਾਲ ਜਲਾਵਤਨੀ ਦੇ ਵਿੱਚ ਰਹੀ, ਔਰ ਜਦੋਂ ਫਿਰ ਜਿੰਦਾ ਪਹੁੰਚ ਵੀ ਗਈ ਜਾਂ ਪਹੁੰਚਣ ਦੇ ਸਾਲ ਦੇ ਵਿੱਚ ਵੀ ਜਿਹੜਾ ਉਹਦੀ ਡੈਥ ਹੋ ਜਾਂਦੀ ਹੈ। ਔਰ ਇਹ ਵੀ ਕੋਈ ਨਾਰਮਲ ਡੈਥ ਨਹੀਂ, ਕਿਉਂਕਿ ਉਹਨਾਂ ਦੀਆਂ ਖੁਫੀਆ ਏਜੰਸੀਆਂ ਉਦੋਂ ਵੀ ਪਿੱਛੇ ਲੱਗੀਆਂ ਸੀ ਔਰ ਕਹਿ ਰਹੀਆਂ ਸੀ ਕਿ ਜੀ ਇਹ ਜਦੋਂ ਦੀ ਮਾਂ ਇਹਦੇ ਕੋਲ ਆਈ ਹੈ ਇਹਦੇ ਤਿਉਰ ਹੀ ਬਦਲ ਗਏ ਨੇ, ਇਹ ਹੁਣ ਜਿਹੜਾ ਗੱਲਾਂ ਹੀ ਹੋਰ ਕਰਦਾ, ਇਹ ਵੀ ਦਾਵਾ ਕਰਦਾ ਕਿ ਵੀ ਰਾਜ ਤਾਂ ਤੁਸੀਂ ਲਿਆ ਹੀ ਲਿਆ, ਜਿਹੜੀ ਮੇਰੀ ਜੱਦੀ ਜਾਇਦਾਦ ਸੀ ਮੇਰੇ ਪਿਓ ਦੀ ਦਾਦੇ ਦੀ, ਉਹਦੇ ਤੇ ਤਾਂ ਤੁਹਾਡਾ ਕੋਈ ਰਾਈਟ ਨਹੀਂ ਸੀ। ਸੋ ਮਤਲਬ ਇਹ ਹੈ ਵੀ, ਔਰ ਦਲੀਪ ਸਿੰਘ ਦੇ ਨਾਲ ਫਿਰ ਕੀ ਹਸ਼ਰ ਹੋਇਆ ਜਾਂ ਕਿਵੇਂ ਉਹਨੂੰ ਵੀ ਆਣ ਨਹੀਂ ਦਿੱਤਾ ਗਿਆ। ਸੋ ਅਸੀਂ ਉਹ ਤਾਂ ਇਤਿਹਾਸ ਦੇ ਚੈਪਟਰ ਦੇ ਤੌਰ ਤੇ ਦੇਖਦੇ ਸੀ, ਪਰ ਕਰੰਟ ਪੀਰੀਅਡ 'ਚ ਹਾਲਾਂਕਿ ਇਹ ਨਹੀਂ ਹੈ ਵੀ ਇਹ ਪਹਿਲਾਂ ਸਾਨੂੰ ਝਟਕਾ ਲੱਗਾ ਜਦੋਂ ਡੀਕਲਾਸੀਫਾਈ ਹੋਏ ਡਾਕੂਮੈਂਟ ਤੇ ਸਾਹਮਣੇ ਆਇਆ ਕਿ ਫਰਵਰੀ 1984 ਚ ਇੰਦਰਾ ਗਾਂਧੀ ਨੇ ਮਾਰਗਰੇਟ ਥੈਚਰ ਨੂੰ ਲਿਖਿਆ ਕਿ ਸਾਨੂੰ ਮਦਦ ਚਾਹੀਦੀ। MI6 ਦੇ 2 ਜਿਹੜੇ ਆਫੀਸਰਸ ਨੇ ਹਾਇਰ ਰੈਂਕਿੰਗ ਉਹ ਗਏ, ਉਹਨਾਂ ਨੇ ਰੇਕੀ ਵੀ ਕੀਤੀ ਦਰਬਾਰ ਸਾਹਿਬ ਦੀ, ਔਰ ਜਦੋਂ ਇਸ ਦੇ ਉੱਤੇ ਮੰਗ ਔਰ ਅੱਗੋਂ ਡੀਕਲਾਸੀਫਾਈ ਹੋਣੇ ਸੀ ਉਹਨਾਂ ਨੇ ਉਹਦੇ ਤੇ ਰੋਕ ਲਾ ਦਿੱਤੀ, ਕਿਉਂਕਿ ਤਾਂ ਸਾਹਮਣੇ ਆ ਗਿਆ ਕਿ ਬਈ ਇਹ ਤਾਂ ਜੂਨ 84 ਤੋਂ ਹੀ ਲੈ ਕੇ 47 ਚ ਕੀ ਹੋਇਆ ਕੀ ਨਹੀਂ, ਉਹ ਇੱਕ ਵੱਖਰੀ ਲਾਈਨ ਹੈ ਕਿ ਭਾਈ ਉਹਨਾਂ ਨੇ ਕਦੇ ਕਿਸੇ ਨੇ ਇਹਨਾਂ ਨੂੰ ਤਾਂ ਇੱਕ ਪੀਰੀਅਡ ਹੋਏਗਾ, ਅੱਜ ਤਾਂ ਥਰਡ ਰੇਟ ਪਾਵਰ ਤਾਂ ਬਣਦੀ ਜਾ ਰਹੀ ਹੈ ਕਿ ਜਿਹੜੇ 1.5 ਮਿਲੀਅਨ ਤੋਂ 2 ਮਿਲੀਅਨ ਲੋਕ ਸਬ ਕੰਟੀਨੈਂਟ ਦੇ ਵਿੱਚ ਪਾਰਟੀਸ਼ਨ ਦੇ ਨਾਂ ਥੱਲੇ ਮਾਰੇ ਗਏ, ਔਰ ਇੱਕ ਵੀ ਗੋਰਾ ਜਿਹੜਾ ਸਪਾਈ ਹੈ ਉਹਦਾ ਨੁਕਸਾਨ ਨਹੀਂ ਹੋਇਆ। ਉਸ ਕਤਲੋਗਾਰਦ ਲਈ ਜਿਹੜਾ ਜੈਨੋਸਾਈਡ ਦੋਨੋਂ ਪਾਸੇ ਸਿਵਲ ਵਾਰ ਹੋਈ, ਇਹ ਜ਼ਿੰਮੇਵਾਰ ਨੇ ਔਰ ਇਹ ਆਪਣਾ ਬੋਰੀਆ ਬਿਸਤਰਾ ਪੈਕ ਕਰਕੇ ਆ ਗਏ। ਹੁਣ ਇਸ ਸਭ ਦੇ ਚੱਲਦੇ ਆ ਇਹ ਜਿਹੜੀ ਖਬਰ ਹੈ, ਇਸ ਨੇ ਈਵਨ ਮੈਂ ਅੱਜ UK ਦੇ ਵੀ ਕੁਝ ਸਿੱਖ ਯੂਟਿਊਬਰ ਜਾਂ ਦੂਜੇ ਉਹਨਾਂ ਦੀ ਜਿਹੜੀ ਆਵਾਜ਼ ਦੇ ਵਿੱਚ ਤੁਸੀਂ ਉਹ ਵਿਰਾਗ ਵੀ ਦੇਖ ਸਕਦੇ ਸੀ, ਹੈਲਪਲੈਸਨੈਸ ਵੀ ਦੇਖ ਸਕਦੇ ਸੀ। ਮੈਂ ਜਿਵੇਂ ਮਹਿਸੂਸ ਕੀਤਾ, ਹਾਲਾਂ ਕਿਉਂਕਿ ਅਸੀਂ ਇਹਨਾਂ ਦੇ ਬ੍ਰਿਟਿਸ਼ਰਸ ਔਰ ਇਹਨਾਂ ਦੀ ਉਸ ਸਾਰੀ ਟ੍ਰੈਚਰੀ ਤੋਂ ਵਾਕਿਫ ਹੈ, ਪਰ ਮੇਰੇ ਲਈ ਵੀ ਇਹ ਇੱਕ ਸ਼ੌਕਿੰਗ ਸੀ ਕਿਉਂਕਿ ਇਹ ਤਾਂ ਸਮਝ ਹਾਲਾਂ ਇੰਡੀਅਨ ਗਵਰਨਮੈਂਟ ਦੇ ਉੱਤੇ ਪ੍ਰਵੇਲ ਕਰਨਾ ਚਾਹੀਦਾ ਸੀ ਬ੍ਰਿਟੇਨ ਨੂੰ ਕਿ ਭਾਈ ਉਹ ਤੁਹਾਡਾ ਸਿਟੀਜ਼ਨ ਹੈ, ਤੁਸੀਂ ਤਾਂ ਉਹਦੇ ਜਿਉਂਦੇ ਨੂੰ ਮੰਗਿਆ ਸੀ, ਹੁਣ ਜਿਉਂਦੇ ਨਹੀਂ, ਹੁਣ ਤਾਂ ਮਰੇ ਨੂੰ ਲੈ ਲਓ। ਲੇਕਿਨ ਔਰ ਇਸੇ ਤਰ੍ਹਾਂ ਕਿਰਨਦੀਪ ਕੌਰ ਦੇ ਮਾਮਲੇ 'ਚ ਵੀ ਇਹਨਾਂ ਦਾ ਕੰਮ ਸੀ ਕਿ ਵੀ ਇਹ ਉਹਨਾਂ ਨੂੰ ਕਹਿੰਦੇ ਕਿ ਬਈ ਸਾਡੀ ਸਿਟੀਜ਼ਨ ਹੈ, ਤੁਸੀਂ ਕਿਵੇਂ ਉਹਨੂੰ ਰੋਕ ਰਹੇ ਹੋ। ਲੇਕਿਨ ਖੁਦ ਡਿਨਾਈ ਕਰ ਦੇਣਾ, ਈਵਨ ਉਹਨਾਂ ਦੀ ਮਦਰ ਔਰ ਭੈਣ ਨੂੰ, ਜਿੱਥੇ ਦੁਨੀਆ 'ਚ ਵੱਡੇ ਵੱਡੇ ਜਿਹੜੇ ਸੀਰੀਅਲ ਕਿਲਰ ਹੁੰਦੇ ਨੇ ਜਾਂ ਵੱਡੇ ਵੱਡੇ ਦਹਿਸ਼ਤਗਰਦ ਲੈਵਲ ਦੇ ਜਿਹੜੇ ਲੋਕ ਨੇ, ਉਹਨਾਂ ਦੇ ਵੀ ਜਦੋਂ ਲਾਸਟ ਰਾਈਟਸ ਜਾਂ ਦੂਜੇ ਤੀਜੇ ਹੁੰਦੇ ਨੇ ਜਿਹਨੂੰ ਫਾਂਸੀ ਵੀ ਦਿੱਤੀ ਜਾਣੀ ਹੁੰਦੀ ਹੈ, ਕਨਵੈਨਸ਼ਨ ਹੈ ਦੁਨੀਆ ਭਰ ਦੇ ਵਿੱਚ, ਉਹਨੂੰ ਪੁੱਛਿਆ ਜਾਂਦਾ ਵੀ ਤੇਰੀ ਲਾਸਟ ਵਿਸ਼ ਕੀ ਹੈ, ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਫਾਂਸੀ ਦੇਣ ਤੋਂ ਪਹਿਲਾਂ ਉਸ ਤੋਂ ਪ੍ਰੀਵੀਅਸ 48 ਆਵਰਸ ਦੇ ਵਿੱਚ ਜਿਹੜੇ ਉਹਨਾਂ ਦੇ ਇਮੀਡੀਏਟ ਫੈਮਿਲੀ ਮੈਂਬਰ ਨੇ, ਵਾਈਫ ਮਾਂ ਦੀ, ਜੋ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਹੁਣ ਇਹ ਤਾਂ ਬਿਲਕੁਲ ਜਿਹੜੇ ਮੈਗਨਾ ਕਾਰਟਾ ਦੇਣ ਵਾਲੇ ਔਰ ਆਪਣੇ ਆਪ ਨੂੰ ਸਿਵਲਾਈਜ਼ਡ ਮੁਲਕ ਕਹਿੰਦੇ, ਔਰ ਮੈਂ ਸਮਝਦਾ ਵੀ ਇਹ ਸਾਰੇ ਤੋਂ 1 ਮਿਲੀਅਨ ਤੋਂ ਜ਼ਿਆਦਾ UK ਦੇ ਸਿੱਖ ਵੀ ਸ਼ਰਮਿੰਦਾ ਹੋਣਗੇ। ਉਹ ਜਦੋਂ ਬ੍ਰਿਟਿਸ਼ ਪਾਸਪੋਰਟ ਵੱਲ ਦੇਖਣਗੇ ਤਾਂ ਲੱਗੇਗਾ ਵੀ ਇਹਨਾਂ ਨਾਲ ਤਾਂ ਸਾਡਾ ਕੀ ਲਾਗਾ ਦੇਖ ਗਿਆ। ਹੁਣ ਇਹ ਤੁਹਾਨੂੰ ਬੇਸ਼ੱਕ ਇੱਕ ਵੱਡਾ ਸ਼ੌਕ ਹੈ, ਔਰ UK ਵਾਲੇ ਜਿਹੜੇ ਵੀ ਇਹ ਸਾਰੇ ਦੇ ਉੱਤੇ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਇਹ ਕਿਹਾ ਕਿ ਭਾਈ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਮ ਸੰਸਕਾਰ ਦਾ ਵਕਤ, ਜਿਹਦੇ 'ਚ ਨਾ ਮਾਂ ਆਪਣੇ ਪੁੱਤ ਨੂੰ ਜਿਹੜਾ ਹੈ ਉਹ ਉਹਦਾ ਮੂੰਹ ਦੇਖ ਸਕੇਗੀ, ਨਾ ਭੈਣ ਆਪਣੇ ਵੀਰ ਨੂੰ ਦੇਖ ਸਕੇਗੀ, ਪਰ ਕਿ ਇੰਨੀ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਨ ਜਿਹੜੀ ਕਿ ਚਪੇੜ ਇੰਡੀਅਨ ਰਜੀਮ ਦੇ ਮੂੰਹ ਤੇ ਵੀ ਹੋਏ ਔਰ ਇਹ ਸੁਨਕ ਔਰ ਇਸ ਦੀ ਹਕੂਮਤ ਦੇ ਮੂੰਹ ਦੇ ਉੱਤੇ ਵੀ ਹੋਏ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਨੋਂ ਹੀ ਹਕੂਮਤਾਂ ਜਿਹੜੀਆਂ ਨੇ ਉਹ ਖੌਫਜ਼ਦਾ ਨੇ, ਕਿਉਂਕਿ ਗੱਲ ਜਦੋਂ ਅਸੀਂ ਇਹ ਦੇਖਦੇ ਹਾਂ ਔਰ ਇਹ ਜਦੋਂ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਕੰਟੈਕਟ ਹੁੰਦਾ ਹੈ ਕਿ ਵੀ ਜਿਸ ਦੀ ਤਸਵੀਰ ਵੀ ਵੈਰੀ ਨੂੰ ਡਰਾਉਂਦੀ ਹੈ, ਹੁਣ ਜਦੋਂ ਕਹਿੰਦੇ ਨੇ ਕਿਸੇ ਨੂੰ ਫੜਿਆ ਜੀ ਇਹ ਤਸਵੀਰ ਕਿਉਂ, ਜਦੋਂ ਉਹ ਜਿਉਂਦਾ ਸਨ ਜਾਂ ਸਾਹਮਣੇ ਸੀ ਉਦੋਂ ਤਾਂ ਖੌਫ ਹੈ ਹੀ ਸੀ, ਅੱਜ ਉਹਨਾਂ ਦੀ ਤਸਵੀਰ ਦਾ ਵੀ ਖੌਫ ਹੈ। ਹੁਣ ਅਵਤਾਰ ਸਿੰਘ ਖੰਡਾ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਜਾਂ ਇੰਟਰਨੈਸ਼ਨਲ ਲਾਅ ਉਹ ਆਪਣਾ ਪਾਰਟ ਕਰਦਾ, ਉਸਨੇ ਨਿਭਾਇਆ ਆਪਣਾ ਫਰਜ਼। ਉਸ ਦੇ ਜਿਉਂਦੇ ਜੀ ਵੀ ਇੰਡੀਆ ਐਕਸਟ੍ਰੈਡੀਸ਼ਨ ਮੰਗਦਾ ਸੀ ਡੋਜ਼ੀਅਰ ਦੇ ਕੇ, ਔਰ ਉਸ ਤੋਂ ਬਾਅਦ ਜਿਹੜੀਆਂ ਘਟਨਾਕ੍ਰਮ ਖਾਸ ਤੌਰ ਤੇ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁੰਦਾ ਹੈ, ਉਦੋਂ ਵੀ ਇੱਕ ਨਾਮ ਨਿਹਾਦ
ਜਿਹੜਾ ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੈੱਡ ਬਣਾ ਕੇ ਪ੍ਰੋਜੈਕਟ ਕੀਤਾ ਗਿਆ ਔਰ ਇਹ ਸਾਰੀ ਕਹਾਣੀ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਔਰ ਹੁਣ ਈਵਨ ਉਹਨਾਂ ਦੀ ਮਾਤਾ ਔਰ ਭੈਣ ਨੂੰ ਇੰਗਲੈਂਡ ਦੀ ਧਰਤੀ ਤੇ ਆ ਕੇ ਉਹਨਾਂ ਨੇ ਕੀ ਕਰਨਾ ਸੀ ਲੇਕਿਨ ਇਹਨਾਂ ਦਾ ਇੱਕ ਤਾਂ ਉਹ ਸਿੱਖਾਂ ਨੂੰ ਮੈਸੇਜ ਦੇ ਰਹੇ ਨੇ ਦੋਨੋਂ ਪਾਸਿਓਂ ਕਿ ਭਾਈ ਤੁਹਾਡਾ ਕੁਝ ਨਹੀਂ ਔਰ ਠੀਕ ਹੈ ਅਸੀਂ ਇਸ ਮੈਸੇਜ ਨੂੰ ਬਿਲਕੁਲ ਠੀਕ ਉਸੇ ਭਾਵਨਾ ਚ ਲਵਾਂਗੇ ਜਿਹਦੇ ਜਿਹਨਾਂ ਇਹ ਦੋਵੇਂ ਮੁਲਕ ਦੇ ਰਹੇ ਨੇ ਪਰ ਇਹ ਵੀ ਦੱਸਦਾ ਹੈ ਵੀ ਭਾਰਤੀ ਹਕੂਮਤ ਨੂੰ ਭਾਈ ਅਵਤਾਰ ਸਿੰਘ ਖੰਡਾ ਦੇ ਮ੍ਰਿਤਕ ਸਰੀਰ ਤੋਂ ਵੀ ਡਰ ਲੱਗਦਾ ਹੈ ਕਿ ਭਾਈ ਉੱਥੇ ਕਿਉਂਕਿ ਲੱਖਾਂ ਦਾ ਇਕੱਠ ਹੋਣਾ ਸੀ ਔਰ ਇਹੀ ਪਾਰਟ ਜਿਹੜਾ ਹੈ ਉਹਨਾਂ ਨੂੰ ਜਿਹੜਾ ਯੂਕੇ ਦੇ ਵਿੱਚ ਜਿਸ ਕਿਸਮ ਦਾ ਹੈ ਇਹ ਅਨਐਕਸੈਪਟੇਬਲ ਹੈ ਔਰ ਮੈਂ ਸਮਝਦਾ ਹਾਂ ਕਿ ਵੀ ਉੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਸਿੱਖ ਮੈਂਬਰ ਪਾਰਲੀਮੈਂਟ ਨੇ ਤਨਮਨਜੀਤ ਸਿੰਘ ਢੇਸੀ ਹੈ ਪ੍ਰੀਤ ਕੌਰ ਗਿੱਲ ਹੈ ਪਾਰਲੀਮੈਂਟ ਬਲੌਕ ਕਰੋ ਇਹਨਾਂ ਦੇ ਹੋਮ ਡਿਪਾਰਟਮੈਂਟ ਦੇ ਨਾਲ ਨਾਕਾਬੰਦੀ ਕਰੋ ਲਗਾਤਾਰਤਾ ਨਾਲ ਔਰ ਜਿਸ ਦਿਨ ਵੀ ਉਹਨਾਂ ਦੇ ਸੰਸਕਾਰ ਦਾ ਸਮਾਂ ਨਿਯਤ ਹੁੰਦਾ ਹੈ ਵੱਡੀ ਗਿਣਤੀ ਦੇ ਵਿੱਚ ਉਸ ਦੇ ਵਿੱਚ ਪਾਰਟਿਸਿਪੇਸ਼ਨ ਹੋਏ ਔਰ ਮੈਂ ਜਦੋਂ ਅੱਜ ਅੱਡ ਲਿਖਤਾਂ ਦੇਖ ਰਿਹਾ ਸੀ ਤੇ ਇੱਕ ਗੁਰਪ੍ਰੀਤ ਸਿੰਘ ਸਹੋਤਾ ਉਹਨਾਂ ਦੀ ਲਿਖਤ ਨਜ਼ਰਾਂ 'ਚੋਂ ਗੁਜ਼ਰੀ ਉਹਨਾਂ ਨੇ ਕਿਹਾ ਪੰਜਾਬ ਜੰਮਿਆ ਪੰਜਾਬ ਪਲਿਆ ਪੰਜਾਬ ਪੜ੍ਹਿਆ ਪਰ ਲਾਸ਼ ਪੰਜਾਬ ਨਹੀਂ ਜਾ ਸਕਦੀ ਭਾਰਤ ਸਰਕਾਰ ਕਹਿੰਦੀ ਹੈ ਕਿ ਅਵਤਾਰ ਸਿੰਘ ਖੰਡਾ ਪੰਜਾਬ ਰਹਿੰਦਾ ਰਿਹਾ ਹੋਣ ਦੇ ਸਬੂਤ ਹੀ ਨਹੀਂ ਨੇ ਮਾਂ ਧੀ ਨੇ ਘਰ ਦੇ ਚਿਰਾਗ ਨੂੰ ਅੰਤਮ ਵਿਦਾਇਗੀ ਦੇਣ ਆਉਣਾ ਸੀ ਇੰਗਲੈਂਡ ਨੇ ਮਨਾ ਕਰ ਦਿੱਤਾ ਮਹਾਰਾਜਾ ਦਲੀਪ ਸਿੰਘ ਦੀ ਮੜੀ ਤੇ ਫੁੱਲ ਚੜਾਉਣ ਵਾਲਾ ਕਿਸਮਤ ਵੀ ਉਹਦੇ ਵਰਗੀ ਲਿਖਾ ਕੇ ਲਿਆ ਸਾਡਾ ਥੰਬਨੇਲ ਵੀ ਉਹੀ ਹੈ ਕਿਉਂਕਿ ਇਹ ਵੀ ਹੈ ਕਿ ਉਹਨਾਂ ਦੇ ਕਲੋਜ਼ ਸਰਕਲਸ ਨੇ ਸਾਨੂੰ ਵੀ ਦੱਸਿਆ ਕਿ ਵੀ ਉਹ ਹਮੇਸ਼ਾ ਉਹਦੀ ਚਾਹਨਾ ਹੁੰਦੀ ਸੀ ਕਿ ਵੀ ਦੇਖੋ ਦਲੀਪ ਸਿੰਘ ਨੂੰ ਪੰਜਾਬ ਦੀ ਮਿੱਟੀ ਨਸੀਬ ਨਹੀਂ ਹੋਈ ਔਰ ਉਹ ਹਮੇਸ਼ਾ ਇਹ ਕਹਿੰਦੇ ਸੀ ਵੀ ਸਾਨੂੰ ਇਸ ਦੇ ਉੱਤੇ ਲੌਬੀ ਕਰਨੀ ਚਾਹੀਦੀ ਹੈ ਕਿ ਇਹ ਜਿਹੜੀ ਕਬਰ ਦੇ ਵਿੱਚ ਦਫਨ ਕੀਤਾ ਹੋਇਆ ਭਾਈ ਦਲੀਪ ਸਿੰਘ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀਆਂ ਅਸਥੀਆਂ ਇੱਥੋਂ ਕੱਢ ਕੇ ਪੰਜਾਬ ਦੀ ਧਰਤੀ ਤੇ ਲਿਜਾ ਕੇ ਉਹਨਾਂ ਦਾ ਜਿਹੜਾ ਸਿੱਖ ਰਹਿਤ ਮਰਿਆਦਾ ਮੁਤਾਬਕ ਉਹਨਾਂ ਦਾ ਜਿਹੜੀਆਂ ਨੇ ਅੰਤਮ ਰਸਮਾਂ ਕਰਨੀਆਂ ਚਾਹੀਦੀਆਂ ਪਰ ਉਹਨਾਂ ਨੂੰ ਸ਼ਾਇਦ ਖੁਦ ਇਹ ਅਹਿਸਾਸ ਨਹੀਂ ਸੀ ਕਿ ਜਿਵੇਂ ਰਾਜ ਭਾਗ ਗਵਾਉਣ ਵਾਲੇ ਸਭ ਕੁਝ ਜਦੋਂ ਚਲਾ ਜਾਂਦਾ ਹੈ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੀ ਮਿੱਟੀ ਨਸੀਬ ਨਹੀਂ ਹੋਈ ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੀ ਉਹਨਾਂ ਨੂੰ ਵੀ ਜਿਹੜੀ ਹੈ ਪੰਜਾਬ ਦੀ ਮਿੱਟੀ ਨਸੀਬ ਨਹੀਂ ਇਹ ਹੈ ਗੁਲਾਮੀ ਜਦੋਂ ਅਸੀਂ ਗੁਲਾਮੀ ਦਾ ਰੂਪ ਦੇਖਣਾ ਮਹਾਰਾਜਾ ਦਲੀਪ ਸਿੰਘ ਦੀ ਮੜੀ ਤੇ ਫੁੱਲ ਚੜਾਉਣ ਵਾਲਾ ਕਿਸਮਤ ਵੀ ਉਹਦੇ ਵਰਗੀ ਲਿਖਾ ਕੇ ਲਿਆਇਆ ਪੰਥ ਨੇ ਤਾਂ ਉਹ ਸਮਾਂ ਵੀ ਦੇਖਿਆ ਜਦ ਜਿਗਰ ਦੇ ਟੋਟੇ ਬਿਨਾਂ ਕਫਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ ਪਰਿਵਾਰ ਨੂੰ ਅੰਤਮ ਅਰਦਾਸ ਤੱਕ ਨਾ ਕਰਨ ਦਿੱਤੀ ਗਈ ਪੰਥ ਹੀ ਮਾਂ ਤੇ ਪੰਥ ਹੀ ਪਿਓ ਭੈਣ ਭਰਾ ਬਣ ਕੇ ਸੰਸਕਾਰ ਕਰੇਗਾ ਸਰਕਾਰਾਂ ਦਾ ਇਹ ਜ਼ਾਲਮ ਵਰਤਾਰਾ ਕੌਮ 'ਚ ਹੋਰ ਸਪਸ਼ਟਤਾ ਲਿਆਏਗਾ ਕਿ ਜਿਨ੍ਹਾਂ ਨੇ ਆਪਣਾ ਆਪਾ ਪੰਥ ਲਈ ਦਿੱਤਾ ਹੈ ਠੀਕ ਹੈ ਅੱਜ ਉਹਨਾਂ ਦਾ ਪਿਤਾ ਪਹਿਲਾਂ ਸ਼ਹੀਦ ਹੈ ਮਾਤਾ ਤੇ ਭੈਣ ਆ ਨਹੀਂ ਸਕਦੇ ਪਰ ਪੰਥੀ ਮਾਂ ਤੇ ਪੰਥੀ ਪਿਓ ਤੇ ਭੈਣ ਭਰਾ ਬਣ ਕੇ ਉਸ ਨੂੰ ਕਰੇਗਾ ਔਰ ਇਸ ਦੇ ਉੱਤੇ ਬੜੀ ਮੈਂ ਉਹਨੂੰ ਪੜ੍ਹ ਨਹੀਂ ਪਾਵਾਂਗਾ ਸਾਰਿਆਂ ਨੂੰ ਕਿਉਂਕਿ ਇਮੋਸ਼ਨਲ ਰਾਈਟਰ ਹੈ ਹਰਪ੍ਰੀਤ ਸਿੰਘ ਜਵੰਦਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੁੰਦੇ ਨੇ ਹਿਊਮਨ ਇੰਟਰਸਟ ਸਟੋਰੀਜ਼ ਵੀ ਔਰ ਖਾਸ ਤੌਰ ਤੇ ਸਿੱਖ ਮਨੋਵਿਗਿਆਨ ਨੂੰ ਸਿੱਖ ਅਨੁਭਵ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਉਹਨਾਂ ਦੀ ਸ਼ਬਦ ਚੋਣ ਵੀ ਹੁੰਦੀ ਬੜੀ ਇਸ ਦੇ ਉੱਤੇ ਹੁੰਦੀ ਆ ਉਹਨਾਂ ਨੇ ਇਸ ਦੇ ਉੱਤੇ ਅੱਜ ਪੂਰੀ ਉਹਨਾਂ ਦੀ ਲਿਖਤ ਹੀ ਹੈ ਮੈਂ ਸ਼ਾਇਦ ਇਸ ਨੂੰ ਪੂਰਾ ਕੰਟੀਨਿਊ ਨਾ ਕਰ ਸਕਾਂ ਲੇਕਿਨ ਇਹ ਜਿਵੇਂ ਦਲੀਪ ਸਿੰਘ ਦੀ ਕਹਾਣੀ ਹੈ ਦੁਖੀ ਹੈ ਮਾਂ ਪੁੱਤ ਦੀ ਕਹਾਣੀ ਕਦੇ ਇਹ ਪਰਿਵਾਰ ਅੱਜ ਦੇ ਕੰਟੈਕਸਟ ਵਿੱਚ ਇਹ ਕਹਿਣਾ ਹੋਏ ਕਿ ਭਾਈ ਜਦੋਂ ਕੌਮਾਂ ਤਖਤ ਔਰ ਤਾਜ ਤੋਂ ਵਿਰਵੀਆਂ ਹੁੰਦੀਆਂ ਨੇ ਤੇ ਫਿਰ ਉਹਨਾਂ ਦੇ ਨਾਲ ਕੀ ਹਸ਼ਰ ਹੁੰਦਾ ਉਹ ਦਲੀਪ ਸਿੰਘ ਔਰ ਜਿੰਦਾਂ ਦੀ ਕਹਾਣੀ ਵੀ ਉਸ ਦਾ ਦੁਹਰਾ ਸੀ ਔਰ ਹੁਣ ਦੇ ਦੌਰ ਦੇ ਵਿੱਚ ਜਿੱਥੇ ਜੇ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਵੀ ਦੇਖਦੇ ਹਾਂ ਤੇ ਭਾਈ ਅਵਤਾਰ ਸਿੰਘ ਖੰਡਾ ਇੱਕ ਉਹ ਉਦਾਹਰਣ ਬਣ ਕੇ ਉੱਭਰੇ ਨੇ ਕਿ ਭਾਈ 2 ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਮੇ ਅੱਜ ਹਾਲਾਤ ਉਹ ਬਣੇ ਹੋਏ ਨੇ ਔਰ ਇਹਦੇ 'ਚ ਹਰਪ੍ਰੀਤ ਸਿੰਘ ਜਵੰਦਾ ਕਹਿੰਦੇ ਨੇ ਬਲੈਕ ਪ੍ਰਿੰਸ ਮੂਵੀ ਅਕਸਰ ਹੀ ਵੇਖ ਲਿਆ ਕਰਦਾ ਹਾਂ ਇਹ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਇੱਕ ਮੂਵੀ ਬਣੀ ਸੀ ਤੁਸੀਂ ਵੀ ਸ਼ਾਇਦ ਗਏ ਸੀ ਦੇਖਣ ਔਰ ਸਾਰੇ ਇੰਟਰਨੈਸ਼ਨਲੀ
ਉਹ ਸਾਰੀ ਇਹਨਾਂ ਦੀ ਟ੍ਰੈਜਡੀ ਦੀ ਕਹਾਣੀ ਵੀ ਸੀ ਬ੍ਰਿਟਿਸ਼ਰਸ ਦੀ, ਔਰ ਸਿੱਖ ਨੁਕਤਾ ਨਿਗਾਹ ਤੋਂ ਵੀ ਦਲੀਪ ਸਿੰਘ ਦੀ ਜਿਹੜੀ ਰਿਬੈਲ ਸਪਿਰਿਟ ਸੀ ਉਸ ਦੀ ਕਹਾਣੀ ਵੀ ਸੀ ਜੀ। ਇੱਕ ਗੀਤ ਜਿਹਦਾ ਬੋਲ ਨੇ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ, ਹੁਣ ਨਹਿਰਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ, ਉਸ ਮੁਲਕ ਦੇ ਵੱਲੋਂ ਪੂਰੇ ਇਲਾਹੀ ਵਗਦੇ ਨੇ, ਹੁਣ ਕਬਜ਼ਾ ਮੇਰੇ ਉੱਤੇ ਅਸਲ ਹੱਕਦਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ, ਮੇਰੀ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ। ਇਹ ਉਸ ਦੇ ਬੋਲ ਸੀ। ਅੱਛਾ। ਔਰ ਉਹਦੇ ਚ ਫਿਰ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜੇ ਨੇ ਉਹ ਦਲੀਪ ਸਿੰਘ ਨਸ਼ੇ ਚ ਦੇ ਲੋਰ ਚ ਝੂਮਦਾ ਅੰਦਰ ਚਲਾ ਜਾਂਦਾ ਹੈ, ਤੇ ਅੰਦਰ ਦੀਵੇ ਦੀ ਮੱਧਮ ਰੌਸ਼ਨੀ ਵਿੱਚ ਇੱਕ ਬਿਸਤਰੇ ਤੇ ਜਿੰਦਾ ਲੇਟੀ ਹੁੰਦੀ ਹੈ, ਮਰੀ ਹੋਈ ਜਿੰਦਾ। ਇਹ ਲਾਸਟ ਇੱਕ ਸੀਨ ਸੀ ਉਹਦੇ ਚ, ਕਿਉਂਕਿ ਉਹਨਾਂ ਦਾ ਜਦੋਂ ਉਹਨੇ ਕਿਹਾ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣੀ। ਅਕਸਰ ਸੋਚਦਾ ਜ਼ਿੰਦਾ ਨਾਮ ਵਾਲਾ ਇਨਸਾਨ ਭਲਾ ਮਰ ਕਿੱਦਾਂ ਸਕਦਾ। ਦੋਸਤੋ ਵਾਕਿਆ ਹੀ ਮਰ ਜਾਂਦਾ ਹੈ ਜਦੋਂ ਧੱਕੇਸ਼ਾਹੀਆਂ ਦੀ ਸੁਨਾਮੀ ਆਉਂਦੀ ਹੈ, ਜਦੋਂ ਪਿੱਠ ਪਿੱਛੇ ਖੰਜਰ ਖੁੱਭਦੇ ਨੇ, ਸ਼ਾਹੀ ਦਰਬਾਰ ਸ਼ਾਨੋ ਸ਼ੌਕਤ ਤੇ ਹੋਰ ਵੀ ਕਿੰਨਾ ਕੁਝ ਰੇਤ ਦੇ ਟਿੱਬੇ ਵਾਂਗ ਉੱਡ ਜਾਵੇ। ਜਿੰਦਾ ਨਾਮ ਵਾਲਾ ਜੇ ਖੁਦ ਬੇਖੁਦ ਨਾ ਵੀ ਮੁੱਕੇ ਤਾਂ ਵੀ ਫਾਂਸੀ ਦੇ ਤਖਤੇ ਤੇ ਚੜ ਜਕਾਰੇ ਛੱਡਦਾ। ਆਪਾਂ ਅੱਖੀਂ ਵੇਖਿਆ ਅਜੇ ਕੁਝ ਦਹਾਕੇ ਪਹਿਲਾਂ ਹੀ। ਹੁਣ ਇੱਕ ਪਾਸੇ ਮਹਾਰਾਣੀ ਜਿੰਦਾ ਦੀ ਦਾਸਤਾਨ ਹੈ ਡਿਫਾਇੰਸ ਦੀ, ਤੇ ਇਧਰ 9 ਅਕਤੂਬਰ 1992 ਨੂੰ ਜਿੰਦਾ ਪੂਨੇ ਦੀ ਜੇਲ੍ਹ 'ਚ ਜਕਾਰੇ ਛੱਡਦਾ। ਉਹ ਕਹਿੰਦੇ ਨੇ ਜਿੰਦਾ ਨਾਂ ਵਾਲਾ ਕਦੇ ਮਾਰੀ ਨਹੀਂ ਸਕਦਾ। ਇਹ ਸਿੰਬੋਲਿਜ਼ਮ ਹੈ। ਫਿਰ ਵਗਦੇ ਪਾਣੀਆਂ ਵਿੱਚ ਮਾਂ ਦੇ ਫੁੱਲ ਪਾਉਣ ਜਾਂਦਾ ਹੈ। ਇਹ ਦਲੀਪ ਸਿੰਘ ਜਦੋਂ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਮਿਲੀ, ਕਿਉਂਕਿ ਜਿੰਦਾ ਦੀ ਇੱਛਾ ਸੀ ਕਿ ਬਿਸਾਈਡਸ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਹੋਇਆ ਤੇ ਉਹ ਨਰਮਦਾ ਦਰਿਆ ਸਾਊਥ ਦੇ ਵਿੱਚ ਜਿਹੜਾ ਮਹਾਰਾਸ਼ਟਰ 'ਚ ਉਹਦੇ 'ਚ ਉਹ ਜਾਂਦਾ ਹੈ। ਫਿਰ ਵਗਦੇ ਪਾਣੀਆਂ ਵਿੱਚ ਮਾਂ ਦੇ ਫੁੱਲ ਪਾਉਣ ਜਾਂਦਾ ਹੈ। ਇਹ ਕੁਦਰਤ ਮੈਨੂੰ ਗੋਦ ਦੇ ਵਿੱਚ ਲੁਕਾ ਲੈ ਨਹੀਂ, ਇੱਥੇ ਕੋਈ ਨਾ ਮੇਰਾ ਗਲ ਨਾਲ ਮੈਨੂੰ ਲਾ ਲੈ ਨਹੀਂ, ਮੈਨੂੰ ਮਿਲਿਆ ਨਹੀਂ ਕੋਈ ਸ਼ਖਸ ਮੇਰੇ ਇਤਬਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ। ਉਹੀ ਕੰਟੀਨਿਊਟੀ ਹੈ ਗੀਤ ਦੀ। ਸੁਰਤ 1849 ਲਾਹੌਰ ਦੇ ਦਰਬਾਰ ਅੱਪੜ ਗਈ, ਸ਼ੇਰੇ ਪੰਜਾਬ ਨੂੰ ਗਿਆ ਮਸੀਂ 10 ਸਾਲ ਵੀ ਨਹੀਂ ਸਨ ਹੋਏ। ਇਹ ਹੁਣ 1839 ਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ, 1849 ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ ਹੈ। ਫਿਰ ਉਹਨਾਂ ਨੇ ਉਹ ਸਾਰਾ ਜੋ ਘਰੇਲੂ ਖਾਨਾ ਜੰਗੀ ਔਰ ਇਹ ਸਾਰੇ ਦਾ, ਔਰ ਡਲਹੌਜ਼ੀ ਦਾ ਕੀ ਟ੍ਰੈਚਰਸ ਰੋਲ ਸੀ ਲਾਰਡ ਡਲਹੌਜ਼ੀ ਦਾ, ਉਸ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਉਹੀ ਜਿਹੜਾ ਡਲਹੌਜ਼ੀ ਨਾਂ ਦਾ ਬੰਦਾ, ਜਿਹਦੇ ਲਾਰਡ ਡਲਹੌਜ਼ੀ ਜਿਹਦੇ ਨਾਂ ਤੇ ਡਲਹੌਜ਼ੀ ਸ਼ਹਿਰ ਵਸਿਆ ਪਠਾਨਕੋਟ ਤੋਂ 80-90 ਕਿਲੋਮੀਟਰ ਦੂਰ, ਉਹਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਖੁਦ ਮੌਜੂਦ ਸੀ ਜਦੋਂ ਸਿੱਖ ਫੌਜ ਨੇ ਦੀ ਆਖਰੀ ਟੁਕੜੀ ਨੇ ਦਰਬਾਰੇ ਖਾਲਸਾ ਦੀ ਹਥਿਆਰ ਸੁੱਟੇ। ਚਿਹਰਿਆਂ ਜ਼ਮੀਰਾਂ ਤੋਂ ਹਾਰ ਦੇ ਅਹਿਸਾਸ ਦੇਖਣ ਲਈ ਫਿਰ ਉਹਨਾਂ ਨੇ ਸ਼ਾਹ ਮੁਹੰਮਦ ਨੂੰ ਕੋਟ ਕੀਤਾ ਕਿ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹਾਰ ਜਾਣ ਤੇ ਹਾਰ ਮੰਨ ਲੈਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਕਹਿੰਦੇ ਨੇ ਕਦੇ ਕੇਪੀ ਗਿੱਲ ਵੀ ਇੰਜੀ ਕਰਿਆ ਕਰਦਾ ਸੀ, ਪੈਰੀ ਪੈ ਕੇ ਜਾਨ ਬਖਸ਼ੀ ਦੀ ਚਾਰਾ ਜੋਈ ਤੇ ਲਿਲਕੜੀਆਂ ਕੱਢਦੇ ਵੱਲ ਵੇਖਦਾ ਤੇ ਮੁੱਛਾਂ ਨੂੰ ਮਰੋੜੀ ਚਾੜਦਾ ਕਿ ਭਾਈ ਜਦੋਂ ਜਿਹਨੂੰ ਮਾਰਨਾ ਹੈ, ਉਹ ਕਈ ਸੀ ਜਿਹੜੇ ਵਿਚਾਰੇ ਕਹਿੰਦੇ ਹੋਣਗੇ ਭਾਈ ਅਸੀਂ ਬੇਗੁਨਾਹ, ਤੇ ਉਹ ਮੁੱਛਾਂ ਨੂੰ ਮਰੋੜੀ ਚਾੜ ਰਿਹਾ ਸੀ। ਇਹ ਹਮੇਸ਼ਾ ਹਰ ਜ਼ਾਲਮ ਜ਼ਾਬਰ ਇਵੇਂ ਹੀ ਕਰਦਾ ਹੈ। ਕੁਝ ਨੇ ਲਿਲਕੜੀਆਂ ਕੱਢੀਆਂ ਵੀ, ਪਰ ਕੁਝ ਇਹ ਸੋਚ ਕੇ ਆਕੜ ਗਏ ਕਿ ਇੱਥੇ ਕਿਹੜਾ ਸਦੀਵੀ ਪਟਾ ਕਰਾਇਆ, ਹੁਣ ਨਹੀਂ ਤੇ ਕੁਝ ਵਰੇ ਬਾਅਦ ਵੀ ਤਾਂ ਮਾਰੀ ਜਾਣਾ, ਫਿਰ ਕਿਉਂ ਨਾ ਤੁਰੀਏ ਭਾਵੇਂ 2 ਕਦਮ ਹੀ, ਪਰ ਤੁਰੀਏ ਮਟਕ ਦੇ ਨਾਲ। ਇਹ ਜਦੋਂ ਅਸੀਂ ਸਾਰੀ ਅਣਖਾਂ ਦੀ ਇਹ ਸਾਰੀ ਦੌਰ ਨੂੰ ਦੇਖਦੇ ਹਾਂ, ਫਿਰ ਉਹਨਾਂ ਨੇ ਭਾਈ ਅਵਤਾਰ ਸਿੰਘ ਦਾਊ ਮਾਜਰਾ, ਇਹ ਬੜੇ ਸਾਡੇ ਜੁਝਾਰੂ ਸਿੰਘ ਹੋਏ ਨੇ ਔਰ ਇੰਜੀਨੀਅਰਿੰਗ ਕਾਲਜ ਜੀਐਨਈ ਦੇ ਸਟੂਡੈਂਟ ਸੀ, ਕਿ ਉਹਨਾਂ ਦੀ ਕਹਾਣੀ ਕਿ ਵੀ ਉਹਨਾਂ ਦਾ ਪਿੰਡ ਦਾਊ ਮਾਜਰਾ ਨਾਲ ਹੀ ਆ ਕੋਟਲੀ ਦੇ ਜਿੱਥੋਂ ਦਾ ਬੇਅੰਤਾ ਸੀ ਬੁੱਚੜ, ਔਰ ਅਵਤਾਰ ਸਿੰਘ ਦਾਊ ਮਾਜਰਾ ਦੇ ਪਿਤਾ ਨੇ ਪਹੁੰਚ ਕੱਢੀ ਉਹਦੇ ਤੱਕ, ਤੇ ਕੇਪੀ ਗਿੱਲ ਨੇ ਕਿਹਾ ਜੀ ਛੱਡ ਦਿੰਨੇ ਤੇਰੇ ਮੁੰਡੇ ਨੂੰ, ਸਾਰੇ ਕੇਸ ਜਿਹੜਾ ਵਿਦਡਰਾ ਕਰ ਲਾਂਗੇ, ਕੁਛ ਨਹੀਂ ਕਹਿੰਦੇ, ਪਰ ਉਹਨੂੰ ਕਹੋ ਜੀ ਕਿਸੇ ਹੋਰ ਨੂੰ ਫੜਾ ਦੇ, ਉਹ ਕਿਸੇ ਚੰਗੇ ਨੂੰ। ਔਰ ਉਹਨੇ
ਪਿਓ ਪਿਓ ਹੁੰਦਾ, ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਹੋਏਗਾ ਕਿ ਭਾਈ ਚੰਡੀਗੜ੍ਹ ਪਹੁੰਚ ਗਿਆ ਪਿਓ, ਅੱਗੋਂ ਆਖਣ ਲੱਗਾ ਅਵਤਾਰ ਨੂੰ ਕਿ ਵੀ ਉਹ ਕਹਿੰਦੇ ਨੇ ਵੀ ਆਪਣੇ ਨਾਲ ਦਾ ਕੋਈ ਵੱਡਾ ਨਾਮੀ ਸਿੰਘ ਫੜਾ ਦੇ, ਪੱਕੀ ਖਲਾਸੀ ਹੋ ਜੂ। ਜਦੋਂ ਤਸ਼ੱਦਦ ਦੇ ਝੰਬੇ ਨਾਲ ਗੱਲ ਕੀਤੀ, ਇਹ ਹੁਣ ਤਸ਼ੱਦਦ ਦੇ ਵਿੱਚ ਪੂਰੀ ਤਰ੍ਹਾਂ ਝੰਬਿਆ ਹੋਇਆ ਅਵਤਾਰ ਸਿੰਘ ਦਾ ਉਹ ਮਾਜਰਾ, ਪਿਓ ਨੇ ਇਹ ਗੱਲ ਕੀਤੀ ਤਾਂ ਆਖਣ ਲੱਗਾ ਬਾਪੂ ਦਸਮ ਪਿਤਾ ਦੇ ਦਰਬਾਰ ਵਿੱਚ ਝੂਠੇ ਥੋੜੇ ਹੀ ਪੈਣਾ, ਵੇਖੀ ਜਾਊ ਜੋ ਹੋਊ, ਆਪਣਿਆਂ ਨਾਲ ਦਗਾ ਨਹੀਂ, ਫਿਰ ਅਣਪਛਾਤਾ ਦਰਸਾ ਫੂਕ ਦਿੱਤਾ। ਉਹਨੂੰ ਦਾਊ ਮਾਜਰੇ ਨੂੰ ਟੌਰਚਰ ਕਰਕੇ ਉਹਦੀ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ। ਬੀਤ ਜਾਣੀਆਂ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ ਟੋਲਦਾ ਰਵੀਂ, ਚਲੇ ਜਾਵਾਂਗੇ ਨਾ ਮੁੜ ਆਵਾਂਗੇ, ਵਾਰੋ ਵਾਰੀ ਦਰ ਭਾਵੇਂ ਖੋਲਦਾ ਰਵੀਂ। ਫਿਰ ਉਹਨਾਂ ਨੇ ਹੁਣ ਮਾਤਾ ਚਰਨਜੀਤ ਕੌਰ ਜਿਨ੍ਹਾਂ ਦੇ ਸਾਥ ਨਾਲ ਦਾ ਆਪਣਾ ਪਤੀ ਗਿਆ, ਪੁੱਤਰ ਗਿਆ, ਸਾਰੀ ਰਾਤ ਤੇਰਾ ਤੱਕਦੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨਵੇ, ਪਹਿਲੋਂ ਨਾਲ ਦਾ ਮੁੱਕ ਗਿਆ ਹੁਣ ਪੁੱਤਰ। ਕਿਆ ਕੈਫੀਅਤ, ਕਿਆ ਮਨੋ ਅਵਸਥਾ ਹੈ ਇੱਕ ਮਾਂ ਦੀ, ਲਫ਼ਜ਼ਾਂ ਤੋਂ ਪਰੇ। ਬਿਲਕੁਲ ਕਹਾਣੀਆਂ ਲੰਮੀਆਂ ਪਰ ਅਖੀਰ ਇਸ ਕਿਸਮਤ ਡਾਢੀ ਹੱਥੋਂ ਬੜੇ ਖਵਾਰ ਹੋਏ। ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ। ਹੁਣ ਕੀਕਨ ਕਰੀਏ ਸਬਰ ਸਮੁੰਦਰੋਂ ਪਾਰ ਦਾ, ਮੈਨੂੰ ਦਰਦਾਂ ਵਾਲਾ ਦੇਸ਼ ਆਵਾਜ਼ਾਂ ਮਾਰਦਾ। ਵਾਕਿਆ ਹੀ ਬੜਾ ਔਖਾ ਹੈ ਉਦੋਂ ਸਬਰ ਕਰਨਾ ਜਦੋਂ ਆਖਰੀ ਵੇਰ ਆਪਣੀ ਮਿੱਟੀ ਅਤੇ ਆਪਣੀ ਮਾਂ ਦੀ ਬੁੱਕਲ ਵੀ ਨਸੀਬ ਨਾ ਹੋਵੇ। ਸੋ ਸਰ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ 4 ਸਾਈਡ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਆ ਬ੍ਰੇਕ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਕੂਮਤ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਨੂੰ ਵੀ ਰਗੜਨ ਦੇ ਲਈ ਜਿਹੜੇ ਕਈ ਗੁੰਦਾਣੀਆਂ ਉਹ ਗੁੰਦ ਰਹੀ ਹੈ। ਇਸ ਸੰਬੰਧੀ ਸਾਨੂੰ UK ਤੋਂ ਬੀਬੀ ਪ੍ਰੀਤ ਕੌਰ ਜੀ ਦਾ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੀਆਂ ਸਾਨੂੰ ਲਿਖਤਾਂ ਵਸੂਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਕੋਈ ਨਾ ਕੋਈ ਕਨਸੈਪਟ ਹੁੰਦਾ ਹੈ ਜਾਂ ਕੋਈ ਨਾ ਕੋਈ ਕ੍ਰੀਏਟਿਵ ਸੁਝਾਅ ਹੁੰਦੇ ਨੇ, ਉਹਨਾਂ ਨੂੰ ਅਸੀਂ ਸਪੇਸ ਦਿੰਦੇ ਹਾਂ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਨਾਲ ਗਲੋਬਲੀ ਉਹ ਵੀਰ ਭੈਣਾਂ ਜਿਹੜੇ ਸੱਚਮੁੱਚ ਸੋਚਵਾਨ ਨੇ, ਜਿਹੜੇ ਬ੍ਰਾਹਮਣਵਾਦ ਦੀਆਂ ਸਾਰੀਆਂ ਹੀ ਅੰਦਰੂਨੀ ਸਾਮ-ਦਾਮ ਦੰਡ ਭੇਦ ਨੀਤੀਆਂ ਨੂੰ ਵੀ ਸਮਝਦੇ ਨੇ। ਗਲੋਬਲ ਜੋ ਚੇਂਜ ਹੋ ਰਹੀ ਹੈ ਉਸ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਸਾਡੇ ਲਈ ਕਿਵੇਂ ਅਸੀਂ ਉਸ ਚੋਂ ਆਪਣਾ ਰਸਤਾ ਬਣਾਉਣਾ ਹੈ, ਆਪਣੀ ਡਗਰ ਅਸੀਂ ਕਿਵੇਂ ਮੰਜ਼ਿਲ ਤੱਕ ਪਹੁੰਚਣ ਲਈ ਕਿਸ ਡਗਰ ਤੇ ਤੁਰਨਾ। ਸੋ ਅੱਜ ਪਹਿਲੀ ਵਾਰ ਸਾਨੂੰ UK ਤੋਂ ਭੈਣ ਜੀ ਪ੍ਰੀਤ ਕੌਰ ਜਿਹੜੇ ਸਾਡੇ ਨਾਲ
ਜੁੜਦੇ ਹੋਣਗੇ ਪ੍ਰੋਗਰਾਮ ਦੇ। ਉਹਨਾਂ ਨੇ ਲਿਖਤ ਭੇਜੀ ਹੈ ਜਿਹੜੀ ਬੇਸ਼ੱਕ ਉਸ ਦੇ ਵਿੱਚ ਕੁਝ ਨੁਕਤੇ ਜਿਹੜੇ ਨੇ ਉਹ ਗੋਝ ਨੇ, ਲੇਕਿਨ ਮੈਂ ਇਹ ਸਮਝਿਆ ਕਿ ਵੀ ਪਹਿਲੀ ਵਾਰ ਉਹਨਾਂ ਦੀ ਸਾਨੂੰ ਲਿਖਤ ਆਈ ਹੈ। ਅਸੀਂ ਗੋਝ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਰਹੱਸਮਈ ਨੇ, ਜਿਹੜਾ ਇੰਟਰਪ੍ਰੀਟੇਸ਼ਨ ਜਿਸ ਦੀ ਸ਼ਾਇਦ ਹਾਂ। ਸੋ ਉਹਨਾਂ ਨੇ ਕਿਉਂਕਿ ਇੱਕ ਲਫ਼ਜ਼ ਜਦੋਂ ਫਾਰਮਰ ਮੂਵਮੈਂਟ ਚੱਲ ਰਹੀ ਸੀ ਤਾਂ ਇੰਡੀਅਨ ਗਵਰਨਮੈਂਟ ਨੇ ਬੜਾ ਪਪੂਲਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਬਾਹਰਲੇ ਜਿਹੜੇ ਸੈਲੀਬ੍ਰਿਟੀ ਸੀ ਜਿਨ੍ਹਾਂ ਨੇ ਫਾਰਮਰ ਮੂਵਮੈਂਟ ਦੀ ਸਪੋਰਟ ਕੀਤੀ ਸੀ ਉਹਨਾਂ ਨੂੰ ਵੀ ਨਾਲ ਇਹ ਕਹਿ ਕੇ ਕਿ ਜੀ ਟੂਲ ਕਿਟ, ਇਹ ਉਦੋਂ ਸਮਝ ਆਇਆ ਕਿ ਵੀ ਇਹ ਟੂਲ ਕਿਟ ਕੀ ਹੁੰਦੀ ਹੈ, ਕਾਫੀ ਉਹਨੂੰ ਪ੍ਰੋਪੇਗੇਟ ਕੀਤਾ ਗਿਆ। ਫਿਰ ਹੁਣ ਇੱਕ ਜਦੋਂ ਕਿ ਇੱਕ ਪਾਸੇ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਲਫ਼ਜ਼ ਬੜਾ ਕਾਮਨ ਹੋਣਾ ਸ਼ੁਰੂ ਹੋ ਗਿਆ, ਉਦੋਂ ਕੁਝ ਮਹੀਨੇ ਪਹਿਲਾਂ ਤੱਕ ਤਾਂ ਇਹ ਰੇਅਰਲੀ ਸੁਣਿਆ ਜਾਂਦਾ ਸੀ। ਸੋ ਟੂਲ ਕਿਟ ਤਾਂ ਹੁਣ ਹੈ ਕਿ ਭਾਈ ਕਿਵੇਂ ਇਹ ਪ੍ਰਭਾਵਿਤ ਕਰਦੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਵੇਂ ਕਿਵੇਂ ਕਰਨਾ ਹੈ। ਸੋ ਇਹਨਾਂ ਨੇ ਭੈਣ ਜੀ ਪ੍ਰੀਤ ਕੌਰ ਉਹਨਾਂ ਨੇ 2 ਟੂਲ ਕਿਟਸ ਇੰਡੀਆ ਦੀਆਂ ਕੀ ਨੇ ਔਰ ਇਹ 5 ਮਹੀਨੇ ਦੇ ਪੀਰੀਅਡ 'ਚ ਉਹਨਾਂ ਨੇ ਕਿਹਾ ਕਿ ਮਾਈ ਆਬਜ਼ਰਵੇਸ਼ਨ देयर इज फेज 1 एंड 2 इन द लास्ट 5 months पीरियड। और ਉਹਦੇ 'ਚ ਟੂਲ ਕਿਟ फेज 1 ਉਹਨਾਂ ਨੇ ਕਿਹਾ सक्सेसफुल de-dollarization which distanced US from India, Bhai Amritpal Singh and subsequent intentional unrest in Punjab to make remaining 6 leave Punjab। मेरा ख्याल शायद US ना वो कहना चाहते हों, अस कहना चाहते हों, पर लिखा US ही है क्योंकि अगों कोई US की बहुत क्लैरिफिकेशन नहीं है। सक्सेसफुल de-dollarization which distanced US from India, US ही होएगा। भाई अमृतपाल सिंह and subsequent intentional unrest in Punjab to make remaining 6 leave Punjab, planned drive out attacks on Muslim using love jihad। कि ਇੱਕੋ ਵੇਲੇ ਦੋਨਾਂ ਨੂੰ ਟਾਰਗੇਟ ਸੀ, ਅਮਰਿਤਪਾਲ ਸਿੰਘ ਵਾਲੇ ਦੇ ਮਾਮਲੇ 'ਚ ਪੰਜਾਬ 'ਚ ਸਿੱਖਾਂ ਨੂੰ ਤਾਂ ਕਿ ਮਾਸ ਮਾਈਗ੍ਰੇਸ਼ਨ ਹੋਏ ਉਹ ਸਾਰੇ 'ਚੋਂ, ਔਰ ਦੂਸਰੇ ਪਾਸੇ ਲਵ ਜਿਹਾਦ ਦੇ ਨਾਂ ਥੱਲੇ ਮੁਸਲਮਾਨਾਂ ਨੂੰ। ਔਰ ਡੀ-ਡਾਲਰਾਈਜੇਸ਼ਨ ਜਦੋਂ ਇਹਨਾਂ ਨੇ ਕੀਤੀ ਹੈ ਔਰ ਉਸ 'ਚ ਈਵਨ ਅਮਰੀਕਾ ਦੇ ਨਾਲ ਵੀ ਕੀ ਹੈ ਡਿਸਟੈਂਸ ਕਰਨ ਦੀ ਲਾਈਨ ਅੱਗੇ ਅਸੀਂ ਦੇਖਦੇ ਹਾਂ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਟੂਲ ਕਿਟ ਨੂੰ ਉਹਨਾਂ ਨੇ ਅਮੈਂਡ ਕੀਤਾ, ਅਮੈਂਡਡ ਟੂਲ ਕਿਟ ਫੇਜ਼ 2, ਮੈਸਿਵ ਯੂ ਟਰਨ ਆਫ ਸਟਾਪਿੰਗ ਪਰਸੀਕਿਊਸ਼ਨ ਆਫ ਮੁਸਲਿਮਸ ਐਂਡ ਸਿਗਨੀਫਿਕੈਂਟ ਸ਼ਿਫਟ ਫਰਮ ਫੇਜ਼ 1 to 2। ਕਿ ਵੀ ਜਿਹੜਾ ਮੁਸਲਮਾਨਾਂ ਦੇ ਖਿਲਾਫ ਖੋਲ੍ਹਿਆ ਗਿਆ ਸੀ ਫਰੰਟ, ਉਹਨੂੰ ਉਹਨਾਂ ਨੇ ਯੂ ਟਰਨ ਲੈ ਲਿਆ, ਉਹਨੂੰ ਰੋਕ ਦਿੱਤਾ ਵਕਤੀ ਤੌਰ ਤੇ। ਐਜ਼ ਏ ਰਿਜ਼ਲਟ ਵੀ ਸੀ ਇੰਟੈਂਸ਼ਨਲ ਸਰਕਸ Hindu Tavi Parliament panel to emphasize economic ties with Pakistan and Rajnath's statement for US disappearance of UCC talks. Statement for US disappearance of UCC talks ਕਿ ਬਈ ਉਹਨਾਂ ਨੇ ਕਿਵੇਂ ਰਾਜਨਾਥ ਸਿੰਘ ਨੇ ਇੱਕ ਅਸੀਂ ਇਹਨੂੰ ਡਿਸਕਸ ਕੀਤਾ ਸੀ ਔਰ ਮੈਨੂੰ ਵੀ ਨਹੀਂ ਸੀ ਸਮਝ ਆਇਆ ਕਿ ਵੀ ਇਹ ਪਾਰਲੀਮੈਂਟਰੀ 2 ਪੈਨਲ ਉਹ ਇੱਕ ਪਾਸੇ ਕਹਿ ਰਹੇ ਨੇ ਜੀ ਪੀਪਲ ਟੂ ਪੀਪਲ ਕੰਟੈਕਟ ਵਧਾਓ, ਇਹ ਦੂਸਰੇ ਪਾਸੇ ਜਿਹੜੇ ਨੇ ਉਹ ਰਾਜਨਾਥ ਸਿੰਘ ਜਾ ਕੇ ਉੱਥੇ ਲਦਾਖ 'ਚ LOC ਕ੍ਰਾਸ ਕਰਨ ਦੀ ਧਮਕੀ ਵੀ ਦੇ ਰਹੇ। ਸੋ ਕਈ ਵਾਰੀ ਜਿਹੜੀ ਟੂਲ ਕਿਟ ਬਣਾਈ ਹੁੰਦੀ ਹੈ ਹਾਲਾਤ ਜਿਸ ਕਿਸਮ ਦੇ ਹੁੰਦੇ ਨੇ ਉਹਦੇ 'ਚ ਉਹਦੀ ਅਮੈਂਡਮੈਂਟ ਵੀ ਹੁੰਦੀ ਹੈ। ਫਿਰ ਉਹ ਕਹਿੰਦੇ ਨੇ ਵੀ ਆਲ ਨਿਊ that Hindu Tavi long-term position about Pakistan was to strangulate Pak economically। और उन्होंने जुबेर साहब का मैसेज में देख रहा ਸੀ, उन्होंने कहा भी इस गल का ध्यान रहे भी ਜਿਹੜੇ ਪਾਕਿਸਤਾਨ ਦਾ ਖਾਤਮਾ ਚਾਹੁੰਦੇ ਨੇ, ਪਾਕਿਸਤਾਨ ਦੇ ਵਿਰੋਧੀ ਨੇ, ਉਹੀ ਸਿੱਖਾਂ ਦੇ ਵਿਰੋਧੀ ਵੀ ਨੇ, ਉਹੀ ਖਾਲਿਸਤਾਨ ਦੇ ਖਿਲਾਫ ਵੀ ਨੇ। ਔਰ ਕੱਲੀ ਇਹ ਗੱਲ ਨਹੀਂ ਹੈ, ਇੱਕ ਪੀਰੀਅਡ ਸੀ, ਹੁਣ ਤਾਂ US ਕਾਂਗਰਸ 'ਚ ਲੌਬੀ ਦਾ ਡਿਫਰੈਂਟ ਪੈਟਰਨ ਹੋ ਗਿਆ ਕਿ ਜਿਹੜੇ ਸਿੱਖਾਂ ਦੇ ਹਮਾਇਤੀ ਸੀ ਖਾਲਿਸਤਾਨ ਦੇ, ਉਹੀ ਪਾਕਿਸਤਾਨ ਕਾਕਸ US ਕਾਂਗਰੈਸ਼ਨਲ ਕਾਕਸ ਸੀ, ਹੁਣ ਤਾਂ ਨਹੀਂ ਹੈ, ਉਸ ਦਾ ਵੀ ਹਿੱਸਾ ਸੀ। ਕਿਉਂਕਿ ਅਲਟੀਮੇਟਲੀ ਜੇ ਉਹਨਾਂ ਨੇ ਪਾਕਿਸਤਾਨ ਨੂੰ ਟੋਲਰੇਟ ਨਹੀਂ ਕੀਤਾ ਤੇ ਸਿੱਖਾਂ ਨੂੰ ਉਹ ਕਿਉਂ ਉਸ ਲਾਈਨ ਦੇ ਉੱਤੇ ਇੱਕ ਹੋਰ ਮੁਲਕ ਬਣਾ ਕੇ ਦੇਣ ਜਾਂ ਉਹ ਸਿੱਖ ਬਣਾ ਸਕਣ, ਇਸ ਨੂੰ ਕਦੇ ਟੋਲਰੇਟ ਵੀ ਕਰ। ਸੋ ਇਹਦੇ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਹਮੇਸ਼ਾ ਇਹੀ ਚਾਹਿਆ ਕਿ ਪਾਕਿਸਤਾਨ ਨੂੰ ਫਿਜ਼ੀਕਲੀ ਐਲੀਮੀਨੇਟ ਕਰ ਦਿਓ, ਜੇ ਨਹੀਂ ਹੁੰਦਾ ਤਾਂ ਇਕਨੋਮਿਕਲੀ ਸਟ੍ਰੈਂਗੂਲੇਟ ਕਰੋ। As soon as they took Bhai Amritpal in, their tone changed and they came out aggressively and open to play against the 6 other minorities and Pakistan। ਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਦੀ ਜਦੋਂ ਆਵਾਜ਼ ਨੂੰ ਉਹਨਾਂ ਨੇ ਕ੍ਰਸ਼ ਕਰ ਦਿੱਤਾ, ਫਿਰ ਉਹ ਖੁੱਲ੍ਹ ਕੇ ਆ ਗਏ ਸਿੱਖਾਂ ਦੇ ਖਿਲਾਫ ਵੀ
ਪਾਕਿਸਤਾਨ ਦੇ ਖਿਲਾਫ ਵੀ ਤੇ ਦੂਸਰੀਆਂ ਮਾਈਨੋਰਿਟੀ ਜਿਵੇਂ ਅਸੀਂ ਮਨੀਪੁਰ ਚ ਈਸਾਈਆਂ ਦੇ ਖਿਲਾਫ ਪਰਸੀਕਿਊਸ਼ਨ ਦਾ ਦੌਰ ਦੇਖ ਰਹੇ ਹਾਂ ਕਿ ਟ੍ਰਾਈਬ ਨਾਲ ਕੀ ਹੋ ਰਿਹਾ। They became overconfident because they were able to convince many countries to use Indian currency. ਹੁਣ ਕਈ ਪਾਸੇ ਇਹ ਅੰਡਰਹੈਂਡ ਚੱਲ ਰਿਹਾ ਹੋਇਆ ਕਿ ਹਾਲਾਂ ਰਸ਼ੀਆ ਨਾਲ ਇਹਨਾਂ ਦੀ ਡੀਲ ਥਰੂ ਨਹੀਂ ਹੋਈ ਕਿ ਉਹਨਾਂ ਦੇ ਰੂਬਲ ਔਰ ਇੰਡੀਅਨ ਪਰ UAE ਨਾਲ ਕਰ ਲਿਆ ਇਹਨਾਂ ਨੇ, ਹੋਰ ਵੀ ਕੁਝ ਮੁਲਕਾਂ ਨਾਲ ਕਿ ਜੀ ਇੰਡੀਅਨ ਕਰੰਸੀ ਨਾਲ ਜਿਹੜਾ ਉਹ ਟ੍ਰੇਡ ਕਰਨਗੇ ਔਰ ਉਹਨਾਂ ਦੀ ਜਿਹੜੀ ਕਰੰਸੀ ਆ ਉਹਨਾਂ ਮੁਲਕਾਂ ਦੀ ਉਹ ਇੰਡੀਆ ਐਕਸੈਪਟ ਕਰੇਗਾ। ਅੱਛਾ, ਬਟ Obama's statement and Antony Blinken's visit to China, assuring China about Taiwan and keeping business in China, has made Hindutavis change their game plan, and their amended toolkit of phase 2 has had to brought in primarily to keep US and China both away from Pakistan. ਇਹ ਵੀ ਥੋੜੀ ਐਲੈਬੋਰੇਸ਼ਨ ਬੀਬੀ ਪ੍ਰੀਤ ਕੌਰ ਜੀ ਤੁਸੀਂ ਕਰਨਾ ਕਿ ਕਿਵੇਂ ਤੁਸੀਂ ਦੇਖਦੇ ਹੋ, ਪਰ ਉਹਨਾਂ ਦਾ ਇਹ ਸੀ ਕਿ ਵੀ ਜਿਹੜੀ ਉਹਨਾਂ ਦੀ ਟੂਲ ਕਿਟ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਫੜਨ ਤੋਂ ਬਾਅਦ ਖੁੱਲ੍ਹ ਕੇ ਉਹਨਾਂ ਨੇ ਦੁਨੀਆ ਭਰ 'ਚ ਸਿੱਖਾਂ ਦੇ ਖਿਲਾਫ ਮੁਹਿੰਮ ਵਿੱਢੀ, ਪਰ ਇਧਰੋਂ ਅਮਰੀਕਾ ਔਰ ਚੀਨ ਦੋਨਾਂ ਨੂੰ ਪਾਕਿਸਤਾਨ ਤੋਂ ਦੂਰ ਕਰਨ ਦੇ ਲਈ ਜਿਹੜੀ ਹੈ ਉਹਨਾਂ ਨੇ ਆਪਣੀ ਅਮੈਂਡਮੈਂਟ ਕੀਤੀ ਆਪਣੀ ਟੂਲ ਕਿਟ ਦੇ ਵਿੱਚ। ਦੇਅਰਫੋਰ they have started this intentional circus to portraying themselves as being lovey-dovey and portraying India and Pakistan to having people to people contact। ਜਿਹੜੀ ਉਹਨਾਂ ਦੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਹੈ ਜੀ ਲੋਕਾਂ ਦੀ ਲੋਕਾਂ ਨਾਲ ਗੱਲਬਾਤ ਹੋਏ। This can be seen in their sham parliamentary group recommendations. My concern that cash stripped Pakistan seeing this as an opportunity and getting lured by the lucrative offer but ultimately Pakistan might have to undergo the same ordeal as the Sikhs, Muslims and other minorities if they are not being cautious। ਹੁਣੇ ਬੀਬੀ ਪ੍ਰੀਤ ਕੌਰ ਨੇ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੂੰ ਕਿਹਾ ਵੀ ਇਸ ਟ੍ਰੈਪ 'ਚ ਨਾ ਫਸਣਾ ਕਿਉਂਕਿ ਇਹ ਤੁਹਾਡੇ ਨਾਲ ਲਵੀ ਡਵੀ ਹੋ ਕੇ ਮੈਸੇਜ ਕੋਈ ਕਿਸੇ ਨੂੰ ਕੋਈ ਹੋਰ ਦੇਣਾ ਚਾਹੁੰਦੇ ਨੇ, ਇਹ ਲਿਓਰ ਕਰਨ ਦੀ ਲਾਈਨ ਹੈ। Who knows better than us that eventually Hindutavis will destroy Pakistan as they have done with others। ਕਿ ਵੀ ਉਹਨਾਂ ਦੇ ਅਖੰਡ ਭਾਰਤ ਤੋਂ ਤਾਂ ਉਹਨਾਂ ਨੇ ਜਿਹੜੀ ਨਵੀਂ ਪਾਰਲੀਮੈਂਟ ਬਿਲਡਿੰਗ ਬਣਾਈ ਹੈ ਉਹਦੇ 'ਚ ਉਹੀ ਨਕਸ਼ਾ ਹੀ ਉਹਨਾਂ ਦਾ ਦੱਸਦਾ ਹੈ ਵੀ ਨਾ ਉਹਨਾਂ ਨੇ ਪਾਕਿਸਤਾਨ ਨੂੰ ਟੋਲਰੇਟ ਕੀਤਾ ਕਰਨਾ, ਨਾ ਬੰਗਲਾਦੇਸ਼ ਨੂੰ, ਈਵਨ ਨੇਪਾਲ ਤੱਕ ਉਹਨੂੰ ਉਹ ਆਪਣੇ ਅਖੰਡ ਭਾਰਤ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ। From this year March April onwards infiltration of RAW into cracked army of Pakistan। ਕਿ ਵੀ ਰਾਹ ਦੀ ਕਿਵੇਂ ਇਨਫਿਲਟ੍ਰੇਸ਼ਨ ਹੈ ਕਿਉਂਕਿ ਇਹ ਕੋਈ ਸ਼ੱਕ ਨਹੀਂ ਹੈ ਕਿ ਜੋ ਪਿਛਲੇ ਪੀਰੀਅਡ 'ਚ ਇਮਰਾਨ ਖਾਨ ਦੇ ਜਾਣ ਤੋਂ ਬਾਅਦ ਔਰ ਜੋ ਕੁਝ ਉੱਥੇ ਚੱਲ ਰਿਹਾ ਹੈ ਉਹਦੇ 'ਚ ਕਿਤੇ ਨਾ ਕਿਤੇ ਫੌਜ ਦੇ ਵਿੱਚ ਵੀ ਆਪਸੀ ਪਾਕਿਸਤਾਨ ਦੇ ਵਿੱਚ ਥੋੜੀ ਬਹੁਤ ਕਸ਼ੀਦਗੀ ਅਪਰ ਰੈਂਕਸ ਲੋਅਰ ਰੈਂਕਸ ਜ਼ਰੂਰ ਹੈ ਜਿਹਦੇ 'ਚ ਉਹਨਾਂ ਦਾ ਜਿਹਦਾ ਉਹਨਾਂ ਨੇ ਮੈਂਸ਼ਨ ਕੀਤਾ। ਫਿਰ ਉਹਨਾਂ ਨੇ ਕੋਈ ਹਵਾਲਾ ਦਿੱਤਾ ਹੈ ਸਾਜਿਦ ਤਰਾਰ ਦਾ ਜਿਹੜੇ ਅਮਰੀਕਾ ਬੇਸਡ ਜਰਨਲਿਸਟ ਹੈ ਔਰ ਉਹਨਾਂ ਨੇ ਡਾਕਟਰ ਕਮਰ ਚੀਮਾ ਜਿਹੜਾ ਦੇ ਸੰਬੰਧੀ ਕੋਈ ਡਾਇਲੌਗ ਦਾ ਜ਼ਿਕਰ ਕੀਤਾ ਸੈਮੀ ਕੋਡਡ ਲੈਂਗੁਏਜ that backdoor meetings are held in Dubai over POK। Dr. Chima is a known journalist having close ties with Pakistan journal। कुछ ना कुछ ऐसा पिछले पीरियड भी चलता रहा कि भी जिथे की है की नहीं है, मैं इस सेक्टर च नहीं कुछ कहना चाहता। Straight after this many developments kind of confirming that Chanakya नीति is highly active। For instance ਹੁਣ ਉਹਨਾਂ ਨੇ ਚਾਣਕਿਆ ਨੀਤੀ ਕਿਵੇਂ ਐਕਟਿਵ ਹੈ ਉਹਦੇ ਕੁਝ ਨੁਕਤੇ ਦਿੱਤੇ ਨੇ। YouTubers filming from LOC about Hindu temple and residents of Pakistan occupied Kashmir mainly knocking the Pak down for underdevelopment in that region। ਹੁਣ ਇਹ ਕਿਉਂਕਿ POK ਹੀ ਇੰਡੀਆ ਯੂਜ਼ ਕਰਦਾ ਸੋ ਇਹ ਟਰਮ ਉਹਨਾਂ ਨੇ ਯੂਜ਼ ਕੀਤੀ ਹੈ। ਹੁਣ ਉਹ ਸ਼ਾਰਦਾ ਪੀਠ ਜਿਹੜੀ ਦੂਸਰੇ ਪਾਸੇ ਆਜ਼ਾਦ ਕਸ਼ਮੀਰ ਦੇ ਵਿੱਚ ਉੱਥੋਂ ਯੂਟਿਊਬਰ ਕਹਿ ਰਹੇ ਨੇ ਜੀ ਉਹ ਕਹਿ ਰਹੇ ਨੇ ਜੀ ਦੇਖੋ ਸਾਡੇ ਤਾਂ ਕੋਈ ਡਿਵੈਲਪਮੈਂਟ ਹੀ ਨਹੀਂ ਹੋਈ ਜਾਂ ਦੂਜੇ ਨਹੀਂ ਹੋਈ, ਪਰ ਉੱਥੇ ਹੀ ਜਦੋਂ ਯੂਟਿਊਬਰ ਕਰ ਰਿਹਾ ਸੀ ਰਿਕਾਰਡ ਤੇ ਇੱਕ ਲਾਹੌਰੀ ਬੀਬੀ ਜਿਹੜੀ ਉੱਥੇ ਗਈ ਹੋਈ ਸੀ ਉਹਨੇ ਯੰਗ ਯੂਟਿਊਬਰ ਨੂੰ ਕਿਹਾ ਕਿ ਵੀ ਸੋ ਵਟ ਦਾ ਇੰਡੀਆ ਹੈਜ਼ ਡਨ ਸੋ ਮਚ ਆਫ ਅ ਡਿਵੈਲਪਮੈਂਟ ਬਿਕਾਜ਼ ਬ੍ਰਿਟਿਸ਼ਰਸ ਆਲਸੋ ਡਿਡ during their tyrant rule। She added, so shall we give
Pakistan occupied Kashmir to India? No, just because they have done development. उन्होंने कहा जी ब्रिटिशर्स ने किहड़ियां उन्होंने नहरां बनाईयां, ट्रेनां लिआंदियां, दूजा सड़कां बनाईयां, ਇਹਦਾ ਮਤਲਬ ਉਹਨਾਂ ਦਾ ਰਾਹ ਚੰਗਾ ਸੀ ਵੀ ਜੇ ਤੁਸੀਂ ਡਿਵੈਲਪਮੈਂਟ ਜ਼ਿਆਦਾ ਹਾਲਾਂ ਡਿਵੈਲਪਮੈਂਟ ਵੀ ਕੀ ਕੀਤੀ ਹੈ, ਕਸ਼ਮੀਰੀਆਂ ਦਾ ਕੀ ਹਾਲ ਕੀਤਾ ਹੋਇਆ। ਉਹਨੇ ਕਿਹਾ ਇਹਦਾ ਮਤਲਬ ਹੈ ਵੀ ਤੁਸੀਂ ਆਜ਼ਾਦ ਕਸ਼ਮੀਰ ਅਸੀਂ ਤੁਹਾਡੇ ਨਾਲ ਰਲ ਜਾਾਂਗੇ, ਬਿਲਕੁਲ ਨਹੀਂ। ਉਹਨੇ ਕਿਹਾ ਵੀ ਉਹਦੀ ਯੂਟਿਊਬਰ ਦੀ ਫੂਕ ਕੱਢ ਦਿੱਤੀ। ਪਰ ਇਸ ਥਾਟ ਨੂੰ ਵਾੜਿਆ ਜਾ ਰਿਹਾ ਔਰ ਮੈਂ ਵੀ ਦੇਖ ਰਿਹਾ ਕਿ ਕੁਝ ਸਾਡੇ ਪਾਕਿਸਤਾਨੀ ਭਰਾ ਭੈਣ ਹੁਣ ਉਸ ਸੁਰ ਦੇ ਵਿੱਚ ਸਖਤ ਅੰਦਾਜ਼ 'ਚ ਗੱਲ ਨਹੀਂ ਕਰਦੇ। ਉਹਨਾਂ ਨੂੰ ਵੀ ਲੱਗਦਾ ਹੈ ਵੀ ਇੰਡੀਆ ਪਤਾ ਨਹੀਂ ਕਿੱਥੇ ਪਹੁੰਚ ਗਿਆ, ਇੰਨਾ ਡਿਵੈਲਪ, ਅਸੀਂ ਵੀ ਡਿਵੈਲਪ ਹੋਈ ਹੈ। ਇਹ ਠੀਕ ਨਹੀਂ ਹੈ। ਬਿਲਕੁਲ ਠੀਕ ਕਿਹਾ ਵੀ ਇਹ ਲਿਓਰ ਹੈ ਔਰ ਇਹਦੇ ਜੇ ਫਸ ਗਏ ਤੇ ਫਿਰ ਬ੍ਰਾਹਮਣ ਜਿਹੜਾ ਉਹ ਚੂਸ ਕੇ ਪਰੇ ਮਾਰੇਗਾ। ਵੀ ਆਲਸੋ ਸੀ ਕਿਲਿੰਗਸ ਆਫ ਕਸ਼ਮੀਰੀ ਫਰੀडम ਫਾਈਟਰਸ ਐਂਡ ਭਾਈ ਪੰਜਵੜ ਆਲ ਬੇਸਡ ਇਨ ਪਾਕਿਸਤਾਨ। ਇਹ ਸੀਰੀਅਸ ਮੈਟਰ ਹੈ। ਅਸੀਂ ਦਾ ਜ਼ਿਕਰ ਵੀ ਕੀਤਾ ਸੀ ਕਿ ਜੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਮਾਰਿਆ ਜਾਂਦਾ ਹੈ ਔਰ ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਕਰਾਚੀ ਦੇ ਵਿੱਚ, ਇਸਲਾਮਾਬਾਦ 'ਚ ਔਰ ਸ਼ਾਇਦ ਇੱਕ ਹੋਰ ਟਾਊਨ 'ਚ ਵੀ ਕਸ਼ਮੀਰੀ ਫਰੀडम ਫਾਈਟਰਸ ਵੀ ਮਾਰੇ ਗਏ। ਸੋ ਇਹਦਾ ਮਤਲਬ ਹੈ ਕਿ ਰਾਹ ਦੀ ਇਨਫਿਲਟ੍ਰੇਸ਼ਨ ਕੰਪਲੀਟ ਹੈ ਪਾਕਿਸਤਾਨ ਦੇ ਵਿੱਚ। ਇਹ ਮੈਨੂੰ ਨਹੀਂ ਸੀ ਪਤਾ ਜਿਹੜਾ ਉਹਨਾਂ ਨੇ ਇਮਰਾਨ ਰਿਆਜ਼ ਦੇ ਹਵਾਲੇ ਨਾਲ ਕਿਹਾ। ਇਮਰਾਨ ਰਿਆਜ਼ ਗਾਇਬ ਹੈ ਕਈ ਦੇਰ ਤੋਂ, ਉਹਨੂੰ ਕਿਹਨੇ ਚੁੱਕਿਆ, ਕੀ ਹੋਇਆ, ਇਹ ਕਾਫੀ ਉੱਥੇ ਸੀਰੀਅਸ ਇਸ਼ੂ ਹੈ। ਇਮਰਾਨ ਰਿਆਜ਼ ਵਾਜ਼ ਵੋਕਲ ਅਗੇਂਸਟ ਮੇਜਰ ਆਰੀਆ, ਹੀ ਹੈਜ਼ ਬੀਨ ਰਿਮੂਵਡ ਫਰਮ ਦਾ ਸੀਨ। ਹੁਣ ਇਹ ਗੌਰਵ ਆਰੀਆ ਨੇ ਕਿੰਨਾ ਜ਼ਹਿਰ ਉਗਲਦਾ ਸੀ ਪਾਕਿਸਤਾਨ ਦੇ ਖਿਲਾਫ ਵੀ, ਔਰ ਹੁਣ ਉਹ ਕਿੰਨਾ ਜ਼ਹਿਰ ਉਹਨੇ ਇਹ ਹਰਦੀਪ ਸਿੰਘ ਨਿੱਜਰ ਜਾਂ ਅਵਤਾਰ ਸਿੰਘ ਖੰਡਾ ਜਾਂ ਪਰਮਜੀਤ ਸਿੰਘ ਪੰਜਵੜ ਤੋਂ ਬਾਅਦ ਹੁਣ ਤੱਕ ਵੀ ਕਿਸ ਕਿਸਮ ਦਾ ਜਿਹੜਾ ਉਹ ਜ਼ਹਿਰ ਉਗਲ ਰਿਹਾ। ਔਰ ਇਹਨਾਂ ਦਾ ਕਹਿਣਾ ਕਿ ਵੀ ਇਮਰਾਨ ਰਿਆਜ਼ ਉਹਨੂੰ ਚੈਲੰਜ ਕਰਦਾ ਸੀ, ਉਹਨੂੰ ਵੀ ਪਾਸੇ ਕਰ ਦਿੱਤਾ ਗਿਆ। More news by Pakistan side to make Pakistan look bad and against the minorities. For instance, banning the holy and demolition of Hindu temple types of news appears in this very period, which appears to me which has already been compromised. और ये तुसी देखोगे एकदम होया जी उत्थे होली ते फलानी यूनिवर्सिटी बैन करता है, फिर कन्वर्जन दा कोई दूजे तीजे इस किस्म दी खबरां प्लांट ਹੁੰਦੀਆਂ ਰਹਿੰਦੀਆਂ ਨੇ ਜਾਂ ਕੀਤੀਆਂ ਜਾਂਦੀਆਂ ਨੇ ਪਾਕਿਸਤਾਨ ਨੂੰ ਬੈਡ ਸ਼ੇਪ 'ਚ ਦਿਖਾਉਣ ਲਈ। ਉਹਦੇ 'ਚ ਉਹਨਾਂ ਨੇ ਜਿਹੜਾ ਆਪਣਾ ਏਜੰਟ ਮਨਜਿੰਦਰ ਸਿਰਸਾ ਰੱਖਿਆ ਹੋਇਆ ਦਿੱਲੀ ਵਾਲਾ, ਉਹਨੂੰ ਵੀ ਯੂਜ਼ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਅਪਾਰਟ ਫਰਮ ਆਲ ਦਾ ਗੇਮਸ they are also consciously brainwashing Sikhs that you were created to protect Hindus, so just get lost and keep doing it. ਉਹ ਉਹਨਾਂ ਦੇ ਕਿੰਨੇ ਜਾਲੀ YouTube ਚੈਨਲਾਂ ਤੇ ਸਿੱਖੀ ਦੀ ਇੰਟਰਪ੍ਰੀਟੇਸ਼ਨ ਹੀ ਟੋਟਲੀ ਡਿਫਰੈਂਟ, ਉਹਦੇ ਜੀਵਨ ਨਿਹੰਗ ਬਾਣੇ ਵਾਲਿਆਂ ਨੂੰ ਵੀ ਇਸਤੇਮਾਲ ਕਰ ਰਹੇ ਨੇ। ਔਰ ਕੁਛ ਨਿਹੰਗ ਜਿਹੜੇ ਇੱਥੇ ਵੱਡੇ ਕਥਾਵਾਚਕ ਬਣ ਕੇ ਵਿਚਰ ਰਹੇ ਸੀ, ਹੁਣ ਸਾਹਮਣੇ ਆ ਗਿਆ ਵੀ RSS ਦੇ ਨਾਲ ਕਿਹਦੇ ਸੰਬੰਧ ਕਿੱਥੇ ਜੁੜੇ ਹੋਏ ਨੇ। ਇਹ ਬਿਲਕੁਲ ਠੀਕ ਹੈ। ਫਰਾਡ Bageshwar has been asked to say the same thing to the Sikhs in the congregation that you were created to protect Hindus. ਇੱਕੋ ਛੋਕਰਾ ਜਿਹਾ ਬਾਗੇਸ਼ਵਰ ਜਿਹਨੂੰ ਬਿਠਾਇਆ ਹੁੰਦਾ ਹੈ, ਉਹਦੇ ਨਾਲ ਉਹ ਸਿੱਖੀ ਸਰੂਪ ਵਾਲੇ ਖੜੇ ਕਰਕੇ ਉਹ ਵੀ ਕਹਿ ਰਿਹਾ ਹੈ बागेश्वर भी कि सिखों को गुरु गोबिंद सिंह और सनातन हिंदू धर्म की रक्षा के लिए पैदा किया गया। और अखीर उन्होंने कहा so looks like the sole proprietors of Chanakya Niti have taken control of the Pakistan by throwing some bones in front of some sections of its generals. ਇਹ ਹੁਣ ਮੈਂ ਇਹਦੇ ਤੇ ਨਹੀਂ ਕੁਝ ਕਮੈਂਟ ਕਰ ਸਕਦਾ, ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਇਨਰੋਡਸ ਵਿਦਨ ਪਾਕਿਸਤਾਨ ਹਿੰਦੂ ਤਵੀਆਂ ਨੇ ਬਣਾਈਆਂ ਨੇ। ਹਿੰਦੂ ਤਵੀਜ਼ ਆਰ ਫਸਟ ਡੂਇੰਗ ਪੀਪਲ ਟੂ ਪੀਪਲ ਕੰਟੈਕਟ that is intentional circus, but this will bound to prove blunder for Pakistan as RSS ultimate intention will be to destroy Pakistan forever. So more मैं इस तो अगे मैं हूँ कुछ नहीं कहना है, पर भैन जी प्रीत कौर होरां ने अपने पॉइंट जिहड़ी इन्हां दी टूल किट है, टूल किट 2 पार्ट दे विच असीं शुक्रिया अदा करते हैं कि उन्होंने सानू लिखिया। जी डॉक्टर साहब तुहाडा बहुत बहुत शुक्रिया। सो अत्थे लैंड ब्रेक व्यूअर्स तुसां इसी तरह बने रहना, मिलते हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਸਿੱਖ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਲੱਗੀਆਂ ਹੋਈਆਂ ਹਨ ਔਰ HPC ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣਾ ਅਤੇ ਹੁਣ HPC ਦੇ ਕੁਝ ਮੁਲਾਜ਼ਮਾਂ ਰਾਹੀਂ EMPLOYEE ਯੂਨੀਅਨ ਬਣਾਉਣਾ ਇਸ ਕੜੀ ਦਾ ਹੀ ਹਿੱਸਾ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਕਸਰ ਮੈਂ ਜਿਸ ਦਿਨ ਮੰਡੇ ਥਰੂ ਫਰਾਈਡੇ ਪ੍ਰੋਗਰਾਮ ਕਰਨਾ ਹੁੰਦਾ ਹੈ ਤੇ ਮੈਂ ਇਹ ਜ਼ਰੂਰ ਦੇਖਦਾ ਕਿ ਅੱਜ ਪਿਛਲੇ 550 ਸਾਲ 555 ਸਾਲ ਦੀ ਸਿੱਖ ਹਿਸਟਰੀ ਦਾ ਕਿਹੜਾ ਅਹਿਮ ਦਿਨ ਹੈ। ਔਰ ਅੱਜ ਦੇ ਉੱਤੇ ਜਦੋਂ ਮੈਂ ਦੇਖ ਰਿਹਾ ਸੀ ਕਿ ਭਾਈ, ਔਰ ਇਹ 28 ਜੁਲਾਈ ਦੇ ਹਵਾਲੇ ਨਾਲ ਸੀ ਕਿ 28 ਜੁਲਾਈ 1925 ਨੂੰ, ਯਾਨੀ ਠੀਕ 98 ਸਾਲ ਪਹਿਲਾਂ, ਜਿਹੜਾ ਪੰਜਾਬ ਦੇ ਗਵਰਨਰ ਨੇ ਉਸ ਵੇਲੇ, ਬ੍ਰਿਟਿਸ਼ ਪੰਜਾਬ ਲੰਬਾ ਚੌੜਾ ਜਿਹੜਾ, ਉਸ ਦੇ ਗਵਰਨਰ ਨੇ ਸਿੱਖ ਗੁਰਦੁਆਰਾ ਐਕਟ ਦੇ ਉੱਤੇ ਜਿਹੜਾ ਉਹ ਸਹੀ ਪਾਈ ਸੀ, ਸਿਗਨੇਚਰ ਕੀਤੇ ਸੀ। ਹਾਲਾਂ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਦੇ ਹਾਂ, ਸਾਕਾ ਨਨਕਾਣਾ ਸਾਹਿਬ ਜਾਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ ਔਰ ਫਾਈਨਲ ਮੋਰਚਾ ਗੰਗਸਰ ਜੈਤੋ ਦਾ ਮੋਰਚਾ ਸੀ, 1924 ਤੱਕ ਖਤਮ ਹੋ ਗਏ ਸੀ। ਫਿਰ ਉਹਨਾਂ ਨੇ ਡਰਾਫਟ ਤਿਆਰ ਕੀਤਾ, ਅਜੇ ਅਕਾਲੀ ਲੀਡਰ ਜੇਲ੍ਹਾਂ 'ਚ ਸੀ। ਔਰ ਗੁਰਦੁਆਰਾ ਬਿੱਲ ਐਕਟ ਤਾਂ ਉਦੋਂ ਬਣਦਾ ਜਦੋਂ ਕਾਨੂੰਨ, ਜਦੋਂ ਫਾਈਨਲ ਸਿਗਨੇਚਰ ਹੋ ਜਾਂਦੇ ਨੇ। ਅੱਛਾ। ਫਿਰ ਜਿਹੜੇ ਜੇਲ੍ਹਾਂ 'ਚ ਬੰਦ ਸੀ ਅਕਾਲੀ ਲੀਡਰ, ਉਹਨਾਂ ਤੱਕ ਪਹੁੰਚਾਇਆ ਗਿਆ। ਸ਼ਰਤ ਰੱਖ ਦਿੱਤੀ ਗਈ ਕਿ ਵੀ ਜਿਹੜਾ ਇਹਨੂੰ ਮੰਨੇਗਾ ਉਸ ਨੂੰ ਜੇਲ੍ਹ 'ਚੋਂ ਰਿਹਾਈ ਮਿਲੇਗੀ। ਔਰ ਆਪਸ 'ਚ ਫੁੱਟ ਹੋਈ, ਥੱਕ ਵੀ ਗਏ ਸੀ, 20 ਤੋਂ ਚੱਲ ਰਿਹਾ ਸੀ, ਕੁਰਕੀ ਵੀ ਹੋ ਰਹੀ ਸੀ, ਕਈ ਜਿਹੜੇ ਨੇ ਕਿੰਨੇ ਸਾਲਾਂ ਤੋਂ ਜੇਲ੍ਹਾਂ 'ਚ ਸੀ। ਨਤੀਜੇ ਦੇ ਤੌਰ ਤੇ ਮੈਂ ਅਕਸਰ ਜ਼ਿਕਰ ਕੀਤਾ ਕਿ ਤੇਜਾ ਸਿੰਘ ਸਮੁੰਦਰੀ, ਜਿਸ ਦਾ ਪੋਤਾ ਹੁਣ ਇੱਥੇ ਇੰਡੀਅਨ ਖੂਨੀ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ, ਐਂਬੈਸਡਰ ਹੈ ਤਰਨਜੀਤ ਸਿੰਘ ਸੰਧੂ, ਇਹਦਾ ਦਾਦਾ ਤੇਜਾ ਸਿੰਘ ਸਮੁੰਦਰੀ, ਬਿਸ਼ਨ ਸਿੰਘ ਸਮੁੰਦਰੀ ਦਾ ਪਿਤਾ, ਉਹਨੇ ਜੇਲ੍ਹ ਦੇ ਵਿੱਚ ਸਟੈਂਡ ਲਿਆ। ਵੱਡੇ ਸਮੁੰਦਰੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ, ਔਰ ਉਹਨਾਂ ਨੇ ਆਪਣੇ ਨਾਂ ਨਾਲ ਸਬੰਧ ਇਹਨਾਂ ਦਾ ਤਰਨਤਾਰਨ ਦੇ ਨਾਲ ਹੀ ਸੀ, ਲਾਗਲਾ ਪਿੰਡ, ਲੇਕਿਨ ਸਮੁੰਦਰੀ ਨਾਲ ਲਾਇਆ ਤਹਿਸੀਲ ਤੋਂ, ਕਿਉਂਕਿ ਉਦੋਂ ਬਹੁਤ ਸਾਰੇ ਪ੍ਰੋਫੈਸਰ ਤੇਜਾ ਸਿੰਘ ਅਕਰਪੁਰੀ, ਬਹੁਤ ਸਾਰੇ ਤੇਜਾ ਸਿੰਘ ਨਾਂ ਦੇ ਐਕਟਿਵ ਸਨ ਸਿੱਖ ਪੋਲੀਟਿਕਸ ਦੇ ਵਿੱਚ ਔਰ ਧਾਰਮਿਕ ਅਦਾਰਿਆਂ ਦੇ ਵਿੱਚ ਵੀ। ਔਰ ਉਹਨਾਂ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ, ਦੇਖੋ ਅਸੀਂ ਮੋਰਚਾ ਤਾਂ ਲਾਇਆ ਮਹੰਤਾਂ ਦੇ ਖਿਲਾਫ ਕਿ ਵੀ ਸਰਕਾਰ ਇਹਨਾਂ ਦੀ ਮਦਦ ਕਰਦੀ ਹੈ ਔਰ ਗੁਰਦੁਆਰੇ ਪੰਥ ਕੋਲ ਹੋਣੇ ਚਾਹੀਦੇ ਨੇ। ਹੁਣ ਅਸੀਂ ਉਹ ਕਾਨੂੰਨ ਮੰਨਣ ਜਾ ਰਹੇ ਹਾਂ ਜਿਹਦੇ 'ਚ ਸਰਕਾਰ ਫੈਸਲਾ ਕਰੇਗੀ ਕਿ ਉਹਨੇ ਚੋਣਾਂ ਕਦੋਂ ਕਰਵਾਉਣੀਆਂ, ਹਰ 4 ਸਾਲ ਬਾਅਦ ਹੋਣਗੀਆਂ, ਔਰ ਸਰਕਾਰ ਦੇ ਹੱਥ ਅਸੀਂ ਦੇ ਰਹੇ ਹਾਂ। ਔਰ ਉਹਨਾਂ ਨੇ ਸ਼ਰਤਾਂ ਮੰਨ ਕੇ ਗੁਰਦੁਆਰਾ ਐਕਟ ਦੀਆਂ ਜਾਂ ਗੁਰਦੁਆਰਾ ਬਿੱਲ ਦੀਆਂ ਬਾਹਰ ਆਉਣ ਤੋਂ ਨਾ ਕਰ ਦਿੱਤੀ। ਜੇਲ੍ਹ 'ਚ ਹੀ ਉਹਨਾਂ ਦੀ ਮੌਤ ਹੋਈ। ਔਰ ਇਹ ਵੀ ਆਇਰਨੀ ਹੈ ਕਿ ਵੀ ਸ਼੍ਰੋਮਣੀ ਕਮੇਟੀ ਨੇ ਜਦੋਂ ਚੋਣਾਂ ਵੀ ਲੜੀਆਂ ਔਰ ਅੱਜ ਤੱਕ ਵੀ ਜਿਸ ਕਿਸਮ ਦਾ ਹਾਲ ਹੁਣ ਸ਼੍ਰੋਮਣੀ ਕਮੇਟੀ ਦਾ ਇਹ 100 ਸਾਲ 'ਚ ਹੋਇਆ, ਪਰ ਉਹਨਾਂ ਨੇ ਆਪਣੇ ਦਫ਼ਤਰ ਦਾ ਨਾਂ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ, ਜਿਸ ਬੰਦੇ ਨੇ ਇਸ ਕਨਸੈਪਟ ਦਾ ਹੀ ਵਿਰੋਧ ਕੀਤਾ। ਦੇਖੋ, ਹੁਣ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ RSS 1925 ਦੇ ਨੇੜੇ ਤੇੜੇ ਹੀ ਹੋਂਦ 'ਚ ਆਉਂਦੀ ਹੈ। ਉਹੀ ਪੀਰੀਅਡ ਹੈ ਕਿ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ 1920 'ਚ ਬਣ ਗਿਆ ਸੀ। ਉਸ ਤੋਂ ਪਹਿਲਾਂ ਇੱਕ ਸ਼੍ਰੋਮਣੀ ਕਮੇਟੀ ਸਿੱਖਾਂ ਨੇ ਖੁਦ ਬਣਾਈ ਸੀ, ਜਿਹੜੀ ਚੋਣਾਂ ਰਾਹੀਂ ਨਹੀਂ ਸੀ, ਅਕਾਲ ਤਖਤ ਦੀ ਤਾਬਿਆ, ਉਹ ਵੀ 1920 'ਚ ਹੀ ਸੀ, ਜਿਹਦੇ ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ। ਹੁਣ 100 ਸਾਲ ਦੇ ਵਿੱਚ RSS ਦੁਨੀਆ ਦੀ, ਜਦੋਂ ਇਹ ਕਲੇਮ ਕਰਦੇ ਨੇ
ਕਿ ਐਸੀ ਜਥੇਬੰਦੀ ਜਿਹਦੇ ਦੁਨੀਆ 'ਚ ਸਭ ਤੋਂ ਜ਼ਿਆਦਾ ਮੈਂਬਰ ਨੇ, ਕੋਈ ਸ਼ੱਕ ਨਹੀਂ, ਐਸੀ ਜਥੇਬੰਦੀ ਜਿਹਦੇ ਕੋਲ ਜਿੰਨਾ ਪੈਸਾ ਹੈ, ਮੇਰਾ ਨਹੀਂ ਖਿਆਲ ਕਿ 100 ਤੋਂ ਜ਼ਿਆਦਾ ਮੁਲਕ ਦੁਨੀਆ ਦੇ ਐਸੇ ਹੋਣਗੇ ਜਿਨ੍ਹਾਂ ਕੋਲ ਉਨਾ ਪੈਸਾ ਨਹੀਂ ਹੋਏਗਾ, ਲੁੱਟਿਆ ਚੰਗੀ ਤਰ੍ਹਾਂ। ਕਿੱਥੇ ਇਹਨਾਂ ਦੇ ਵਰਕਰ ਗੁਰਦੁਆਰਿਆਂ ਮੰਦਰਾਂ 'ਚ ਰਹਿ ਕੇ ਮੰਗ ਕੇ ਖਾਣ ਵਾਲੇ ਹੁੰਦੇ ਸੀ, ਅੱਜ ਜਦੋਂ ਸਰਕਾਰਾਂ ਤੋੜਦੇ ਨੇ ਜਾਂ ਖਰੀਦਦੇ ਨੇ ਤੇ ਕਈ ਕਰੋੜ ਸੁੱਟਦੇ ਨੇ ਇੱਕ ਨੂੰ ਜੀ, ਔਰ ਇਸ ਲੈਵਲ ਤੱਕ ਚਲੇ ਗਏ ਨੇ ਕਿ ਉਹਨਾਂ ਨੇ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਮੁਲਕ ਨੂੰ ਜਿਹੜਾ ਉਹ ਹਿੰਦੂਤਵਾ ਦੇ ਵਿੱਚ ਧੱਕ ਦਿੱਤਾ ਹੈ। ਤੇ ਸਾਡੀਆਂ ਸੰਸਥਾਵਾਂ ਕਿੱਥੇ ਪਹੁੰਚ ਗਈਆਂ। ਬਿਲਕੁਲ। ਹੁਣ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਭਾਵੇਂ 1925 ਦੇ ਵਿੱਚ ਇਸ ਗੁਰਦੁਆਰਾ ਐਕਟ ਰਾਹੀਂ ਹੋਂਦ 'ਚ ਆਉਂਦੀ ਹੈ, 47 ਤੋਂ ਬਾਅਦ ਉਸ ਦੀ ਕੰਟੀਨਿਊਟੀ ਜਦੋਂ 1956 ਦੇ ਵਿੱਚ 1 ਨਵੰਬਰ 1956 ਨੂੰ ਪੈਪਸੂ ਜਿਹੜਾ ਪਟਿਆਲਾ ਐਂਡ ਈਸਟਰਨ ਸਟੇਟਸ ਯੂਨੀਅਨ ਸੀ ਜੀ, ਉਹ ਪੰਜਾਬ ਦੇ ਵਿੱਚ ਰਲਾਇਆ ਜਾਂਦਾ ਹੈ, ਜਿਹਦੇ 'ਚ ਸਾਰੀਆਂ ਸਟੇਟਾਂ ਸੀ, ਪਟਿਆਲਾ, ਕਪੂਰਥਲਾ, ਨਾਭਾ, ਜੀਂਦ, ਇਹ ਸਾਰੇ ਹਿੱਸਾ ਬਣਦੇ ਨੇ ਪੰਜਾਬ ਦੇ। ਤੇ ਉਹਨਾਂ ਦੇ ਗੁਰਦੁਆਰੇ ਵੀ ਸ਼੍ਰੋਮਣੀ ਕਮੇਟੀ ਦੇ ਜਿਹੜਾ ਹੈ ਉਹ ਨਾਲ ਆ ਜਾਂਦੇ ਨੇ। ਔਰ ਜਦੋਂ ਤੱਕ ਧਰਮਯੁੱਧ ਮੋਰਚਾ ਪਹੁੰਚਦਾ ਹੈ ਔਰ ਇਹ ਮੰਗ ਹੁੰਦੀ ਹੈ ਕਿ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ ਕਿ ਸਾਰੇ ਹੀ ਭਾਰਤ ਭਰ ਦੇ ਗੁਰਦੁਆਰੇ, ਹੁਣ ਅੱਡ-ਅੱਡ ਇਹਨਾਂ ਨੇ ਬੋਰਡ ਬਣਾ ਕੇ ਸਿੱਖਾਂ ਦੀ ਪਾਵਰ ਨੂੰ ਕਿਵੇਂ ਫਰੈਗਮੈਂਟ ਕੀਤਾ ਹੈ। ਤਖਤ ਹਜ਼ੂਰ ਸਾਹਿਬ ਕਮੇਟੀ ਸਿੱਧੀ ਸ਼ਿਵ ਸੈਨਾ ਦੇ ਕੰਟਰੋਲ 'ਚ ਹੈ, ਪਟਨਾ ਸਾਹਿਬ ਵਾਲੀ 'ਚ ਵੀ ਸਰਕਾਰੀ ਕਮਿਸ਼ਨਰ ਦੂਜੇ ਇਨਵੋਲਵ ਹੁੰਦੇ ਨੇ, ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦਾ ਵੀ ਇਹੀ ਹਾਲ ਹੈ, ਦਿੱਲੀ ਕਮੇਟੀ ਹੁਣ ਸਿੱਧੇ ਤੌਰ ਤੇ ਬੀਜੇਪੀ ਦੇ ਕੋਲ ਹੈ। ਤੇ ਸ਼੍ਰੋਮਣੀ ਕਮੇਟੀ 'ਚੋਂ ਕਿਵੇਂ ਇਹਨਾਂ ਨੇ ਕਾਂਗਰਸ ਦੀ ਹਕੂਮਤ ਵੇਲੇ ਹਰਿਆਣਾ ਕਮੇਟੀ ਬਣਾਉਣ ਦੀ ਅੱਡ ਲਾਈਨ ਕੱਢੀ। ਅੱਜ 50 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਔਰ ਕਿੰਨੇ ਹੋਰ ਟਰਸਟ ਜਿਹੜੇ ਨੇ ਉਹ ਹਰਿਆਣਾ ਕਮੇਟੀ, ਜਿਹਦਾ ਉਹ ਕਰਮਵੀਰ ਸਿੰਘ ਮਹੰਤ ਬਣਾਇਆ, ਜਿਹੜਾ ਖੱਟੜ ਦੇ ਪੈਰਾਂ 'ਚ ਬੈਠਾ ਹੁੰਦਾ, RSS ਦੇ ਬੰਦੇ ਸਾਰੇ। ਬਿਲਕੁਲ। ਹੁਣ ਜਿਹੜੀ ਕਿ ਰਹਿ ਗਈ ਸ਼੍ਰੋਮਣੀ ਕਮੇਟੀ, ਤੁਸੀਂ ਦੇਖੋ ਕਿ ਵੀ ਕੁਛ ਤਾਂ ਸਿੱਧੇ ਤੌਰ ਤੇ ਅਟੈਕ ਹੋਏ, ਕੁਛ ਹੁਣ ਭਗਵੰਤ ਮਾਨ, ਜੇ ਤੁਸੀਂ ਇਹਨਾਂ ਦੀ ਸਾਲ ਦੇ ਇਸ ਦੀ ਕਾਰਗੁਜ਼ਾਰੀ ਦੇਖੋ, ਜਿਵੇਂ ਇਹਨੇ ਹੈਡ ਔਨ, ਇਹ ਐਵੇਂ ਨਹੀਂ ਹੈ ਕਿ ਵੀ ਭਗਵੰਤ ਮਾਨ ਦੇ ਜਿਹਦੇ ਨਾਲ ਸਿਰ ਮੂੰਹ ਜਿਹੜਾ ਹੈ ਉਹ ਮੁੰਨਿਆ ਹੋਇਆ ਹੈ, ਫਰੋਡੀਆ ਪੱਗ ਬੰਨ ਕੇ ਬਿਠਾਇਆ ਹੋਇਆ ਕੇਜਰੀਵਾਲ ਦੇ ਕਹਿਣ ਤੇ ਵੀ ਸਿੱਖਾਂ ਨੂੰ ਧੋਖਾ ਦੇਣਾ, ਉਹਨੂੰ ਕਿੱਥੋਂ ਹੇਜ ਜਾਗਿਆ ਜੀ ਸ਼੍ਰੋਮਣੀ ਕਮੇਟੀ ਦਾ। ਹੁਣ ਜੇ ਇੱਥੋਂ ਤੱਕ ਉਹ ਕਹਿੰਦਾ ਜੀ ਗੋਲਕਾਂ 'ਚ ਪੈਸੇ ਨਾ ਪਾਓ ਜਿਹੜੀਆਂ ਗੁਰਦੁਆਰਿਆਂ 'ਚ ਰੱਖੀਆਂ ਹੋਈਆਂ ਨੇ, ਹੁਣ ਉਸ ਫਿਰ ਉਹ ਟਵੀਟ ਕਰਦਾ ਕਿ ਭਾਈ ਇਹ ਜਿਹੜਾ ਸਰਕਾਰ ਚਲਾ ਦੇਗੀ ਚੈਨਲ, ਸਰਕਾਰ ਕੀਰਤਨ ਨੂੰ ਬ੍ਰੌਡਕਾਸਟ ਜਾਂ ਟੈਲੀਕਾਸਟ ਕਰ ਦੇਗੀ। ਫਿਰ ਉਸ ਸਭ ਦੇ ਚਲਦਿਆਂ ਜਿਹੋ ਜਿਹੇ ਹਾਲਾਤ ਬਣੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਅਸੀਂ ਬਾਦਲਾਂ ਦਾ ਜਾਂ ਕੀ ਕਿਰਦਾਰ ਹੈ, ਅੱਜ ਸਾਡਾ ਇਹ ਵਿਸ਼ਾ ਨਹੀਂ ਹੈ, ਪਰ ਜਿਸ ਲੈਵਲ ਤੱਕ ਉਹ ਲੈ ਕੇ ਗਏ ਨੇ ਡੀ ਜਨਰੇਸ਼ਨ ਦੇ, ਉਹਦੇ 'ਚ ਬਾਦਲ ਟੱਬਰ ਹੀ ਵੱਡਾ ਜ਼ਿੰਮੇਵਾਰ ਹੈ ਜਿਹੜਾ RSS ਦਾ ਹੱਥ ਠੋਕਾ ਬਣਿਆ ਹੋਇਆ ਸੀ। ਪਰ ਅੱਜ ਜਿਹੜਾ ਇਹਨਾਂ ਹੱਥ ਠੋਕਿਆਂ ਨੂੰ ਵੀ ਅੱਗੋਂ ਹੋਰ ਲੈਵਲ ਦੇ ਹੱਥ ਠੋਕੇ ਬਣਾਉਣ ਦੇ ਲਈ, ਬਿਲਕੁਲ ਨੱਕ ਰਗੜਾਉਣ ਦੇ ਲਈ ਇਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਪੰਜਾਬ ਸਰਕਾਰ ਨੂੰ ਕਿ ਵੀ ਇਹ ਜਿਹੜਾ ਕਿਵੇਂ ਕਰਨਾ ਕੀ ਹੈ। ਹੁਣ ਜਦੋਂ ਅਸੀਂ ਦੇਖਿਆ ਕਿ ਵੀ ਫਾਈਨਲੀ ਸੰਗਤ ਦਾ ਜ਼ੋਰ ਪਿਆ ਜੀ, ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਏ, 15 ਮਹੀਨੇ ਪਹਿਲਾਂ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਦਾਇਤ ਕੀਤੀ, ਫਿਰ ਇਹ ਰੁਕੇ। ਹੁਣ ਫਿਰ ਡਰਾਮਾ ਜਿਹਾ ਕੀਤਾ ਕਿ ਜੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਚੈਨਲ ਚਲਾਏਗੀ, YouTube ਚੈਨਲ ਅਜੇ ਸੈਟੇਲਾਈਟ ਲਈ ਅਸੀਂ ਉਹਦੇ ਨਾਲ ਗੱਲ ਕਰ, ਉਹ PTC ਨੂੰ ਹੀ ਦਿੱਤਾ ਜਾਏ। ਹਾਲਾਂਕਿ ਤੁਸੀਂ ਦੇਖੋ ਵੀ ਕਿੰਨੀ ਓਪਰਚੁਨਿਟੀ ਹੈ। ਇਹ ਸ਼੍ਰੋਮਣੀ ਕਮੇਟੀ ਦਾ 3-4 ਦਿਨ ਤੋਂ ਹੀ ਲਾਈਵ ਚੈਨਲ ਚੱਲ ਰਿਹਾ, ਇੱਕੋ ਵੇਲੇ 40-40 ਹਜ਼ਾਰ ਬੰਦਾ ਲਾਈਵ ਕੀਰਤਨ ਦੇਖ ਰਿਹਾ ਹੁੰਦਾ। ਹੁਣ ਇਹੀ ਪਾਰਟ ਤੁਸੀਂ ਦੇਖੋ ਕਿ ਵੀ ਕਿਵੇਂ 12-15 ਸਾਲਾਂ ਤੋਂ PTC ਨੂੰ ਬਿਠਾਇਆ ਹੋਇਆ ਸੀ ਲਿਆ ਕੇ ਆਪਣਾ ਚੈਨਲ ਤਾਂ ਕੀ ਇਹਨਾਂ ਨੇ ਚਲੋ, ਹੁਣ ਉਸ ਸਾਰੇ ਚੋਂ ਕਿੰਨਾ ਕੁਝ ਸਾਹਮਣੇ ਆ ਰਿਹਾ ਹੈ। ਹੁਣ ਇਹ ਆਇਆ ਕਿ ਜੀ ਹੁਣ ਇੱਕ ਪਿੱਛੇ ਜੇ ਕਪਲਾ ਆਇਆ ਸ਼੍ਰੋਮਣੀ ਕਮੇਟੀ ਦੇ ਅੰਦਰ ਕਿ ਜਿਹੜੀਆਂ ਰੋਟੀਆਂ ਬਚ ਜਾਂਦੀਆਂ ਨੇ, ਸੁੱਕੀਆਂ ਰੋਟੀਆਂ ਜਾਂ ਦੂਜੀਆਂ, ਉਹ ਵੀ ਐਨੀਮਲ ਫੀਡ ਜਾਂ ਦੂਜੀ ਬਣਾਉਣ ਲਈ ਅੱਗੋਂ ਦਿੱਤੀਆਂ ਜਾਂਦੀਆਂ, ਕਿੰਨੇ ਕਰੋੜ ਵਿੱਚੋਂ ਹੀ ਹਜਮ ਕਰ ਗਏ। ਔਰ 50-55 EMPLOYEE ਸਸਪੈਂਡ ਕੀਤੇ ਜਦੋਂ ਉਹ ਸਕੈਂਡਲ ਸਾਹਮਣੇ ਆ ਗਿਆ। ਉਹਨਾਂ ਨੇ ਬਾਕੀਆਂ ਨੂੰ ਵੀ ਨਾਲ ਲਾਇਆ ਔਰ ਯੂਨੀਅਨ ਬਣਾ ਲਈ। ਹੁਣ SGPC EMPLOYEE ਯੂਨੀਅਨ ਬਣ ਗਏ। ਔਰ ਮੈਨੂੰ ਅੰਦਾਜ਼ਾ ਸੀ ਕਿ 12-14 ਹਜ਼ਾਰ EMPLOYEE ਹੈ ਸ਼੍ਰੋਮਣੀ ਕਮੇਟੀ ਦਾ, 30,000 EMPLOYEE ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਲਈ ਇਹਨਾਂ ਉਹ ਪੂਰੇ ਹਾਥੀ ਖੜੇ ਕੀਤੇ ਹੋਏ ਨੇ। ਉਹੀ ਦਰਬਾਰ ਸਾਹਿਬ 'ਚ ਕੀਰਤਨੀ ਜਥੇ ਇੱਕ ਪੀਰੀਅਡ ਦੇ ਵਿੱਚ 8 ਤੋਂ 10 ਕੀਰਤਨੀ ਜਥੇ ਸੀ ਜਿਹੜੇ ਹਰਮੰਦਰ ਸਾਹਿਬ ਦੇ, ਹੁਣ 70 ਕੀਰਤਨੀ ਜਥੇ।
ਹੁਣ ਤੁਸੀਂ ਇਹ ਦੇਖੋਗੇ ਵੀ 70 ਤਾਂ ਦਿਨ ਵੀ ਨਹੀਂ ਹੁੰਦੇ ਮਹੀਨੇ ਦੇ, ਜੇ ਤੁਸੀਂ ਇੱਕ ਦਿਨ ਚ ਵੀ ਔਰ ਉਹੀ ਜਿਹੜਾ ਹੈ ਉਹਨਾਂ ਨੂੰ ਕਿਵੇਂ ਫਿਰ ਰੱਖੇ ਵੀ ਕਿਵੇਂ ਜਾਂਦੇ ਨੇ। ਸੋ ਪਹਿਲਾਂ ਅੰਦਰੋਂ ਕਰਪਟ, ਹੁਣ ਜਿਹੜੀ EMPLOYE ਯੂਨੀਅਨ ਬਣੀ ਉਹਨੂੰ ਫੌਰਨ ਜਿਹੜਾ ਪੰਜਾਬ ਦਾ ਇਹ ਰਜਿਸਟ੍ਰੇਸ਼ਨ ਵਾਲਾ ਪਾਰਟ ਹੈ ਜਿਹਦੇ ਥੱਲੇ ਯੂਨੀਅਨਸ ਰਜਿਸਟਰ ਹੁੰਦੀਆਂ ਨੇ ਉਹ ਰਜਿਸਟਰ ਵੀ ਹੋ ਗਈ। ਹੁਣ ਹਾਲਾਂਕਿ ਇਹਦੇ ਤੇ ਸਿੱਖ ਲੀਡਰਾਂ ਦਾ ਇਹ ਕਹਿਣਾ ਕਿ ਭਾਈ ਇਹ ਠੀਕ ਨਹੀਂ ਹੈ, ਇਹ ਜਿਹੜਾ ਇਹ ਕਿਉਂਕਿ ਇਹ ਧਾਰਮਿਕ ਆਧਾਰ ਹੈ, ਪਰ ਤੁਸੀਂ ਦੇਖੋਗੇ ਵੀ ਕਿਵੇਂ ਇਹ ਕੋਹੂਟ ਨੇ CPI ਕਮਿਊਨਿਸਟ ਪਾਰਟੀ ਵੀ ਤੁਹਾਡਾ ਗੁਰਦੁਆਰਿਆਂ ਤੇ ਜਾਂ ਦੂਜੇ ਕੀ ਕੰਮ ਹੈ ਗੱਲ ਕਰਨ ਦਾ, ਉਹਨਾਂ ਦਾ ਅਮਰਜੀਤ ਸਿੰਘ ਆਸਲ ਕਹਿ ਰਿਹਾ ਹੈ ਕਿ SGPC ਦੀ EMPLOYEes they have got themselves registered under the ambit of trade union law. It is their right to do so. Shromani Committee may be a charitable trust, but the employees get salaries and gratuity as per government norms and their move to form a union is justified. ਹੁਣ ਮਤਲਬ ਭਗਵੰਤ ਮਾਨ ਤੋਂ ਲੈ ਕੇ CPI ਕਮਿਊਨਿਸਟਾਂ ਤੱਕ ਜਸਟੀਫਾਈ ਕਰ ਰਹੇ ਨੇ ਕਿ ਭਾਈ ਇਹ ਬਿਲਕੁਲ ਠੀਕ ਹੈ, ਇਹ ਯੂਨੀਅਨ ਬਣਨੀ ਚਾਹੀਦੀ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਜਿਵੇਂ ਸਾਡੇ ਸਪਾਂਸਰ ਰਾਜ ਦੇ ਵੀਰ ਹਰਪ੍ਰੀਤ ਸਿੰਘ ਨੇ ਕਿਹਾ ਸੀ ਜੀ ਕੀ ਫਰਕ ਪਏਗਾ ਜੇ NDA ਦੀ ਸਰਕਾਰ ਚਲੀ ਜਾਏ, ਦੂਜੇ ਗਰੁੱਪ ਆ ਜਾਣ। ਹੁਣ ਤੁਸੀਂ ਅੰਦਾਜ਼ਾ ਲਾ ਲਓ ਸਿੱਖ ਇੰਸਟੀਟਿਊਸ਼ਨ ਦੇ ਮਾਮਲੇ 'ਚ, ਇਸ ਮਾਮਲੇ 'ਚ ਕਾਂਗਰਸ ਹੋਏ, ਕਮਿਊਨਿਸਟ ਹੋਣ, ਕੇਜਰੀਵਾਲੀਆਂ ਦੀ ਸਰਕਾਰ ਹੈ, ਇਹਨਾਂ ਦਾ ਕੀ ਐਟੀਚਿਊਡ ਹੈ ਵਿਦਨ ਵੀ। ਮਤਲਬ ਹੁਣ ਆ ਜੋ ਚੱਲ ਰਿਹਾ ਹੈ ਉਹੀ ਦਾਦੂਵਾਲ ਔਰ ਦੂਜੇ ਹਰਿਆਣਾ ਕਮੇਟੀ ਵਾਲੇ ਜਿਨ੍ਹਾਂ ਨੇ ਪਹਿਲਾਂ ਬਿਲਕੁਲ ਸਾਜ਼ਿਸ਼ ਕਰਕੇ ਹਰਿਆਣਾ ਕਮੇਟੀ ਹੁਣ ਉਹਨਾਂ ਨੂੰ ਵੀ ਪਾਸੇ ਕੀਤੇ ਹੋਏ ਨੇ, ਉਹਨਾਂ ਦਾ ਵੀ ਮੂੰਹ ਨਹੀਂ ਖੁੱਲਦਾ ਹੈ ਵੀ ਇੱਕ ਪਾਸੇ ਤਾਂ ਮੰਗ ਸੀ ਸਿੱਖਾਂ ਦੀ ਕਿ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ ਜਿਹਦੇ ਥੱਲੇ ਪਟਨਾ ਸਾਹਿਬ, ਹਜ਼ੂਰ ਸਾਹਿਬ ਤੋਂ ਲੈ ਕੇ ਭਾਰਤ ਭਰ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕੋਲ ਹੋਣ। ਪਰ ਦੂਸਰੇ ਪਾਸੇ ਹਾਲਾਤ ਉਹਨਾਂ ਨੇ ਇਹ ਬਣਾ ਦਿੱਤੇ, ਉਹ ਸਾਰੀਆਂ ਕਮੇਟੀਆਂ BJP ਨੇ ਕਾਬੂ ਕਰ ਲਈਆਂ, ਹਰਿਆਣੇ ਦੇ 50-55 ਗੁਰਦੁਆਰੇ ਕੱਢਤੇ ਤੇ ਜਿਹੜੀ ਇਹ ਟੁੱਟੀ ਭੱਜੀ ਸ਼੍ਰੋਮਣੀ ਕਮੇਟੀ 1200-1300 ਕਰੋੜ ਬਜਟ ਵਾਲੀ ਹੈ ਇਹਦੇ 'ਚ ਵੀ ਅੰਦਰੂਨੀ ਤੌਰ ਦੇ ਉੱਤੇ ਉਹ ਕ੍ਰਾਈਸਿਸ ਪੈਦਾ ਕਰ ਦਿੱਤਾ ਹੈ ਕਿ ਭਾਈ ਹੁਣ EMPLOYE ਨੇ ਉਹ ਗੋਡਾ ਰੱਖਣਗੇ ਧੌਣ ਤੇ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਸੋ ਕੁੱਲ ਮਿਲਾ ਕੇ ਜੇ ਅਸੀਂ ਇਸ ਚੋਂ ਦੁਖਾਂਤ ਤੋਂ ਬਿਨਾਂ ਤਾਂ ਕੁਝ ਨਹੀਂ ਹੈ, ਪਰ ਕਈ ਵਾਰ ਖਬਰ ਦੇਖਣ ਤੋਂ ਬਾਅਦ ਇਹ ਹੁੰਦਾ ਹੈ ਕਿ ਵੀ ਇਸ ਤੇ ਕੁਝ ਨਾ ਕੁਝ ਗੱਲ ਵੀ ਕਰੀਏ, ਪਰ ਇਵੈਂਚੁਅਲੀ ਕਿ ਸਾਨੂੰ ਡਿਸਟਰੋਏ ਕਰਨ ਦੇ ਲਈ ਅਕਾਲ ਤਖਤ ਦੀ ਇੰਸਟੀਟਿਊਸ਼ਨ ਦਾ ਅਸੀਂ ਖੁਦ ਹੀ ਕੀ ਹਾਲ ਕਰਤਾ। ਬਾਦਲਾਂ ਦੇ ਹੱਥ ਆਇਆ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਮਾੜੀ ਮੋਟੀ ਇਹਨਾਂ ਨੂੰ ਕਿਹਾ ਵੀ PTC ਔਰ ਦੂਸਰੇ ਨੂੰ ਬੰਦ ਕਰੋ ਔਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਏ, 5 ਸਾਲ ਉਹਦੇ ਤੋਂ ਐਕਟਿੰਗ ਕਰਾ ਕੇ ਉਹਨੂੰ ਚੱਲਦਾ ਕਰਤਾ। ਜਿਹੜਾ ਨਵਾਂ ਜਥੇਦਾਰ ਲਿਆਂਦਾ ਉਹਨੇ ਆਪਣੇ ਪਹਿਲੇ ਹਫਤੇ ਦੇ ਵਿੱਚ ਹੀ ਕਿਹਾ ਜੀ ਨਹੀਂ ਸੰਗਤਾਂ ਨੂੰ ਕੀਰਤਨ ਤੋਂ ਬਿਰਵਾ ਨਾ ਕੀਤਾ ਜਾਏ, ਇਵੇਂ ਹੀ ਰਹੇ। ਸੋ ਇਵੇਂ ਹੀ ਜਦੋਂ ਕੌਮਾਂ ਦਾ ਜਵਾਲ ਆਉਂਦਾ ਹੈ ਉਹਨਾਂ ਦੀਆਂ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ ਜਾਂਦੀਆਂ। ਅੱਜ ਹੀ ਭਾਈ ਨਰਿੰਦਰ ਸਿੰਘ ਹੋਰਾਂ ਦੀ ਵਰਜੀਨੀਆ ਤੋਂ ਕਾਲ ਸੀ ਔਰ ਇਹੀ ਗੱਲਾਂ ਅਸੀਂ ਕਰ ਰਹੇ ਸੀ। ਮੈਂ ਕਿਹਾ ਕਈ ਵਾਰ ਸ਼ਾਇਦ ਇਹੀ ਹੁੰਦਾ ਹੈ ਵੀ ਜਦੋਂ ਸਭ ਕੁਝ ਸਵਾਹ ਹੋ ਜਾਂਦਾ ਹੈ ਉਹਦੇ ਚੋਂ ਹੀ ਅਸੀਂ ਆਸ ਕਰਦੇ ਹਾਂ ਵੀ ਸਵਾਹ ਚੋਂ ਜਿਵੇਂ ਉਹ ਫੀਨਿਕਸ ਬਰਡ ਦੀ ਕਹਾਣੀ ਹੈ ਪੰਛੀ ਦੀ ਕਿ ਉਹਦੇ ਚੋਂ ਕੋਈ ਆਂਡਾ, ਉਹਦੇ ਚੋਂ ਪੰਛੀ ਜਿਹੜਾ ਹੈ ਉਹ ਅਸਮਾਨ ਦੇ ਵਿੱਚ ਤਾਰੀਆਂ ਲਾਏ। ਸੋ ਹਾਲ ਦੀ ਘੜੀ ਤਾਂ ਜਿਹੜੀ ਕਈ ਪਾਸਿਓਂ ਪਿਕਚਰ ਉਹ ਨਿਰਾਸ਼ਾ ਵਾਲੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵਿੱਚ ਉਹਨਾਂ ਦੇ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਵਿੱਚ ਭਾਰਤ ਸਰਕਾਰ ਨੇ 635 ਵੈਬ ਲਿੰਕ ਜਿਹੜੇ ਨੇ ਉਹ ਬੰਦ ਕੀਤੇ ਹਨ। ਇਹਨਾਂ ਵਿੱਚ 120 YouTube ਚੈਨਲ ਵੀ ਹਨ। ਸੋ ਜਿਨ੍ਹਾਂ ਲੇਖਕਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ ਉਹਨਾਂ ਤੋਂ ਵੀ ਹੁਣ ਲਿਖਤੀ ਹਲਫਨਾਮਾ ਲਿਆ ਜਾ ਰਿਹਾ, ਉਹ ਆਪਣੇ ਅਵਾਰਡ ਕਿਸੇ ਵੀ ਘਟਨਾ ਦੇ ਰੋਸ ਵਜੋਂ ਵਾਪਸ ਨਹੀਂ ਕਰਨਗੇ। ਸੋ ਜ਼ਾਹਿਰ ਹੈ ਕਿ ਭਾਰਤ ਬੜੀ ਤੇਜ਼ੀ ਨਾਲ ਤਾਨਾਸ਼ਾਹੀ ਵੱਲ ਵੱਧ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਨ੍ਹਾਂ ਨੂੰ ਥੋੜਾ ਬਹੁਤ ਇਤਿਹਾਸ ਦਾ ਸ਼ੌਕ ਹੈ ਔਰ ਉਹਨਾਂ ਨੇ ਰਾਈਜ਼ ਐਂਡ ਫਾਲ ਨਾਜ਼ੀ ਜਰਮਨੀ ਜਾਂ ਫਾਸ਼ਿਜ਼ਮ ਮਸੋਲਨੀ ਦੇ ਥੱਲੇ ਇਟਲੀ ਦੇ ਵਿੱਚ ਉਸ ਨੂੰ ਦੇਖਿਆ ਹੈ। ਹਾਲਾਂ ਉਹਨਾਂ ਦਾ ਸਿਨੈਰੀਓ ਵੱਡਾ ਹੈ, ਵਰਲਡ ਵਾਰ ਦੇ ਰੂਪ ਚ ਐਂਡ ਹੁੰਦਾ ਹੈ ਔਰ ਕਿੰਨੀ ਤਬਾਹੀ, ਕਰੋੜਾਂ ਲੋਕਾਂ ਦਾ ਮਾਰੇ ਜਾਣਾ ਔਰ ਕਿਸ ਕਿਸਮ ਦਾ। ਸੋ ਉਹ ਉਹਨਾਂ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਦੇਖ ਸਕਦੇ ਨੇ ਕਿ ਵੀ ਜਿਹੜੀਆਂ ਪਰਸਨੈਲਿਟੀਜ਼ ਹੁੰਦੀਆਂ ਨੇ, ਜਿਵੇਂ ਹਿਟਲਰ ਸੀ ਜਾਂ ਮਸੋਲਨੀ ਸੀ, ਅੱਜ ਜੇ ਮੋਦੀ ਹੈ ਜਾਂ ਪੁਤਿਨ ਹੈ ਜਾਂ ਨੇਤਨਯਾਹੂ ਹੈ ਇਜ਼ਰਾਈਲ ਦੇ ਵਿੱਚ, ਤਾਂ ਤੁਸੀਂ ਜਿਹਦੇ ਲਈ ਲਫ਼ਜ਼ ਨਾਰਸਿਸਿਜ਼ਮ ਕਿਹਾ ਜਾਂਦਾ ਜਾਂ ਨਾਰਸਿਸਿਸਟ, ਇਹ ਸਾਰੇ ਜਿਹੜੇ ਡਿਕਟੇਟਰਸ ਨੇ ਇਹਨਾਂ ਦੇ ਟਰਬਲਡ ਚਾਈਲਡਹੁੱਡ ਚੋਂ ਔਰ ਇਹਨਾਂ ਵਿਚਲਾ ਇੱਕ ਇਨਫੀਰੀਅਰਿਟੀ ਕੰਪਲੈਕਸ ਜਿਹੜਾ ਓਵਰ ਏ ਪੀਰੀਅਡ ਆਫ ਟਾਈਮ ਸੁਪੀਰੀਅਰਿਟੀ ਕੰਪਲੈਕਸ ਬਣ ਜਾਂਦਾ ਹੈ ਔਰ ਕਿਵੇਂ ਫਿਰ ਨਾਰਸਿਸਿਜ਼ਮ ਦੇ ਕੀ ਜਿਹੜੇ ਸਿੰਪਟਮਸ ਨੇ ਜਿਹੜੇ ਤੁਸੀਂ ਜਿਹਨਾਂ ਸ਼ਖਸੀਅਤਾਂ ਦੇ ਮੈਂ ਨਾਂ ਲਏ ਨੇ ਉਹਨਾਂ 'ਚ ਤੁਸੀਂ ਦੇਖ ਸਕਦੇ ਹੋ। ਔਰ ਉਹਨਾਂ ਦੇ ਵਿੱਚ ਕਿਉਂਕਿ ਐਕਸਟਰਾ ਐਕਸੈਂਟਰਿਕ ਹੁੰਦੇ ਨੇ, ਉਹ ਐਕਸੈਂਟਰਿਕ ਐਕਸਟਰਾ એનર્ਜੀ ਵੀ ਤੁਹਾਨੂੰ ਨਜ਼ਰ ਆ ਰਹੀ ਹੁੰਦੀ ਹੈ ਔਰ ਇਸ ਤੇਜ਼ੀ ਦੇ ਨਾਲ ਉਹ ਝੂਠ ਚਰਨ ਕਰਦੇ ਨੇ, ਆਪਣੇ ਲੋਕਾਂ ਦੇ ਮਨੋਬਲ ਨੂੰ ਵਕਤੀ ਤੌਰ ਦੇ ਉੱਤੇ ਚੁੱਕਦੇ ਨੇ ਕਿ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਜਿਹੜੀ ਆ ਹੋਪ ਪਿੰਨ ਕਰਨ ਲੱਗ ਜਾਂਦੇ ਨੇ ਔਰ ਫਿਰ ਉਹਨਾਂ ਦੀਆਂ ਜਿਹਨੂੰ ਤੁਸੀਂ ਭਗਤ ਕਹਿੰਦੇ ਹੋ ਜਾਂ ਅੱਜ ਦੇ ਪੀਰੀਅਡ ਦੇ ਵਿੱਚ ਅੰਧ ਭਗਤ ਜਿਹੜੇ ਨੇ, ਉਹ ਫਿਰ ਕੋਈ ਲੋਕ ਜਿਵੇਂ ਜਿਨ੍ਹਾਂ ਨੂੰ ਉਹਨਾਂ ਨੇ ਜਿਹੜਾ ਉਸ ਕਿਸਮ ਦਾ ਮੈਸਮਰਾਈਜ਼ ਕੀਤਾ ਹੁੰਦਾ ਹੈ ਜਾਂ ਹਿਪਨੋਟਾਈਜ਼ ਕੀਤਾ ਹੁੰਦਾ ਹੈ, ਉਹਦੇ ਚੋਂ ਨਿਕਲ ਹੀ ਨਹੀਂ ਸਕਦੇ। ਉਹਨਾਂ ਨੂੰ ਉਹਨਾਂ ਦੀ ਕੋਈ ਗਲਤੀ ਲੱਗ ਹੀ ਨਹੀਂ ਰਹੀ ਹੁੰਦੀ। ਹਾਂ, ਜਦੋਂ ਉਹਨਾਂ ਦਾ ਐਂਡ ਹੋ ਜਾਂਦਾ ਹੈ ਤੇ ਜਿਹੜੀ ਅਗਲੀ ਜਨਰੇਸ਼ਨ ਆਉਂਦੀ ਅੱਜ, ਜਿਵੇਂ ਜਰਮਨਸ, ਉਹ ਹਿਟਲਰ ਦਾ ਨਾਂ ਤਾਂ ਦੂਰ ਦੀ ਗੱਲ, ਉਹ ਖੁਦ ਅੱਗੇ ਹੋ ਕੇ ਕਿ ਭਾਈ ਇਹਨੇ ਡਿਸਟਰੋਏ ਕੀਤਾ ਸਾਰਾ, ਜਾਂ ਮਸੋਲਨੀ ਦੇ ਹਵਾਲੇ ਨਾਲ ਜਾਂ ਇਵੇਂ ਹੀ ਅਸੀਂ ਬਾਕੀਆਂ ਦੇ ਹਵਾਲੇ ਨਾਲ ਵੀ ਦੇਖਾਂਗੇ ਕਿ ਇੱਕ ਪੀਰੀਅਡ ਆਏਗਾ ਕਿ ਵੀ ਜਿਵੇਂ ਜੇ ਲੈਨਿਨ ਔਰ ਸਟਾਲਿਨ ਜਦੋਂ ਲੋਕ ਨਿਕਲੇ ਗਲੀਆਂ 'ਚ ਆਏ, ਲੈਨਿਨਗ੍ਰਾਡ 'ਚ ਆਏ ਤਾਂ ਰੱਸੇ ਪਾ ਕੇ ਉਹਨਾਂ ਨੇ ਕਿਵੇਂ ਉਹਨਾਂ ਦੇ ਬੁੱਤ ਥੱਲੇ ਸੁੱਟ ਕੇ ਉਹ ਸਾਰਿਆਂ ਨੂੰ ਕਿਹਾ ਕਿ ਭਾਈ ਅਸੀਂ ਕਿਹਦੇ 'ਚ ਧੱਕੇ ਗਏ ਸੀ। ਇਵੇਂ ਹੀ ਭਾਰਤ ਦੇ ਵਿੱਚ ਵੀ ਹੋਏਗਾ। ਇਹ ਮੋਦੀ ਦਾ ਪਿੰਡ ਵੀ ਜਿਹੜਾ ਹੈ ਉਹ ਉਸ ਨੂੰ ਵੀ ਅੱਗ ਲਾਈ ਹੋਏਗੀ ਲੋਕਾਂ ਨੇ ਕਿ ਭਾਈ ਇਸ ਪਿੰਡ ਦੇ ਵਿੱਚ ਲੋਕ ਹੀ ਕਹਿਣਗੇ ਕਿ ਇੱਕ ਐਸਾ ਨਹਿਸ ਜੰਮਿਆ ਸੀ। ਲੇਕਿਨ ਇਹ ਤਾਂ ਆਉਣ ਵਾਲੇ ਭਵਿੱਖ ਦੀ ਗੱਲ ਹੈ। ਇਸ ਪੀਰੀਅਡ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਾਰਾ ਪਾਰਲੀਮੈਂਟਰੀ ਤੰਤਰ ਜਿਸ ਅੰਦਾਜ਼ ਦੇ ਵਿੱਚ ਤਾਨਾਸ਼ਾਹੀ ਵਾਂਗ ਡੀਲ ਉਸ ਨੂੰ ਘੜਿਆ ਜਾ ਰਿਹਾ ਹੈ, ਉਹ ਤੁਸੀਂ ਪੈਰ ਤੇ ਦੇਖ ਸਕਦੇ ਹੋ। ਮਣੀਪੁਰ ਦੇ ਹਵਾਲੇ ਨਾਲ ਅਸੀਂ ਲਗਾਤਾਰਤਾ ਨਾਲ ਗੱਲ ਕੀਤੀ ਕਿ ਵੀ ਆਲਮੋਸਟ ਹੁਣ 3 ਮਹੀਨੇ ਹੋ ਜਾਣੇ ਨੇ, ਲੇਕਿਨ ਮੋਦੀ ਦੀ ਜ਼ਬਾਨ ਚੋਂ ਇੱਕ ਵੀ ਲਫ਼ਜ਼ ਨਹੀਂ ਨਿਕਲਦਾ ਹੈ। ਉਹ ਜਾ ਕੇ ਰਾਜਸਥਾਨ 'ਚ ਇਲੈਕਸ਼ਨ ਰੈਲੀਆਂ ਕਰ ਰਿਹਾ, ਉਹੀ ਉਹਦੀ ਚਹੇਤੀ ਸਮ੍ਰਿਤੀ ਇਰਾਨੀ ਉਹ ਬਾਹਾਂ ਖੜੀਆਂ ਕਰਕੇ ਪਾਰਲੀਮੈਂਟ 'ਚ ਐ ਵੰਗਾ ਰਹੀ ਹੈ ਜਿਵੇਂ ਉਹ ਫੱਫੇ-ਕੁੱਟ ਜਨਾਨੀਆਂ ਜਿਹੜੀਆਂ ਨੇ ਉਹ ਲੜਦੀਆਂ ਨੇ ਮਹੱਲਿਆਂ 'ਚ ਤੇ ਕਿਸ ਕਿਸਮ ਦੀਆਂ ਤਾਨੇਬਾਜ਼ੀਆਂ ਦਿੰਦੀਆਂ ਨੇ। ਲੇਕਿਨ ਜਿਹੜੀ ਆਵਾਜ਼ ਕਿਤੇ ਨਾ ਕਿਤੇ ਡਾਈਸੈਂਟ ਦੀ ਹੈ, ਕਿਉਂਕਿ ਤਾਨਾਸ਼ਾਹ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹਦੇ 'ਚ ਤੁਸੀਂ ਸਿਰਫ ਆਪਣੀ ਜੈ ਜੈਕਾਰ ਸੁਣੋ, ਬਿਲਕੁਲ ਆਪਣੀ ਸਿਫਤ ਸੁਣੋ, ਨੈਗੇਟਿਵ ਕੋਈ ਗੱਲ ਨਾ ਹੋਣ ਦੋ। ਸੋ ਉਹਦੇ ਲਈ ਜ਼ਾਹਰ ਹੈ ਸਭ ਤੋਂ ਪਹਿਲਾਂ ਤਾਂ ਮੀਡੀਆ, ਅੱਜ ਦੇ ਪੀਰੀਅਡ ਪ੍ਰਿੰਟ ਮੀਡੀਆ ਤਾਂ ਉਹਨਾਂ ਦੇ ਪਹਿਲਾਂ ਹੀ ਉਹਨਾਂ ਨੇ ਇਲੈਕਟ੍ਰੋਨਿਕ ਮੀਡੀਆ 600 ਤੋਂ 800 ਚੈਨਲ ਨੇ, ਉਹਨਾਂ 'ਚ ਇੱਕ NDTV ਸੀ ਜਿਹਦੇ 'ਚ ਇੱਕ ਆਵਾਜ਼ ਰਵੀਸ਼ ਕੁਮਾਰ ਦੀ, ਹਾਲਾਂ ਉਹ ਆਪਣੀ ਕਿਸਮ ਦਾ ਇੰਡੀਅਨ ਨੈਸ਼ਨਲਿਸਟ ਹੈ ਲੇਕਿਨ ਹਿੰਦੂ ਨੈਸ਼ਨਲਿਸਟ ਨਹੀਂ ਹੈ। ਉਹਨੂੰ ਖਤਮ ਕਰਨ ਦੇ, ਉਹਦੀ ਆਵਾਜ਼ ਬੰਦ ਕਰਨ ਦੇ ਲਈ ਉਹਨਾਂ ਨੇ ਕਿਵੇਂ ਜਿਹੜੇ ਉਹਨਾਂ ਦੇ ਮਾਲਕ ਸੀ, ਉਹਨਾਂ ਅਡਾਨੀ ਨੇ ਕਿਵੇਂ ਕਿਸੇ ਹੋਰ ਸੋਰਸ ਰਾਹੀਂ ਕਰਜ਼ਾ ਦੇ, ਦੂਜਾ ਕਰ ਪ੍ਰਣਾਵ ਰॉय ਔਰ ਦੂਜੇ ਹਸਬੈਂਡ ਵਾਈਫ, ਉਹ ਇਵੈਂਚੁਅਲੀ ਅਡਾਨੀ ਨੇ ਲੈ ਲਿਆ NDTV, ਉਹਨੂੰ ਨਿਕਲਣਾ ਪਿਆ ਉੱਥੋਂ। ਹੁਣ ਇਹ ਸਾਰਾ ਔਰ ਇਸ ਤਰ੍ਹਾਂ ਦੇ ਕਿੰਨੇ ਹੀ ਹੋਰ ਜਿਹੜੇ ਉਹਨਾਂ ਨੇ ਸਿਸਟਮੈਟਿਕਲੀ, ਉਹ ਭਾਵੇਂ ਇੰਡੀਅਨ ਨੈਸ਼ਨਲਿਸਟ ਨੇ ਪੱਕੇ, ਸਿੱਖਾਂ ਦਾ ਮਾਮਲਾ ਹੈ, ਸਭ ਦੀ ਇੱਕੋ ਹੀ ਆਵਾਜ਼ ਨਿਕਲਦੀ ਹੈ, ਲੇਕਿਨ ਈਵਨ ਉਹਨਾਂ ਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ। ਫਿਰ ਅਸੀਂ ਪਿਛਲੇ ਪੀੜ੍ਹੀ ਦੇਖਿਆ ਗੌਰੀ ਲੰਕੇਸ਼ ਹੋਏ, ਕੁਲਬੁਰਜੀ ਹੋਏ, ਕਿਵੇਂ ਜਿਹੜੇ ਸਕਾਲਰ ਮਾਰੇ ਗਏ ਇੱਕ ਤੋਂ ਬਾਅਦ ਇੱਕ, ਮੀਡੀਆ ਵਾਲਿਆਂ ਨਾਲ ਕੀ ਹਸ਼ਰ ਹੁੰਦਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜੇ, ਕਿਉਂਕਿ ਫੇਸਬੁੱਕ ਇੰਸਟਾਗ੍ਰਾਮ ਤੋਂ ਪਹਿਲਾਂ ਹੀ ਕਿੰਨੇ ਹਜ਼ਾਰ ਅਕਾਊਂਟ ਬੰਦ ਨੇ, ਕਿਵੇਂ ਜਾਣ ਹੀ ਨਹੀਂ ਦਿੰਦੇ। ਅਸੀਂ ਰੋਜ਼ ਗੱਲ ਕਰਦੇ ਹਾਂ YouTube ਦੇ ਉੱਤੇ ਵੀ, ਕਿਉਂਕਿ ਉਹਨਾਂ ਨੇ ਆਪਣੇ ਇਸ ਕਿਸਮ ਦੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਰਾਹੀਂ ਕਾਨੂੰਨ ਪਾਸ ਕਰਵਾਏ ਨੇ ਕਿ ਪਾਵਰ ਉਹਨਾਂ ਦੇ ਕੋਲ ਹੈ। ਜੇ ਈਵਨ ਟਵਿੱਟਰ, ਜੇ 2 ਪਾਰਟ ਡਾਕੂਮੈਂਟਰੀ ਉਹਦੇ ਤੇ ਅਪਲੋਡ ਹੁੰਦੀ ਹੈ ਤੇ ਐਲਨ ਮਸਕ
ਨੂੰ ਕਹਿ ਕੇ ਹਟਵਾ ਦਿੰਦੇ ਨੇ। ਐਲਨ ਮਸਕ ਕਹਿੰਦਾ ਮੈਂ ਆਪਣੇ ਉੱਥੇ ਦੇ ਬੰਦਿਆਂ ਨੂੰ ਜੇਲ੍ਹ ਥੋੜੀ ਭੇਜਣਾ, ਨਾਲੇ ਇੰਨੀ ਵੱਡੀ ਮਾਰਕੀਟ ਮੈਂ ਥੋੜੀ ਛੱਡਣੀ ਹੈ। ਸੋ ਮਤਲਬ ਇਹਨੇ ਉਹਨਾਂ ਨੂੰ ਇੰਨਾ ਕਿ ਐਮਬੋਲਡਨ ਕਰ ਦਿੱਤਾ ਹੈ। ਔਰ ਇਹ ਖਬਰ ਮੀਡੀਆ ਦੇ ਵਿੱਚ ਸੀ, ਔਰ ਇਹ ਅਨੁਰਾਗ ਠਾਕੁਰ ਜਿਹੜਾ ਕਿ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਹੈ, ਇਹ ਉਹੀ ਅਨੁਰਾਗ ਠਾਕੁਰ ਹੈ ਜਿਹੜਾ ਦਿੱਲੀ ਦੀ ਗਲੀਆਂ ਦੇ ਵਿੱਚ ਜਿਹੜਾ ਉਹ ਮੁਸਲਮਾਨਾਂ ਦੇ ਹਵਾਲੇ ਨਾਲ ਕਹਿ ਰਿਹਾ ਸੀ ਕਿ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को। ਇਹ ਉਹਨੂੰ ਇਹਨੇ ਹੀ ਇਹ ਨਾਰਾ ਜਾ ਕੇ ਉੱਥੇ ਲਵਾਇਆ। ਹੁਣ ਇਸ ਸਾਰੇ ਦੇ ਚੱਲਦੇ ਆ ਉਹ ਪਾਰਲੀਮੈਂਟ ਦੇ ਵਿੱਚ ਕਹਿ ਰਿਹਾ ਕਿ ਜੀ ਅਸੀਂ ਦਾ ਗਵਰਨਮੈਂਟ ਇਸ਼ੂਜ਼, ਹੈਡਲਾਈਨ ਹੈ ਸੈਂਟਰ ਇਸ਼ੂਜ਼ ਡਾਇਰੈਕਟਿਵਸ ਟੂ ਬਲੌਕ 635 ਵੈਬ ਲਿੰਕਸ ਫॉर ਸਪਰੈਡਿੰਗ ਫੇਕ ਨਿਊਜ਼। ਹੁਣ ਇਹ ਉਵੇਂ ਹੀ ਹੈ ਕਿ ਚੋਰ ਚੋਰੀ ਕਰਨ ਦੇ ਲਈ ਬੜਿਆ, ਜਾਗ ਪਏ ਘਰ ਵਾਲਾ ਦੌੜਿਆ, ਚੋਰ ਦਾ ਰੌਲਾ ਪਾਇਆ, ਭੀੜ ਪਿੱਛੇ ਹੈ। ਜਿਹੜਾ ਚੋਰ ਸੀ ਉਹ ਵੀ ਭੀੜ ਚ ਰਲ ਕੇ ਉੱਚੀ ਉੱਚੀ ਕਹਿ ਰਿਹਾ ਚੋਰ 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 ਚੋਰ। ਹੁਣ ਜਿਹੜੇ ਖੁਦ ਫੇਕ ਨਿਊਜ਼ ਬਣਾਉਣ ਵਾਲੇ WhatsApp ਯੂਨੀਵਰਸਿਟੀ 'ਚ ਬੈਠੇ ਨੇ ਇਹਨਾਂ ਦੇ, ਉਹ ਕਹਿ ਰਿਹਾ ਜੀ ਅਸੀਂ ਇਸ ਲਈ ਚੈਨਲ ਬੰਦ ਕੀਤੇ ਨੇ 635 ਵੈਬ ਲਿੰਕਸ ਜਿਨ੍ਹਾਂ ਦੇ ਵਿੱਚ URL ਨੇ 120 YouTube ਬੇਸਡ ਨਿਊਜ਼ ਚੈਨਲ ਦੇ, ਕਿਉਂਕਿ ਉਹ ਫੇਕ ਨਿਊਜ਼ ਦਿੰਦੇ ਨੇ। ਔਰ ਇਹ ਜਿਹੜਾ ਐਂਡ देयर ਕੰਟੈਂਟ ਨਾਟ ਇਨ ਇੰਟਰਸਟ ਆਫ ਸੋਵਰਨਿਟੀ ਐਂਡ ਇੰਟੈਗ੍ਰਿਟੀ ਆਫ ਦਾ ਕੰਟਰੀ। ਇਹ ਉਹ ਕਹਿ ਰਿਹਾ ਜੀ ਇਹ ਦੇਸ਼ ਦੀ ਪ੍ਰਭੂ ਸੱਤਾ ਔਰ ਏਕਤਾ ਅਖੰਡਤਾ ਦੇ ਲਈ ਖਤਰਾ ਹੈ, ਇਸ ਲਈ ਅਸੀਂ ਜਿਹੜਾ ਹੈ ਉਹਨਾਂ ਨੂੰ ਸਾਰਿਆਂ ਨੂੰ ਬੰਦ ਕੀਤਾ। ਉਹਨਾਂ ਨੇ ਕਿਹਾ ਜੀ ਆ ਅਸੀਂ ਕਾਨੂੰਨ ਦੇ ਸੈਕਸ਼ਨ ਲਾਏ ਹੋਏ ਨੇ। ਸੋ ਅਸੀਂ ਤਾਂ ਇਸ ਦਾ ਸਵਾਦ ਪਹਿਲਾਂ ਹੀ ਚੱਕਿਆ ਹੋਇਆ, ਪਰ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਤਾਨਾਸ਼ਾਹ ਦੇ ਲਈ ਉਹਨਾਂ ਨੇ ਡਾਈਸੈਂਟ ਦੀ ਆਵਾਜ਼। ਮਨੀਪੁਰ 'ਚ ਸਾਈਆਂ ਨਾਲ ਕੀ ਹੋ ਰਿਹਾ, ਕੁੱਕੀ ਕਬੀਲਿਆਂ ਨਾਲ, ਲੇਕਿਨ ਖਬਰਾਂ ਉਹ ਤਾਂ ਬਲੈਕ ਆਊਟ ਉਹਨਾਂ ਦੇ ਮੀਡੀਆ 'ਚ ਹੈ ਹੀ ਨੇ। ਤੇ ਉਹਨਾਂ ਦਾ ਅਸਾਮ ਦਾ ਚੀਫ ਮਿਨਿਸਟਰ ਇਹ ਕਹਿ ਰਿਹਾ ਰੋਹਿੰਗਿਆ ਇਨਫਿਲਟ੍ਰੇਟਰਸ ਯੂਜ਼ਿੰਗ ਅਸਾਮ ਐਜ਼ ਕੋਰੀਡੋਰ ਟੂ ਰੀਚ ਦਿੱਲੀ। This is a new emerging crime and infiltrators mostly use the rail route. ਹੁਣ ਇਹ ਅਸਾਮ ਦਾ ਚੀਫ ਮਿਨਿਸਟਰ ਇੱਕ ਹੋਰ ਖੌਫ ਪੈਦਾ ਕਰ ਰਿਹਾ ਕਿ ਰੋਹਿੰਗਿਆ ਮੁਸਲਮਾਨ ਜਿਹੜੇ ਮਿਆਂਮਾਰ ਤੋਂ ਬੰਗਲਾਦੇਸ਼ 'ਚ ਗਏ ਉਹ ਅਸਾਮ ਤੋਂ ਦਿੱਲੀ ਔਰ ਕਸ਼ਮੀਰ ਜਾ ਰਹੇ ਨੇ। ਮਤਲਬ ਅਗੇਨ ਦਹਿਸ਼ਤਗਰਦੀ ਦੀ ਲਾਈਨ ਔਰ ਦੂਸਰੀ ਤੀਸਰੀ ਖੜੀ ਕਰਨ। ਹੁਣ ਇੱਕ ਜਿਹੜੀ ਖਬਰ ਇਸੇ ਹੀ ਹਵਾਲੇ ਨਾਲ ਹੈ ਕਿ ਵੀ ਸਾਨੂੰ ਪਤਾ ਹੈ ਕਿ ਜਦੋਂ ਕਿਸੇ ਨੂੰ ਸਾਹਿਤ ਅਕਾਡਮੀ ਅਵਾਰਡ ਦਿੱਤਾ ਜਾਂਦਾ ਹੈ ਬੜਾ ਆਨਰ ਹੁੰਦਾ ਹੈ ਕਿਸੇ ਸਾਹਿਤਕਾਰ ਲਈ। ਪਬਲਿਕ ਸਰਵਿਸ ਦੇ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ ਇਹ ਅਵਾਰਡ ਦਿੱਤੇ ਜਾਂਦੇ ਰਹੇ ਨੇ। ਹੁਣ ਜਦੋਂ ਕਿ ਜਿਨ੍ਹਾਂ ਨੂੰ ਇਹ ਅਵਾਰਡ ਦਿੱਤੇ ਜਾਂਦੇ ਨੇ ਕੋਈ ਘਟਨਾ ਐਸੀ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ, ਉਹਨਾਂ ਦੀ ਜ਼ਮੀਰ ਕਹਿੰਦੀ ਹੈ ਵੀ ਨਹੀਂ ਇਹ ਠੀਕ ਨਹੀਂ ਕੀਤਾ, ਉਹ ਉਸ ਅਵਾਰਡ ਨੂੰ ਵਾਪਸ ਕਰਦੇ ਨੇ। ਉਹ ਖਬਰ ਵੀ ਬਣਦੀ ਹੈ ਜਿਵੇਂ ਅਸੀਂ ਜੂਨ 84 ਦਾ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ, ਖੁਸ਼ਵੰਤ ਸਿੰਘ ਨੇ ਆਪਣਾ ਪਦਮ ਭੂਸ਼ਣ ਰਿਟਰਨ ਕੀਤਾ, ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ, ਡਾਕਟਰ ਗੰਡਾ ਸਿੰਘ ਹਿਸਟੋਰੀਅਨ ਨੇ ਆਪਣਾ ਪਦਮ ਸ਼੍ਰੀ ਵਾਪਸ ਕੀਤਾ, ਸਾਧੂ ਸਿੰਘ ਹਮਦਰਦ ਅਜੀਤ ਦੇ ਮਾਲਕ ਔਰ ਐਡੀਟਰ ਉਹਨਾਂ ਨੇ ਪਦਮ ਸ਼੍ਰੀ ਵਾਪਸ ਕੀਤਾ। ਹੁਣ ਇਸੇ ਤਰ੍ਹਾਂ ਜਦੋਂ ਇਹਨਾਂ ਦਾ ਗੌਰੀ ਲੰਕੇਸ਼ ਦਾ ਔਰ ਕੁਲਭੂਸ਼ਣ ਜਿਹੜਾ ਕੁਲਬੁਰਜੀ ਵੱਡਾ ਸਕਾਲਰ ਸੀ ਉਹਨਾਂ ਦਾ ਮਰਡਰ ਹੋਇਆ ਤੇ 39 ਪ੍ਰੋਮੀਨੈਂਟ ਭਾਰਤ ਦੇ ਜਿਹੜੇ ਸਾਹਿਤਕਾਰ ਔਰ ਦੂਸਰੇ ਲੋਕ ਸੀ ਲਿਟਰਰੀ ਫਿਗਰਸ ਉਹਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ। ਇਹ ਇੱਕ ਆਵਾਜ਼ ਬਣਦੀ ਹੈ ਕਿ ਵੀ ਜਿਹਦੇ 'ਚ ਅਸੀਂ ਸਹਿਮਤ ਨਹੀਂ ਹੋਣ। ਜਿਵੇਂ 1919 ਦੇ ਵਿੱਚ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਤੇ ਰਵਿੰਦਰਨਾਥ ਟੈਗੋਰ ਜਿਹਨੂੰ ਅੰਗਰੇਜ਼ਾਂ ਨੇ ਸਰ ਦਾ ਖਿਤਾਬ ਦਿੱਤਾ ਹੋਇਆ ਸੀ ਉਹਨੇ ਆਪਣੀ ਸਰ ਦੀ ਉਪਾਧੀ ਵਾਪਸ ਕੀਤੀ। ਬੜੀ ਖਬਰ ਬਣੀ, ਅੱਜ ਤੱਕ ਵੀ ਹੁੰਦਾ ਹੈ ਕਿ ਜੀ ਉਹਨੇ ਸਰ ਦਾ ਖਿਤਾਬ ਛੱਡਿਆ। ਹੁਣ ਇਹ ਜਿਹੜਾ ਇੱਕ ਸਿੰਬੋਲਿਕ ਵੇ ਹੈ ਪ੍ਰੋਟੈਸਟ ਕਰਨ ਦਾ, ਇਹ ਤਾਨਾਸ਼ਾਹੀ ਹਕੂਮਤ ਉਹਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਔਰ ਉਹਨਾਂ ਨੇ ਜਿਹੜੀ ਇੱਕ ਕਮੇਟੀ ਬਣਾਈ ਸੀ ਕਿ ਵੀ ਅਵਾਰਡ ਵਾਪਸੀ ਨੂੰ ਰੋਕਣ ਲਈ ਕੀ ਕੀਤਾ ਜਾਏ, ਉਹਨਾਂ ਨੇ ਰਿਕਮੈਂਡ ਕੀਤਾ ਹੈ ਕਿ ਇਨ ਫਿਊਚਰ ਜਦੋਂ ਕਿਸੇ ਨੂੰ ਕੋਈ ਅਵਾਰਡ ਦਿੱਤਾ ਜਾਣਾ ਹੈ ਉਸ ਤੋਂ ਇਹ ਹਲਫਨਾਮਾ ਲਿਆ ਜਾਏ ਕਿ ਉਹ ਇਹਨੂੰ ਕਦੇ ਵੀ ਵਾਪਸ ਨਹੀਂ ਕਰੇਗਾ। ਮਤਲਬ ਹੁਣ ਤੁਸੀਂ ਇਹ ਲਾਓ ਕਿ ਵੀ ਜਿਹੜਾ ਅਵਾਰਡ ਹੈ ਉਹਦੇ 'ਚ ਉਹ ਦੇਣਗੇ ਹੀ ਉਹਨੂੰ ਜਿਹੜਾ ਕਹੇਗਾ ਜੀ ਤੁਸੀਂ ਭਾਵੇਂ ਸਾਰੇ ਬੰਦੇ ਮਾਰ ਦਿਓ, ਸਾਰੀਆਂ ਘੱਟ ਗਿਣਤੀਆਂ ਤਬਾਹ ਕਰ ਦਿਓ, 42-43 ਲੱਖ ਭਾਵੇਂ ਕੋਵਿਡ-19 ਦੇ ਚਲਦੇ ਆ ਮਰ ਗਏ ਉੱਥੇ, ਉਹਦੀ ਕੋਈ ਅਕਾਊਂਟੇਬਿਲਟੀ ਨਹੀਂ, ਪਰ ਅਸੀਂ ਇਹ ਹਲਫਨਾਮਾ ਤੁਹਾਨੂੰ ਦਿੰਦੇ ਹਾਂ ਕਿ ਅਸੀਂ ਇਹ ਅਵਾਰਡ ਤੁਹਾਨੂੰ ਕਦੇ ਵਾਪਸ ਨਹੀਂ ਕਰਾਂਗੇ। ਹੋਰ ਤਾਨਾਸ਼ਾਹੀ ਦੇ ਕੀ ਸਿੰਪਟਮਸ ਹੁੰਦੇ? ਬਿਲਕੁਲ। ਸੋ ਆਲਰੇਡੀ ਤਾਨਾਸ਼ਾਹ ਸਿਸਟਮ ਬਣ ਚੁੱਕੇ ਜੀ। ਰਾਜ ਸਾਹਿਬ ਤੁਸੀਂ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤਨੇ ਜਾਣੇ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਕਿ RSS ਵੱਲੋਂ 2024 ਦੀਆਂ ਚੋਣਾਂ ਜਿੱਤਣ ਲਈ ਹਿੰਦੂਤਵੀ ਜਿਹੜਾ ਕਾਰਡ ਹੈ ਉਹ ਪੂਰੇ ਜ਼ੋਰ ਸ਼ੋਰ ਨਾਲ ਖੇਡਿਆ ਜਾ ਰਿਹਾ ਹੈ। ਹੁਣ ਮੋਦੀ ਨੂੰ ਜਨਵਰੀ ਵਿੱਚ ਅਯੋਧਿਆ ਵਿੱਚ ਮੁਕੰਮਲ ਹੋਏ ਰਾਮ ਮੰਦਿਰ ਵਿੱਚ ਮੂਰਤੀਆਂ ਸਥਾਪਿਤ ਕਰਨ ਲਈ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਹੈ। ਸੋ ਇਸ ਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ YouTube ਮੈਸੇਜ ਨੇ, ਲਾਈਵ ਚੈਟ ਹੈ, ਉਹ ਆਪਾਂ ਰੈਕਗਨਾਈਜ਼ ਕਰਨ ਜਾ ਰਹੇ ਹਾਂ ਔਰ ਕਾਫੀ ਸਾਰੇ ਮੈਸੇਜ ਨੇ ਅਸੀਂ ਪਹਿਲਾਂ ਸਭ ਦਾ ਸ਼ੁਕਰੀਆ ਅਦਾ ਕਰ ਦਿੰਦੇ ਹਾਂ। ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਵਾਹਿਗੁਰੂ ਕਿਰਪਾ ਕਰਨ ਦੇਸ਼ ਪੰਜਾਬ ਤੇ ਵਾਹਿਗੁਰੂ ਜੀ। ਔਰ ਜਤਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਹਨ ਮੱਲੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਰਾਜ ਦੀ ਔਰ ਜਿਹੜੀ ਆਈਡੀ ਉਹਨਾਂ ਦਾ ਸੇਮ ਮੈਸੇਜ ਹੈ, ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਟੂਡੇ ਡਾਟਸ ਲਿਖਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਲਾਮ ਲਾਈਵ ਫਰੋਮ ਦਰਬਾਰ ਸਾਹਿਬ, ਦਰਬਾਰ ਬਾਬਾ ਫਰੀਦਗੰਜ ਸ਼ੱਕਰ ਪਾਕਪਟਨ। ਸ਼ੁਕਰੀਆ ਬਹੁਤ। ਹਾਂਜੀ ਮੁਕੱਦਸ ਧਰਤੀ ਤੋਂ ਬਾਬਾ ਫਰੀਦ ਦੀ ਐਡਰੈਸ ਕਰ ਰਹੇ। ਬਿਲਕੁਲ। ਬਲਵਿੰਦਰ ਚੱਠਾ ਜੀ ਵੀ ਕਹਿੰਦੇ ਨੇ ਕਿ ਗੁਰਫਤਿਹ ਜੀ, ਗੁਰਫਤਿਹ ਐਂਡ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਮਕੌਰ ਧਾਲੀਵਾਲ ਕਹਿੰਦੇ ਮੈਂ ਆਪਣੇ ਘਰ ਲਈ ਜਦੋਂ ਬਹੁਤ ਹੀ ਮੇਰੇ ਖਿਆਲ ਜਦੋਂ ਕਹਿੰਦੇ ਆਇਆ ਬਹੁਤ ਹੀ ਵਧੀਆ ਪ੍ਰੋਗਰਾਮ, ਸਾਰਿਆਂ ਨੂੰ ਗੁਰਫਤਿਹ। ਔਰ KS ਢਿੱਲੋਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਮੇਲ ਸਿੰਘ ਜੀ ਦਾ ਹਮੇਸ਼ਾ 2 ਮੈਸੇਜ ਹੁੰਦੇ ਨੇ, 3 ਉਹਨਾਂ ਦੇ ਸੇਮ ਮੈਸੇਜ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਜ਼ੁਬੇਰ ਜੀ ਵੀ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਤਜਿੰਦਰ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਮਲਜੀਤ ਸਿੰਘ ਕਹਿੰਦੇ ਨੇ ਕੱਲ ਤਾਂ ਪ੍ਰੋਗਰਾਮ ਫੇਸਬੁੱਕ ਤੇ ਵੀ ਚੱਲਦਾ ਪਿਆ ਸੀ। ਹਾਂਜੀ ਬਿਲਕੁਲ। ਔਰ ਜਤਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਜੀ ਮਾਈ ਰਾਈਟਿੰਗ ਇਜ਼ ਨਾਟ ਵੈਰੀ ਗੁੱਡ, that was I'm not giving comments but I'm watching ਸੱਚੋ ਸੱਚ every day। ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਔਰ ਖਾਲਸਾ ਜ਼ਿੰਦਾਬਾਦ ਬਹੁਤ ਅੱਛਾ ਲਿਖਿਆ, ਬਹੁਤ ਵਧੀਆ ਸਗੋਂ ਲਿਖਿਆ ਕਰੋ। ਹਾਂਜੀ ਲਿਖਿਆ ਕਰੋ। ਔਰ ਜ਼ੁਬੈਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਦਿਲ तोड़न की बात मत किया करो, TV84 अभी बहुत आगे जाएगा। सिखों का मेन स्ट्रीम मीडिया पर अपना एक चैनल होना चाहिए, जैसे टेलीविज़न का चैनल 2 ਜਾਂ 4 ਜਾਂ 5 ਜਾਂ 7 और ਜਾਂ 9 जी। हाँ जी, सो इसी तरह उन्होंने होर भी काफ़ी मैसेज ने, बहुत बहुत शुक्रिया। एंड इसी तरह गुरमेल सिंह जी कहते हैं वी शुड pray directly to get full sovereignty, not to struggle anymore। फिर उन्होंने कहते हैं God please give us full political power, full sovereignty। और इसी तरह बलकार सिंह जी भी कहते हैं बाबा जी, बाबा अमरजीत सिंह ते भैन नीलम कौर जी, वाहिगुरू जी का खालसा वाहिगुरू जी की फतेह, खालसा जिंदाबाद। कहने सानू मान खालसानी वीरां ते वाहिगुरू जी इन्हां ते मेर भरिया हथ रखन। और सिंह गरचा जी भी खालसा जिंदाबाद कहते हैं। और फिर इसी तरह मैसेज है बलकार सिंह जी ਦਾ ਫਿਰ ਉਹਨਾਂ ਦਾ ਕਹਿੰਦੇ ਅਸੀਂ ਉਹਨਾਂ ਸਰਦਾਰਾਂ ਦੇ ਹੀ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕਿਤੇ ਬੈਨ ਕੀਤੇ ਹਨ ਔਰ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਜਸਵੰਤ ਸਿੰਘ ਸਮਰਾ ਜੀ ਦਾ ਹਮੇਸ਼ਾ ਤਰ੍ਹਾਂ ਮੈਸੇਜ ਹੋਈ ਸੇਮ ਹੀ ਹੁੰਦਾ, ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਔਰ ਅਮਰਦੀਪ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਇਹ ਪਲੇ ਸਮਰਾ ਜੀ ਦਾ, ਕਹਿੰਦੇ ਡਾਕਟਰ ਸਾਹਿਬ ਐਂਡ ਸਿਸਟਰ ਇਮਕੌਰ ਜੀ ਗੁਰਫਤਿਹ। ਖੰਡਾ ਵੀਰ ਜੀ ਬਹੁਤ ਸੱਚੀ ਸੁੱਚੀ ਰੂਹ ਸੀ ਜਿਸ ਦਾ ਅੰਤਮ ਸੰਸਕਾਰ ਪੰਥ ਆਪ ਮਾਂ ਬਾਪ ਬਣ ਕੇ ਕਰੇਗਾ। ਗੁਰੂ ਸਾਹਿਬ ਮਿਹਰ ਕਰਨਗੇ ਅਤੇ ਪੰਥ ਤੇ ਹਮੇਸ਼ਾ ਸੁੱਖ ਮੰਗਦਾ ਹਾਂ ਹਮੇਸ਼ਾ।
ਸੋ ਨਾਈਸ। ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਬਾਲੀ ਸਿੰਘ ਜੀ ਵੀ ਕਹਿੰਦੇ ਨੇ ਕਿ ਸਿੱਖਸ ਨੂੰ ਹਿੰਦੂ ਦਾ ਗੁਲਾਮ ਹੀ ਅਖੰਡ ਬਣੇਗਾ ਇਹਨਾਂ ਨੇ ਕਿਹਾ। ਇਹਨਾਂ ਨੇ ਸੋ ਜੀਤ ਸੂਰਤੀਆ ਜੀ ਕਹਿੰਦੇ ਨੇ ਅਕਾਲ ਪੁਰਖ ਦੀ ਮਿਹਰ ਹੀ ਹੈ ਕਿ ਅੱਜ ਕੌਮ ਆਜ਼ਾਦੀ ਦੀ ਜੰਗ ਦੁਨੀਆ ਭਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਹੁੰਦੀਆਂ ਨੇ। ਸੋ ਇਸੇ ਮੇਰਾ ਖਿਆਲ ਹੈ ਵੀ ਮੈਂ ਘੜੀ ਵੱਲ ਵੀ ਦੇਖ ਰਿਹਾ ਫੇਸਬੁੱਕ ਤੇ। ਅੱਜ ਮੈਂ ਸਿਰਫ ਐਕਨੋਲੋਜੀ ਹੀ ਕਰਾਂਗਾ ਸਾਡੇ ਵੀਰ ਬੌਬ ਸਿੰਘ, ਉਹ ਦੇਖ ਰਹੇ ਨੇ, ਸਭ ਨੂੰ ਉਹਨਾਂ ਨੇ ਫਤਿਹ ਬੁਲਾਈ ਹੈ। ਬਲਵਿੰਦਰ ਸੰਧੂ ਸਿੰਘ, ਹਰਮਿੰਦਰ, ਪ੍ਰਭਦਿਆਲ ਸਿੰਘ, ਕਮਲ ਸਿੰਘ ਉਹਨਾਂ ਨੇ ਰਿਸ਼ਤਿਆਂ ਦੇ ਉੱਤੇ ਲੰਬੀ ਲਿਖਤ ਲਿਖੀ ਹੈ। ਹਾਂਜੀ, ਨੂੰ ਫਿਰ ਅਸੀਂ ਸਾਂਝੇ ਕਰਾਂਗੇ। ਜਗਤਾਰ ਸਿੰਘ ਜੌਲ, ਦੀਪ ਸਿੰਘ, ਗੁਲਾਮ ਨਾ ਰਹੋ ਦੀ ਆਈਡੀ ਤੋਂ ਤੇ ਸਾਡੇ ਵੀਰ ਨਵਰੂਪ ਸਿੰਘ ਕਹਿੰਦੇ ਨੇ ਗਲਤੀ ਤੇ ਆਪਣੀ ਹੈ ਤੇ ਨਖਿੱਤਿਆਂ ਤੋਂ ਇਨਸਾਨੀ ਜਜ਼ਬੇ ਭਾਲਦੇ ਹਨ। ਬਿਲਕੁਲ ਤੁਸੀਂ ਠੀਕ ਕਿਹਾ, ਪਰ ਬਹੁਤ ਵਾਰ ਜਿਹੜੇ ਜਜ਼ਬਾਤੀ ਕੌਮਾਂ ਹੁੰਦੀਆਂ ਨੇ ਉਹ ਇੱਕ ਜਾਂ ਦੂਸਰੇ ਪਾਸੇ ਫਸੀਆਂ ਹੀ ਹੁੰਦੀਆਂ ਨੇ। ਅਸੀਂ ਅਜੇ ਵੀ ਜਦੋਂ ਕੋਈ ਵੀ ਫੈਸਲਾ ਲੈਣ ਦੀ ਗੱਲ ਕਰਦੇ ਤੇ ਜਜ਼ਬਾ ਹੀ ਸਾਡੇ ਤੇ ਹਾਵੀ ਹੁੰਦਾ। ਅਸੀਂ ਇਹਨਾਂ ਕਿਰਤਕਾਰਾਂ ਦੀ ਹਿਸਟਰੀ ਨੂੰ, ਇਹਨਾਂ ਦੇ ਕਿਰਦਾਰ ਨੂੰ ਅੱਖੋਂ ਪਰੋਖੇ ਕਰਦੇ। ਅੱਛਾ। ਔਰ ਜਿਵੇਂ ਤੁਸੀਂ ਟੌਪਿਕ ਦਾ ਜ਼ਿਕਰ ਕੀਤਾ ਸੀਗਾ ਕਿ ਮੋਦੀ ਨੂੰ ਇਹਨਾਂ ਨੇ ਇਨਵਾਈਟ ਕੀਤਾ, ਜਿਹੜਾ ਰਾਮ ਜਨਮ ਭੂਮੀ ਤੀਰਥ ਕਸ਼ੇਤਰਾ ਟਰਸਟ ਹੈ, ਇਕੱਲਾ ਇਨਵਾਈਟ ਹੀ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਜੀ ਤੂੰ ਦੱਸ ਕਿ ਵੀ ਇਹ ਜਿਹੜਾ ਅਯੁੱਧਿਆ ਮੰਦਿਰ ਹੁਣ ਮੁਕੰਮਲ ਹੋ ਰਿਹਾ ਹੈ ਔਰ ਆਲਮੋਸਟ ਹੋ ਗਿਆ ਹੈ ਕਿ 15 ਜਨਵਰੀ ਤੋਂ 24 ਜਨਵਰੀ ਤੱਕ ਜਿਹੜੀ ਡੇਟ ਤੈਨੂੰ ਅਵੇਲੇਬਲ ਹੈ ਤੂੰ ਆ ਉਦਘਾਟਨ ਮੂਰਤੀਆਂ ਸਥਾਪਿਤ ਕਰਨੀਆਂ ਨੇ। ਔਰ 10,000 ਹੋਰ ਲੋਕਾਂ ਨੂੰ ਇਨਵਾਈਟ ਕੀਤਾ ਗਿਆ ਹੈ ਇਸ ਦੇ ਲਈ, ਲੇਕਿਨ ਡੇਟ ਉਹੀ ਹੋਏਗੀ ਜਿੱਦਣ ਮੋਦੀ ਅਵੇਲੇਬਲ ਹੋਏਗਾ। ਸੋ ਜ਼ਾਹਰ ਹੈ ਕਿ ਮੋਦੀ ਨੇ ਹੀ, ਤੁਸੀਂ ਦੇਖੋ ਵੀ 5 ਅਗਸਤ 2019 ਨੂੰ ਜਦੋਂ ਇਹਨਾਂ ਨੇ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ ਤੇ ਐਨ ਜਦੋਂ ਉਹਦੀ ਸਾਲਾਨਾ ਦਿਨ ਸੀ ਔਰ ਉਦੋਂ ਹੀ ਉਹਨਾਂ ਨੇ ਜਿਹੜਾ ਰਾਮ ਮੰਦਿਰ ਦਾ ਫਾਊਂਡੇਸ਼ਨ ਸਟੋਨ ਰੱਖਣ ਦਾ ਬਣਾਇਆ, ਜਿਹੜਾ ਪਹਿਲਾਂ ਵੀ ਰੱਖਿਆ ਹੋਇਆ ਉਹ ਵੀ ਮੋਦੀ ਨੂੰ ਧੋਤੀ ਬੰਨ੍ਹ ਕੇ ਔਰ ਪੂਰਾ ਖੁਦ ਭਗਵਾਨ ਰਾਮ, ਬਹੁਤੇ ਕਹਿਣੇ ਰਾਮ ਜੀ ਦਾ ਮੰਦਿਰ ਬਣ ਰਿਹਾ ਕਿ ਮੋਦੀ ਭਗਵਾਨ ਦਾ ਬਣ ਰਿਹਾ। ਹੁਣ ਜਦੋਂ ਕਿ ਇਹ ਸਾਰਾ ਹੋ ਗਿਆ ਕਿਉਂਕਿ ਨੈਕਸਟ ਈਅਰ ਚੋਣਾਂ ਦਾ, ਸੋ ਇਹਨੂੰ ਇਹ ਪੂਰੇ ਉਸ ਜ਼ੋਰ ਸ਼ੋਰ ਨਾਲ ਪ੍ਰੋਜੈਕਟ ਕਰ ਰਹੇ ਨੇ ਕਿ ਦੇਖੋ ਜੀ ਇਹਨਾਂ ਨੇ ਮਸਜਿਦ ਵੀ ਢਾਈ ਔਰ ਮੰਦਿਰ ਬਣਾ ਕੇ ਭਵਿਆ ਮੰਦਿਰ, ਪਤਾ ਨਹੀਂ ਕਿੰਨਾ ਸਰਕਾਰੀ ਪੈਸਾ ਲਟਾ ਰਹੇ ਨੇ। ਆਦਿੱਤਿਆਨਾਥ ਯੋਗੀ ਉੱਥੇ ਬੈਠਾ ਹੈ। ਸੋ ਇਸ ਨੂੰ ਵੀ ਇਹ ਜਿਵੇਂ ਉਹਨਾਂ ਨੇ ਨਵੀਂ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਵੀ ਮੰਦਿਰ ਵਾਂਗ ਹੀ ਕੀਤਾ ਹੈ, ਸੰਗੋਲ ਚੁੱਕ ਕੇ ਵੇਦ ਮੰਤਰਾਂ ਦਾ ਉਚਾਰਨ ਹੋ ਰਿਹਾ ਤਾਂ ਉਧਰ ਜਾ ਰਿਹਾ। ਔਰ ਪਿਛਲੇ ਕੱਲ ਜਦੋਂ G20 ਦਾ ਜਿੱਥੇ ਸਤੰਬਰ ਦੇ ਵਿੱਚ ਇਹਨਾਂ ਦੀ ਕਨਕਲੇਵ ਹੋਣੀ ਹੈ ਉੱਥੇ ਵੀ ਵੇਦ ਮੰਤਰਾਂ ਦਾ ਉਚਾਰਨ, ਹਵਨ, ਦੂਜੇ ਤੀਜੇ ਉਸ ਤੋਂ ਬਾਅਦ ਸ਼ਾਮ ਦਾ ਸਮਾਗਮ ਹੋਇਆ। ਤੇ ਇਹ ਤਾਂ ਹੈ ਹੀ ਮੰਦਿਰ ਹੈ ਜਿੱਥੇ ਮੋਦੀ ਨੇ ਪੂਰੀ ਧੋਤੀ ਬੰਨ੍ਹ ਕੇ ਭਗਵਾਨ ਰਾਮ ਨੇ ਉੱਥੇ ਅਪੀਅਰ ਹੋਣਾ ਹੈ। ਜਿਵੇਂ ਲੋਕਾਂ ਨੂੰ ਲੱਗਣਾ ਕਿ ਵੀ ਨਹੀਂ, ਇਹ ਜਿਹੜਾ ਅਜੋਕੀ 21ਵੀਂ ਸਦੀ ਦੇ ਵਿੱਚ ਮੋਦੀ ਭਗਵਾਨ ਰਾਮ ਦਾ ਹੀ ਅਵਤਾਰ ਬਣ ਕੇ ਆਏ ਨੇ। ਤੇ ਜੇ ਤੁਸੀਂ ਇਸ ਲੈਵਲ ਤੱਕ ਚਲੇ ਜਾਂਦੇ ਹੋ ਔਰ ਲੋਕ ਵੀ ਤੁਹਾਨੂੰ ਉਵੇਂ ਹੀ ਦੇਖਣ ਲੱਗ ਜਾਂਦੇ ਨੇ ਤੇ ਫਿਰ ਇਸ ਕਿਸਮ ਦੇ ਸਮਾਜ ਦਾ ਜਾਂ ਇਸ ਕਿਸਮ ਦੇ ਮੁਲਕ ਦਾ ਫਿਰ ਤਬਾਹੀ ਤੋਂ ਬਿਨਾਂ ਹੋਰ ਕੋਈ ਇਬਾਰਤ ਨਹੀਂ ਹੁੰਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।